ਪੰਜਾਬੀ ਰੇਡੀਓ USA ਪੰਜਾਬੀ ਟੀਵੀ USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਸਤਿ ਸ੍ਰੀ ਅਕਾਲ। ਅਪਡੇਟ ਇਮੀਗ੍ਰੇਸ਼ਨ ਦਾ ਹਰ ਵਾਰੀ ਜਿਹੜਾ ਆਪਾਂ ਪ੍ਰੋਗਰਾਮ ਆ ਸੈਟਰਡੇ ਨੂੰ ਲੈ ਕੇ ਹਾਜ਼ਰ ਹੁੰਦੇ ਹਾਂ। ਤੁਸੀਂ ਪੰਜਾਬੀ ਰੇਡੀਓ USA ਪੰਜਾਬੀ ਟੀਵੀ USA ਦੇ ਉੱਤੇ ਦੇਖਦੇ ਹੋ ਅਤੇ ਪੰਜਾਬੀ ਰੇਡੀਓ USA ਦੇ ਸਾਰੇ ਹੀ AM FM ਸਟੇਸ਼ਨਸ ਦੇ ਜ਼ਰੀਏ ਤੁਸੀਂ ਇਸ ਨੂੰ ਸੁਣਦੇ ਹੋ। ਆਪਣੇ ਨਾਲ US ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕੇਣਾ ਜੀ ਜੁੜ ਚੁੱਕੇ ਨੇ। ਅਟਰਨੀ ਟਿਰਕੇਣਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415 909 0503 ਦੇ ਉੱਤੇ। ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਆ, ਕਾਲ ਕਰ ਸਕਦੇ ਹੋ 8888889914 ਦੇ ਉੱਤੇ। ਅਤੇ ਅੱਜ ਵੀ ਜਿਹੜੀਆਂ ਬੜੀਆਂ ਅਹਿਮ ਖਬਰਾਂ ਕੀ ਕੁਛ ਅਪਡੇਟਸ ਚੱਲ ਰਿਹਾ ਇਮੀਗ੍ਰੇਸ਼ਨ ਦੀ ਦੁਨੀਆ ਦੇ ਵਿੱਚ, ਅਮਰੀਕਾ ਦੀ ਇਮੀਗ੍ਰੇਸ਼ਨ ਦੇ ਵਿੱਚ, ਉਹਦੇ ਬਾਰੇ ਜਿਹੜੀ ਉਹ ਆਪਾਂ ਚਰਚਾ ਕਰਾਂਗੇ। ਅਤੇ ਪਹਿਲਾਂ ਹੀ ਦੱਸਦੇ ਜਾਈਏ ਅਟਰਨੀ ਟਿਰਕੇਣਾ ਜੀ, ਅੱਜ ਅਸੀਂ ਕਾਲਸ ਸਰੋਤਿਆਂ ਦੀਆਂ ਨਹੀਂ ਲੈ ਸਕਦੇ। ਉਸ ਚੀਜ਼ ਦੇ ਲਈ ਅਸੀਂ ਪਹਿਲਾਂ ਹੀ ਮਾਫੀ ਮੰਗਦੇ ਹਾਂ। ਆਉਂਦੇ ਵੀਕਸ ਦੇ ਵਿੱਚ ਜਿਹੜੀਆਂ ਕਾਲਸ ਦਾ ਸਿਲਸਿਲਾ ਆ ਉਸ ਨੂੰ ਆਪਾਂ ਰੱਖਾਂਗੇ। ਅੱਜ ਦੇ ਲਈ ਸਾਰਿਆਂ ਤੋਂ ਜਿਹੜਾ ਉਸ ਦੇ ਲਈ ਮਾਫੀ ਮੰਗਦੇ ਆ, ਕਾਲਸ ਨਹੀਂ ਲੈ ਹੋਣਗੀਆਂ। ਇਸ ਮੌਕੇ ਜੇ ਆਪਾਂ ਗੱਲਬਾਤ ਕਰੀਏ ਅਟਰਨੀ ਟਿਰਕੇਣਾ ਜੀ, USCIS ਦੀਆਂ ਜਾਂ DHS ਦੀਆਂ ਜੇ ਨਿਊਜ਼ ਰੂਮਸ ਨੂੰ ਚੈੱਕ ਕਰੀਏ ਤਾਂ ਉੱਥੇ ਇਹੀ ਚਰਚਾ ਆ ਵੀ ਇੱਥੇ ਫਰੋਡ ਵਾਲਾ ਫੜ ਲਿਆ, ਇੱਥੇ ਆਹ ਕੰਮ ਕਰਦਾ ਸੀ ਉਹ ਚੱਕਤਾ। ਇਮੀਗ੍ਰੇਸ਼ਨ ਦੇ ਕੀ ਲੈਵਲ ਐ ਚੱਲ ਰਹੇ ਆ, ਸਖਤੀ ਨੂੰ ਲੈ ਕੇ, ਫੜੋ ਫੜਾਈ ਨੂੰ ਲੈ ਕੇ ਬਹੁਤ ਜ਼ਿਆਦਾ ਜਿਹੜੀਆਂ ਨਿਊਜ਼ ਨਾ ਇਸ ਟਾਈਮ ਜਿਹੜੀਆਂ ਉਹ ਚੱਲ ਰਹੀਆਂ, ਜੋ ਕਿ ਆਪ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਤੇ USCIS ਵਾਲੇ ਦੱਸਦੇ ਆ। ਸ਼ੁਰੂਆਤ ਕਰਦੇ ਹਾਂ ਕਿਊਬਨ 에ਅਰਫੋਰਸ ਪਾਇਲਟ ਨੂੰ ਜਿਹੜਾ ਉਹ ਲੈ ਕੇ ਇਮੀਗ੍ਰੇਸ਼ਨ ਦੇ ਫਰਾਡ ਦੇ ਮਾਮਲੇ ਦੇ ਵਿੱਚ ਇਸ ਨੂੰ ਇੰਡਾਈਟ ਕੀਤਾ ਗਿਆ। ਹਾਂਜੀ, ਸੋ ਮਿਆਮੀ ਦੀ ਖਬਰ, ਤੇ ਜਿੱਦਾਂ ਸਾਰਿਆਂ ਨੂੰ ਪਤਾ ਹੀ ਹੈ ਨਾ, ਕਿਊਬਾ ਦੇ ਜਿਹੜੇ ਸਭ ਤੋਂ ਜ਼ਿਆਦਾ ਲੋਕੀ ਜਿਹੜੇ ਹੈਗੇ ਫਲੋਰੀਡਾ 'ਚ ਹੀ ਹੈ, ਤੇ ਸਪੈਸ਼ਲੀ ਜਿਹੜਾ ਸਾਊਥ ਫਲੋਰੀਡਾ ਜਿਹੜਾ ਹੈਗਾ, ਮਿਆਮੀ ਹੋ ਗਿਆ, ਫਲੋਰੀਡਾ ਕੀਜ਼, ਵਾਲਾ ਜਿਹੜਾ ਸਾਰਾ ਏਰੀਆ ਕਿਊਬਨ ਇਮੀਗ੍ਰੈਂਟਸ ਹੀ ਹੈਗੇ ਜ਼ਿਆਦਾ। ਤੇ ਇਨਫੈਕਟ ਉੱਥੇ ਕਈ ਵਾਰੀ ਆਪਾਂ ਕੇਸ ਵੀ ਜਿੱਦਾਂ ਲੜਦੇ ਆ ਨਾ, ਉਹਨਾਂ ਨੂੰ ਇਹ ਜਿੱਦਾਂ CLP ਵਗੈਰਾ ਹੁੰਦੇ, ਮੈਕਸੀਕੋ ਤੋਂ ਬਾਰਡਰ ਟੱਪ ਕੇ ਆਇਆ, ਉਹ ਜੱਜਾਂ ਦਾ ਇੰਨਾ ਵਾਹ ਵੀ ਨਹੀਂ ਪੈਂਦਾ। ਉਹ ਕਹਿੰਦੇ ਆ ਕਿ ਸਾਡਾ ਇੰਨਾ ਵਾਹ ਵੀ ਨਹੀਂ ਪੈਂਦਾ ਇਹਦੇ ਵਿੱਚ, ਕਿਉਂਕਿ ਜ਼ਿਆਦਾਤਰ ਜਿਹੜੇ ਮੈਕਸੀਕੋ ਬਾਰਡਰ ਵੱਲੋਂ ਜਿਹੜੇ ਆਉਂਦੇ ਆ ਫਲੋਰੀਡਾ ਜਾਂਦੇ ਵੀ ਨਹੀਂ ਜੀ। ਤੇ ਕਿਊਬਨ ਜਿਹੜੇ ਜ਼ਿਆਦਾ ਸੀਗੇ ਹਿਸਟੋਰੀਕਲੀ, ਉਹ ਜਿਹੜੇ ਇਲਾਕੇ ਆ ਉਹ ਤੁਸੀਂ ਦੇਖੋਗੇ ਹੈਗੇ ਵੀ ਕਿਊਬਨ ਜਿੱਦਾਂ ਡੋਮੀਨੇਟ ਆ ਪੁਰਾਣੇ ਹਿਸਟੋਰੀਕਲੀ, ਕਿਉਂਕਿ ਮੇਰੇ ਖਿਆਲ 90 ਕੁ ਮੀਲ ਸਾਰਾ ਇੰਨੀ ਕੁ ਦੂਰ ਹੀ ਹੈ, ਬੜਾ ਦੂਰ ਹੈ ਨਹੀਂਗਾ ਜਿਹੜਾ ਜਦੋਂ ਤੁਸੀਂ ਸਾਊਥ ਪੁਆਇੰਟ ਤੋਂ ਉਹਨਾਂ ਦੇ ਦੇਖਦੇ ਆ। ਤੇ ਬਾਕੀ ਜਿੱਦਾਂ ਸਾਊਥ ਅਮਰੀਕਾ ਵਾਲੇ ਵੀ ਜਿਹੜੇ ਕਲਚਰ, ਤੁਹਾਨੂੰ ਪਤਾ ਕਿ ਇਹਨਾਂ ਦੀ ਆਪਸ 'ਚ ਵੀ ਲਾਗ ਡਾਟ ਜਿਹੜੀ ਰਹਿੰਦੀ ਹੈ, ਤੇ ਉਹ ਜਿੱਦਾਂ ਤੁਸੀਂ ਕਹਿ ਲਓ ਕਿ ਹਰ ਕੰਟਰੀ ਦੇ ਵੱਖ-ਵੱਖ ਹਿੱਸਿਆਂ ਜਿੱਦਾਂ ਪਾਕਟਸ ਜਿਹੜੀਆਂ ਬਣੀਆਂ ਹੋਈਆਂ, ਤੇ ਉੱਧਰ ਜ਼ਿਆਦਾ ਕਿਊਬਨ ਜਿਹੜਾ ਇਨਫਲੂਐਂਸ ਜਿਹੜਾ ਹੈਗਾ। ਤੇ ਇਹਦੇ ਵਿੱਚ ਇੱਕ ਵਿਅਕਤੀ ਸੀਗਾ ਲੂਇਸ ਰਾਇਲ ਗੰਜ਼ਾਲੇਜ਼ ਪੈਡਰੋ ਰੋਡਰੀਗਸ, 64 ਸਾਲ ਦਾ ਇਹ ਵਿਅਕਤੀ ਸੀਗਾ। ਇਹਨੂੰ ਕਹਿੰਦੇ ਉਹਨੇ ਫਰਾਡ ਕੀਤਾ, ਮਿਸਯੂਜ਼ ਕੀਤਾ ਵੀਜ਼ਾ ਦਾ, ਪਰਮਿਟਸ ਦਾ ਤੇ ਹੋਰ ਡਾਕੂਮੈਂਟ ਦਾ, ਤੇ ਝੂਠੀਆਂ ਜਿਹੜੀਆਂ ਸਟੇਟਮੈਂਟਸ ਦਿੱਤੀਆਂ ਫੈਡਰਲ ਏਜੰਸੀ ਨੂੰ, ਤੇ ਜੇ ਇਹਨੂੰ ਸਜ਼ਾ ਹੋ ਜਾਵੇ ਤੇ 15 ਸਾਲ ਦੀ ਸਜ਼ਾ। ਇਹਨੇ ਕਹਿੰਦੇ April 20 2025 ਨੂੰ ਇੱਥੇ ਇੰਡਿਕਟਮੈਂਟ ਇਹਨਾਂ ਨੇ ਜਿਹੜੀ ਕੀਤੀ ਸੀ, ਫੈਡਰਲ ਕੇਸ ਵੱਲੋਂ ਕੀਤੀ ਇਹਨਾਂ ਨੇ, ਠੀਕ ਹੈ। ਇਹ ਹੁਣ ਖਬਰ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ ਤਾਂ ਕਿ ਤੁਹਾਨੂੰ ਇਨਫੋਰਮੇਸ਼ਨ ਜੀ ਰਵੇ। ਤੇ ਓਵਰਰੀਚ ਕੀਤਾ, ਨਹੀਂ ਓਵਰਰੀਚ ਕੀਤਾ, ਸਜ਼ਾ ਦੇਣੀ ਜ਼ਰੂਰੀ ਸੀ, ਨਹੀਂ ਸੀਗੀ, ਚਾਰजेस ਫਾਈਲ ਕਰਨੇ, ਉਹ ਸਭ ਤੁਹਾਡੇ ਤੇ ਆ। ਮਤਲਬ ਕਿ ਇਹ ਜਿਹੜੀ ਇਹ ਵਾਲੀ ਸਰਕਾਰ ਹੈ ਕੀ ਕਰਦੀ ਪਈ ਆ, ਉਹ ਚੀਜ਼ ਤੁਹਾਡੇ ਮੁੰਡੇ ਜਿਹੜੀ ਰੱਖ ਰਹੇ ਆ। ਸੋ ਇਹ ਕੀ ਕਹਿੰਦੇ ਆ ਕਿ ਇਹਨੇ ਜਿਹੜੀ ਗ੍ਰੀਨ ਕਾਰਡ ਦੀ ਐਪਲੀਕੇਸ਼ਨ ਜਿਹੜੀ ਫਾਈਲ ਕੀਤੀ ਸੀਗੀ, ਠੀਕ ਹੈ, ਤੇ ਹੁਣ ਗ੍ਰੀਨ ਕਾਰਡ ਦੇ ਹੁਣ ਡਿਟੇਲ ਨਹੀਂ ਪਤਾ ਕਿ ਇਹਨੇ ਕਿਹਨੇ ਫਾਈਲ ਕੀਤੀ ਸੀ, ਇਹਨੇ ਪੈਰਾਲੀਗਲ ਤੋਂ ਫਾਈਲ ਕਰਾਈ ਸੀਗੀ ਜਾਂ ਕਿੱਦਾਂ ਸੀਗਾ। ਤੇ ਇਹ ਚੀਜ਼ ਇੰਪੋਰਟੈਂਟ ਜਿਹੜੀ ਆ ਜਾਂਦੀ ਆ। ਤੇ ਕਈ ਵਾਰੀ ਜਿੱਦਾਂ ਆਪਾਂ ਤੁਸੀਂ ਦੇਖ ਲਓ ਕਿ ਸ਼ੋਅ ਤੇ ਵੀ ਦੱਸਿਆ ਕਿ ਪੈਰਾਲੀਗਲ ਵਗੈਰਾ ਜਿੱਦਾਂ ਕਈ ਵਾਰੀ ਫਾਰਮ ਵਗੈਰਾ ਭਰ ਦਿੰਦੇ ਆ, ਠੀਕ ਹੈ, ਡਿਟੇਲ ਨਹੀਂ ਦੱਸਦੇ, ਜਿੱਦਾਂ ਵਿੱਚ ਉਹਦੇ ਹੁੰਦਾ ਕਿ ਤੁਸੀਂ ਹਥਿਆਰ ਚਲਾਉਣਾ ਜਾਣਦੇ ਆ, ਤੁਹਾਡੀ ਕਦੀ ਟ੍ਰੇਨਿੰਗ ਤਾਂ ਨਹੀਂ ਹੋਈ, ਤੁਸੀਂ ਕਿਸੇ ਗਵਰਨਮੈਂਟ ਸੰਸਥਾ ਲਈ ਕੰਮ ਤਾਂ ਨਹੀਂ ਕੀਤਾ, ਤੁਸੀਂ ਕਦੀ ਅਰੈਸਟ ਤਾਂ ਨਹੀਂ ਹੋਏ। ਤੇ ਕਈ ਵਾਰੀ ਲੋਕੀ ਵੀ ਨਹੀਂ ਦੱਸਣਾ ਚਾਹੁੰਦੇ ਆ, ਕਿੱਦਾਂ ਉਹਨਾਂ ਨੂੰ ਨੌਲੇਜ ਨਹੀਂ ਹੁੰਦੀ ਹਨ। ਤੇ ਹੁਣ ਉਹ ਜ਼ਾਹਿਰ ਜੀ ਗੱਲ ਹੈ ਕਿ ਜੇ ਇਹ ਗ੍ਰੀਨ ਕਾਰਡ ਫਾਈਲ ਕਰ ਰਿਹਾ ਸੀਗਾ ਤੇ ਐਲੀਜੀਬਲ ਹੋਊਗਾ, ਕੋਈ ਬੇਸਿਸ ਹੋਊਗਾ ਫੈਮਿਲੀ ਬੇਸ ਦਾ, ਏਦਾਂ ਮਤਲਬ ਸਿੱਧੇ ਤਰੀਕੇ ਇਹ ਆ ਸਕਦਾ ਸੀਗਾ, ਤੁਸੀਂ ਆਪਣਾ ਡਿਸਕਲੋਜ਼ ਕਰਨਾ ਹੁੰਦਾ। ਤੇ ਜ਼ਿਆਦਾਤਰ ਕੀ ਹੁੰਦਾ ਕਿ ਇਹ ਬਰੀਕੀਆਂ 'ਚ ਜਿੱਦਾਂ ਹੁੰਦੇ ਪੈਰਾਲੀਗਲ ਜਾਂਦੇ ਨਹੀਂ,
ਤੇ ਉਹ ਜਿੱਦਾਂ ਫਾਰਮਸ ਦਾ, ਠੀਕ ਹੈ, ਇਧਰੋਂ ਉਧਰੋਂ। ਹੁਣ ਜਿਹੜਾ ਪੈਰਾਲੀਗਲ ਉਹਦੀ ਲਾਅ ਸਕੂਲ 'ਚ ਨਹੀਂ ਟ੍ਰੇਨਿੰਗ ਹੋਈ, ਉਹਨੇ ਕਦੀ ਲਾਅ ਫਰਮ ਦੇ ਵਿੱਚ ਉਸ ਲੈਵਲ ਤੇ ਅਟਰਨੀ ਲੈਵਲ ਤੇ ਕੰਮ ਨਹੀਂ ਕੀਤਾ। ਨਹੀਂ ਕੀਤਾ। ਤੇ ਇਹ ਕੀ ਹੈ ਕਿ ਗੱਲਾਂ ਬਾਤਾਂ ਨੂੰ ਥੋੜੇ ਜਿਹੇ ਜ਼ਿਆਦਾ ਸ਼ੇਅਰ ਹੁੰਦੇ ਆ, ਕਿਉਂਕਿ ਰੂਲ ਲੱਗਦੇ ਨਹੀਂ ਉਹਨਾਂ ਤੇ ਆਪਾਂ ਸੋਸ਼ਲ ਮੀਡੀਆ ਤੇ ਵੀ ਕਈ ਵਾਰੀ ਦੇਖਦੇ ਆ ਪੁੱਠੀਆਂ ਸਲਾਹਾਂ ਲੋਕਾਂ ਨੂੰ, ਜਿਹੜਾ ਜੋ ਕਮਿਊਨਿਟੀ ਦਾ ਸੱਤਿਆਨਾਸ਼ ਇਸ ਵੇਲੇ ਕਰ ਰਹੇ ਕਿੱਦਾਂ ਕਰਦੇ ਆ। ਬੰਦੇ ਦੀ ਤਰੀਕ ਨੂੰ ਪੁੱਠੀ ਸਲਾਹ ਦੇ ਦੇਣੀ ਕਿ ਤਰੀਕ ਤੇਰੀ ਅੱਗੇ ਲੈ ਲੈਣੀ ਆ, ਉਹਦੇ ਵਿੱਚ ਡਾਕੂਮੈਂਟ ਫਾਈਲ ਕਰ ਦੇਣੇ, ਝੂਠੇ ਮੈਡੀਕਲ ਲਗਾ ਦੇਣੇ। ਇਹ ਚੀਜ਼ਾਂ ਜਿਹੜੀਆਂ ਆਪਣੀ ਕਮਿਊਨਿਟੀ ਨੂੰ ਕਾਫੀ ਹਰਟ ਕਰ ਰਹੀਆਂ। ਉਹ ਕਈ ਵਾਰੀ ਮੈਂ ਲੋਕਾਂ ਤੋਂ ਪੁੱਛਿਆ ਵੀ ਕਿ ਜੱਜ ਜਿਹੜੇ ਆ ਉਹ ਟਸ ਤੋਂ ਮਸ ਹੋਣ ਨਹੀਂ ਦਿੰਦੇ, ਉਹ ਕਹਿੰਦੇ ਤਰੀਕ ਭੁਗਤੋ ਆ ਕੇ। ਇਹਦੇ ਵਿੱਚ ਹੁਣ ਜਿਹੜੀ ਗੱਲ, ਫਿਰ ਮੈਂ ਜਦੋਂ ਕਲਾਇੰਟਾਂ ਤੋਂ ਪੁੱਛਦਾ ਕਿ ਕੀ ਹਿਸਾਬ ਕਿਤਾਬ ਕੀ ਆ, ਉਹ ਕਹਿੰਦੇ ਇਹਨਾਂ ਦੇ ਨਾ ਅੱਗੇ ਤੋਂ ਅੱਗੇ ਨੰਬਰ ਸਰਕੂਲੇਟ ਹੁੰਦੇ ਆ ਕਿ ਸਾਡੇ ਕੋਲ ਨੰਬਰ ਆਇਆ ਹੈਗਾ ਪੈਰਾਲੀਗਲ ਦਾ। ਤੇ ਮੈਂ ਓਕੇ। ਕਿਹਾ ਹੈ ਕੌਣ ਆ ਬੰਦਾ, ਕਹਿੰਦੇ ਪਤਾ ਨਹੀਂ। ਤੇ ਉਹ ਪੈਰਾਲੀਗਲ ਨੇ, ਉਹ ਕਹਿੰਦਾ, ਮੈਂ ਕਿਹਾ ਤੈਨੂੰ ਪਤਾ ਉਹਨੇ ਕੀ ਪਾਇਆ ਤੇਰਾ ਤਰੀਕ ਅੱਗੇ ਲੈਣ ਲਈ? ਉਹ ਕਹਿੰਦਾ ਨਹੀਂ ਪਤਾ। ਤੇ ਉਹ ਆਪਣੇ ਵੱਲੋਂ ਹੀ ਕੋਈ ਵੀ ਚੀਜ਼ ਜਿੱਦਾਂ ਮੋਸ਼ਨ ਉਹਨਾਂ ਦੇ ਹੱਥ ਸੈਂਪਲ ਲੱਗਾ ਹੁੰਦਾ ਉਹ ਪਾ ਦਿੰਦੇ ਆ, ਬੰਦੇ ਦਾ ਪੂਰਾ ਜਿਹੜਾ ਕੰਮ ਜਿਹੜਾ ਖਰਾਬ ਕਰ ਦਿੰਦੇ ਆ। ਕਿਉਂਕਿ ਜਿਹੜੇ ਲੋਕੀ ਆਪਣੇ ਉਹ ਇਸ ਵੇਲੇ ਹੈਗੇ ਥੋੜੀ ਡੈਸਪਰੇਸ਼ਨ ਸਿਚੁਏਸ਼ਨ ਦੇ ਵਿੱਚ ਕਿ ਪਤਾ ਨਹੀਂ ਤਰੀਕ ਅੱਗੇ ਵੱਧ ਜਾਵੇ। ਕਈ ਵਾਰੀ ਮਾੜਾ ਜੱਜ ਜਿਹੜਾ ਰੇਟਿੰਗ ਘੱਟ ਹੁੰਦੀ ਆ, ਉਹ ਤੋਂ ਬਚਣ ਦੇ ਖਾਤਰ ਜਿਹੜਾ ਕਿ ਵਕੀਲ ਦੀ ਨਾ ਸਲਾਹ ਸੁਣਦੇ ਹੋਏ ਉਹ ਪੈਰਾਲੀਗਲਾਂ ਦੀ ਸਲਾਹ ਸੁਣਦੇ ਆ। ਪੈਰਾਲੀਗਲ ਕਈ ਵਾਰੀ ਨਾ ਝੂਠੀ ਵਿੱਚ ਜਿਹੜੀ ਚੀਜ਼ ਲਿਖ ਦਿੰਦੇ ਆ, ਤੇ ਕਈ ਵਾਰੀ ਵਕੀਲਾਂ ਦੇ ਖਿਲਾਫ ਵੀ ਜਿਹੜੀ ਲਿਖ ਦਿੰਦੇ ਆ। ਉਹ ਜਦੋਂ ਕੋਰਟ ਵਾਪਸ ਆਉਂਦੀ ਉਹ ਪੁੱਛਦੀ ਹੈ ਕਿ ਕੀ ਹੋਇਆ ਸੀਗਾ, ਕਿੱਦਾਂ ਹੋਇਆ ਸੀਗਾ। ਉਹ ਹਰੇਕ ਚੀਜ਼ ਜਿਹੜੀ ਡਾਕੂਮੈਂਟ ਹੁੰਦੀ ਆ ਤੇ ਉਹਦਾ ਜਿਹੜਾ ਖਾਮਿਆਜਾ ਉਹ ਬੰਦੇ ਨੂੰ ਭੁਗਤਣਾ ਜਿੱਦਾਂ ਪੈ ਜਾਂਦਾ। ਸੋ ਇਹ ਹੈ ਕਿ ਆਪਣੀ ਜਿਹੜੇ ਕੇਸ ਦੀ ਜਿਹੜੀ ਵਾਗਡੋਰ ਆ ਨਾ, ਜਿਹੜਾ ਇਮੀਗ੍ਰੇਸ਼ਨ ਕੇਸ ਜਿਹੜਾ ਕੋਡ ਹੈਗਾ, ਉਹ ਪੈਰਾਲੀਗਲਾਂ ਦੇ ਹੱਥ ਨਾਲ ਜਿਹੜਾ ਕਰਿਆ ਕਰੋ। 2-3 ਠੀਕ ਆ, ਕਈ ਜਿਹੜੇ ਚੈਨਲ ਜਿਹੜੇ ਹੈਗੇ ਆ ਉਹਦੇ ਵਿੱਚ ਗੱਲ ਬੜੀ ਲੰਬੀ ਹੋ ਜਾਣੀ, ਪਰ ਉਹ ਕਈ ਵਾਰੀ ਕਲਾਇੰਟ ਫਾਰਵਰਡ ਕਰਦੇ। ਅੱਛਾ। ਉਹ ਕੁੜੀ ਆਖਿਆ ਕਿ ਕਹਿੰਦੀ ਕਹਿੰਦੀ ਕਮਿਊਨਿਟੀ ਦੇ ਵਕੀਲ ਹੈਗੇ ਆ, ਕਹਿੰਦੀ ਇਹਨਾਂ ਨੇ ਪੰਜਾਬੀਆਂ ਨੂੰ ਕਹਿੰਦੀ ਗਾਈਡ ਤਾਂ ਕਰਦੇ ਆ, ਪਰ ਕਹਿੰਦੀ ਇਨਫੋਰਮੇਸ਼ਨ ਤਾਂ ਦੱਸਦੇ ਨਹੀਂ ਅੱਗੋਂ ਕੀ ਕਰਨਾ। ਤੇ ਮੈਨੂੰ ਕਹਿੰਦੇ ਲੋਕੀ ਪੁੱਛਦੇ ਆ ਕਿ ਤੂੰ ਚੈਨਲ ਕਾਹਨੂੰ ਬਣਾਉਣਾ ਵਾ, ਤੇ ਕਹਿੰਦੀ ਮੈਂ ਕਮਿਊਨਿਟੀ 'ਚ ਕਲੈਰੀਫਾਈ ਕਰਨਾ। ਓਕੇ। ਹਾਂ, ਮਤਲਬ ਮੈਂ ਕਿਹਾ ਉਹ ਦੇਖ ਲਓ ਤੁਸੀਂ। ਮੈਂ ਕਿਹਾ ਲੈ, ਜਿਹੜਾ ਹੁਣ ਬੰਦਾ ਵਿਅਕਤੀ ਜਾ ਨਹੀਂ ਸਕਦਾ ਕੋਰਟ, ਉਹਨੇ ਕਲੈਰੀਫਾਈ ਕਰਨਾ ਕਿੱਦਾਂ? ਤੁਸੀਂ ਬਾਕੀ ਆਪ ਹਿਸਾਬ ਕਿਤਾਬ ਲਾ ਕੇ ਉਹ ਤੇ ਚੈਨਲ ਦਾ ਬਣਾਉਣਾ ਕਿ ਪਹਿਲੀ ਵੀਡੀਓ ਕਿੱਦਾਂ ਆ ਕੇ ਪੰਗਾ ਲੈ ਲਓ, ਸੁੱਟ ਦੋ ਉਹਦੇ ਨਾਲ ਕਿ ਮੈਂ ਏਦਾਂ ਕਰਨਾ। ਹੁਣ ਜਿਹੜਾ ਦੌਰ ਇਹਦੇ ਵਿੱਚ ਆਇਆ ਨਾ, ਕਿੱਦਾਂ ਤੁਸੀਂ ਗੱਲ ਸਾਰੇ ਜਾਣੇ ਸਮਝੋ ਕਿੱਦਾਂ। ਸਿਰਫ ਜਿਹੜਾ ਵਕੀਲ ਆ ਉਹ ਕੋਰਟ ਰੂਮ ਦੇ ਵਿੱਚ ਜਾ ਸਕਦਾ, ਠੀਕ ਹੈ। ਸੋ ਪੈਰਾਲੀਗਲ ਜਿਹੜਾ ਕੀ ਹੈਗਾ ਵਿੱਚ, ਉਹਦਾ ਕੋਰਟ ਰੂਮ ਦੇ ਵਿੱਚ ਕੋਈ ਕੰਮ ਨਹੀਂ ਹੈਗਾ। ਉਹਨੇ ਆਪਦਾ ਅੱਗੋਂ ਦੀ ਕੋਈ ਵਕੀਲ ਰੱਖਿਆ ਹੁੰਦਾ, ਜਿਹੜਾ ਅੱਗੋਂ ਦੇ ਵਕੀਲ ਰੱਖਿਆ ਹੁੰਦਾ ਤੁਸੀਂ ਸਮਝ ਸਕਦੇ ਆ ਕੌਣ ਉਹ ਵਕੀਲ ਹੈਗਾ, ਠੀਕ ਹੈ। ਉਹਨੂੰ ਪੰਜਾਬੀ ਬੋਲਣੀ ਆਉਂਦੀ ਆ ਨਹੀਂ ਆਉਂਦੀ ਆ, ਉਹਦਾ ਕਿੰਨਾ ਕੁ ਕਮਿਊਨਿਟੀ 'ਚ ਯੋਗਦਾਨ ਆ, ਉਹਨੂੰ ਕਿੰਨੀ ਕੁ ਆਪਣੀ ਟੈਨਸ਼ਨ ਹੋਣੀ ਹੈ। ਇਹ ਜਿਹੜਾ ਸੀਗਾ ਕਾਫੀ ਜਿਹੜਾ ਉਲਟ-ਪੁਲਟ ਦੀਆਂ ਐਪਲੀਕੇਸ਼ਨਾਂ ਪਾ ਦਿੰਦੇ ਆ। ਹੁਣ ਕਿਹੜੇ ਆ ਜੱਜ ਜਿੱਦਾਂ ਉਹ ਰੂਟੀਨ ਦੇ ਵਿੱਚ ਦੇਖ ਰਿਹਾ, ਠੀਕ ਆ, ਹਜ਼ਾਰਾਂ ਕੋਰਟ ਰੂਮ ਦੇ ਵਿੱਚ ਕੇਸ ਹੈਗੇ, ਆਪਣੀ ਕਮਿਊਨਿਟੀ ਦੇ ਹਜ਼ਾਰਾਂ ਦੇ ਵਿੱਚ ਕੇਸ ਜਿਹੜੇ ਹੈਗੇ ਆ। ਉਹ ਜਦੋਂ ਉਹਨਾਂ ਨੂੰ ਸੇਮ ਚੀਜ਼ਾਂ ਜਿੱਦਾਂ ਜਾਂਦੀਆਂ, ਸਭ ਤੋਂ ਜ਼ਿਆਦਾ ਮੇਨ ਚੀਜ਼ ਜਿਹੜੀ ਲੋਕਾਂ ਨੂੰ ਜਿਹੜਾ ਗੁੰਮਰਾਹ ਕਰਦੇ ਆ ਉਹ ਇਹ ਹੈ ਕਿ ਡਾਕਟਰ ਦਾ ਮੈਡੀਕਲ ਬਣਾ ਲਓ, ਤਰੀਕ ਅੱਗੇ ਹੋ ਜਾਣੀ ਹੈ ਸਾਰਿਆਂ ਨੂੰ। ਅੱਛਾ। ਉਹ ਈਮੇਲ ਕਈ ਵਾਰੀ ਨਾ ਲੋਕੀਆਂ ਨੂੰ ਦੇ ਦਿੰਦੇ ਆ, ਉਹ ਵਕੀਲ ਨਾਲ ਨਾ ਈਮੇਲ 'ਚ ਲੱਗ ਜਾਂਦੇ ਕਿ ਤੁਸੀਂ ਏਦਾਂ ਨਹੀਂ ਕੀਤਾ, ਓਦਾਂ ਨਹੀਂ ਕੀਤਾ, ਤੇ ਮਤਲਬ ਇੰਨਾ ਕੁ ਕੰਮ ਜਿਹੜਾ ਖਰਾਬ ਕਰ ਦਿੰਦੇ। ਉਹ ਜੱਜ ਜਦੋਂ ਉਹ ਚੀਜ਼ ਜਿਹੜੀ ਦੇਖਦੇ ਆ, ਜਿਹਦੀ ਗਾਂ ਵੀ ਜਿਹੜੀ ਤਰੀਕ ਆਣੀ ਹੈ ਨਾ 6 ਮਹੀਨੇ, ਜੱਜ ਉਹਦੀ ਕਹਿੰਦਾ ਕਿ ਤੂੰ ਹੁਣੇ ਜਿਹੜੇ 4 ਦਿਨ ਬਾਅਦ ਡਾਕੂਮੈਂਟ ਜਿਹੜਾ ਜਮ੍ਹਾਂ ਕਰਾ। ਤੇ ਅਲਟੀਮੇਟਲੀ ਕੀ ਹੁੰਦਾ ਕਿ ਉਹ ਜਾ ਸਕਦੇ ਨਹੀਂ ਕੋਰਟ ਰੂਮ ਦੇ ਵਿੱਚ, ਤੇ ਉੱਥੇ ਲੋਕਾਂ ਦਾ ਕੰਮ ਜਿਹੜਾ ਖਰਾਬ ਹੋ ਰਿਹਾ। ਇਹ ਹੁਣ ਇਨਫੋਰਮੇਸ਼ਨ ਦੱਸਣ ਦਾ ਮਤਲਬ ਕੀ ਹੈ? ਦੱਸਣ ਦਾ ਮਤਲਬ ਇਹ ਹੈਗਾ ਕਿ ਕਈ ਵਾਰੀ ਬੰਦੇ ਨੂੰ ਹੌਸਲਾ ਜਿਹੜਾ ਚਾਹੀਦਾ ਹੁੰਦਾ, ਉਹਨੂੰ ਇਹ ਝੂਠਾ ਜਿਹਾ ਥੋੜਾ ਹੌਸਲਾ ਦੇ ਦਿੰਦੇ ਆ। ਵਕੀਲ ਕਹਿੰਦਾ ਕਿ ਨਹੀਂ ਤੂੰ ਕੇਸ ਲੜ, ਠੀਕ ਹੈ। ਸਾਡਾ ਇੱਕ ਵੀਰ ਦਾ ਕੇਸ ਪਾਸ ਹੋਇਆ ਸੀਗਾ ਸੈਂਟਾਨਾ ਦੇ ਵਿੱਚ, ਬੜਾ ਡਿਫਿਕਲਟ ਕੋਰਟ ਹੈਗਾ। ਉਹਨੇ ਅਗਲੇ ਹਫਤੇ ਆਣਾ, ਵੀਡੀਓ ਆਪਣੀ ਕਰੂਗਾ, ਦੱਸੂਗਾ ਤੁਹਾਨੂੰ ਸਾਰਿਆਂ ਨੂੰ ਕਿ ਜੇ ਤੁਸੀਂ ਸਹੀ ਤਰੀਕੇ ਨਾਲ ਫਾਈਟ ਕਰੋ, ਸਾਰਾ ਆਪਣਾ ਡਾਕੂਮੈਂਟੇਸ਼ਨ ਵਗੈਰਾ ਕਰੋ, ਬੰਦੇ ਦਾ ਹੋ ਜਾਂਦਾ ਪਾਸ ਕੇਸ। ਜੇ ਤੁਸੀਂ ਉਸ ਲੈਵਲ ਤੇ ਚੀਜ਼ ਨੂੰ ਲੈ ਕੇ ਜਾਓ, ਜੇ ਤੁਸੀਂ ਚੀਜ਼ ਤੋਂ ਭੱਜੋ ਕਿ ਨਹੀਂ ਮੈਂ ਕੇਸ ਲੜਨਾ ਨਹੀਂ ਹੈ, ਮੈਂ ਡਾਕੂਮੈਂਟ ਜਮ੍ਹਾਂ ਨਹੀਂ ਕਰਾਣੇ, ਉਹ ਚੀਜ਼ ਤੁਹਾਡੇ ਅਗੇਂਸਟ ਜਾਂਦੀ ਹੈ। ਤੇ ਕਈ ਵਾਰੀ ਕੀ ਹੈ ਕਿ ਲੋਕੀ ਸੁਣੋ ਸੁਣਾਈ ਦੇ ਵਿੱਚ ਘਾਬਰ ਵੀ ਜਾਂਦੇ ਆ, ਠੀਕ ਹੈ। ਤੇ ਔਖੇ ਕੋਰਟ, ਔਖੇ ਜੱਜ ਜਿਹੜੇ ਹੈਗੇ ਆ ਭੱਜਣਾ ਚਾਹੁੰਦੇ ਆ, ਪਰ ਜੱਜ ਜਾਣ ਨਹੀਂ ਦਿੰਦੇ, ਉਹ ਟ੍ਰਾਂਸਫਰ ਕਰਨ ਨਹੀਂ ਦਿੰਦੇ, ਕਿਉਂਕਿ ਉਹਨਾਂ ਨੂੰ ਪਤਾ ਕਿ ਹਰੇਕ ਬੰਦਾ ਐਂਡ 'ਚ ਆ ਕੇ ਜਿਹੜਾ ਆਪਣਾ ਕੇਸ ਮੂਵ ਕਰਨ ਦੀ ਉਹ ਪਾਉਂਦਾ। ਉਹ ਚੀਜ਼ ਦਾ ਇੱਕ ਟ੍ਰੈਂਡ ਜਿਹਾ ਉਹਨਾਂ ਨੇ ਸਪੌਟ ਜਿਹੜਾ ਕਰ ਲਿਆ। ਸੋ ਪਹਿਲੀ ਚੀਜ਼ ਇਹ ਹੈ ਕਿ ਉਹ ਚੱਕਰਾਂ ਦੇ ਵਿੱਚ ਨਾ ਕਰੋ। ਜਿਹੜਾ ਤੁਹਾਨੂੰ ਟਾਈਮ ਜਿਹੜਾ ਬਚਿਆ ਹੁੰਦਾ ਨਾ ਤਰੀਕ ਦਾ, ਉਹਨੂੰ ਜਿਹੜਾ ਸੀਗਾ ਆਪਣੀ ਤੁਸੀਂ ਕੇਸ ਵੱਲ ਜਿਹੜਾ ਧਿਆਨ ਦਿਓ, ਕਿਉਂਕਿ ਜਿਹੜੇ ਸਟ੍ਰਿਕਟ ਜੱਜ ਆ ਉਹ ਜੀ ਕੇਸ ਜਿਹੜਾ ਆਪਣਾ ਹਿੱਲਣ ਨਹੀਂ ਦਿੰਦੇ। ਬਿਲਕੁਲ ਜੀ, ਠੀਕ ਆ। ਤੇ ਉਹ ਚੀਜ਼ ਵੱਲ ਜਿਹੜਾ ਧਿਆਨ ਆ। ਹੁਣ ਇਹਦੇ ਵਿੱਚ
ਕਿੱਦਾਂ ਕਿ ਇਨਫੋਰਮੇਸ਼ਨ ਤੁਹਾਨੂੰ ਦੱਸ ਸਕਦੇ ਆ, ਬਾਕੀ ਤੁਸੀਂ ਆਪ ਜੱਜ ਜਿਹੜਾ ਕਰਨਾ। ਜਦੋਂ ਆਪਾਂ ਇਨਫੋਰਮੇਸ਼ਨ ਦੱਸ ਵੀ ਰਹੇ ਹੁੰਦੇ ਆ, ਉਹਦੇ ਵਿੱਚ ਕੀ ਹੁੰਦਾ ਕਿ ਲਾਈਵ ਲੂਈਵ ਜਿਹੜੀ ਚੱਲ ਰਹੀ ਹੁੰਦੀ ਆ, ਉਹਦੇ ਵਿੱਚ ਵੀ ਦੋ ਕੁ ਜੋਕਰ ਆਪਣਾ ਘਰਵਾਲਾ ਜਿਹਾ ਪਿੱਟਣ ਲੱਗੇ ਹੁੰਦੇ, ਏਦਾਂ ਨਹੀਂ ਕੀਤਾ, ਓਦਾਂ ਨਹੀਂ ਕੀਤਾ, ਮੇਰਾ ਫੋਨ ਨਹੀਂ ਚੱਕਿਆ, ਨਹੀਂ ਕੀਤਾ, ਉਹ ਗੱਲਾਂ ਪਰੇ ਹੋ ਗਈਆਂ ਸਾਰੀਆਂ। ਮਤਲਬ ਕਿ ਹੁਣ ਕੀ ਹੈ ਕਿ ਤੁਹਾਡਾ ਟਾਈਮ ਬੇਸਿਕਲੀ ਖਰਾਬ ਕਰਦੇ ਆ ਇਹ, ਠੀਕ ਆ। ਆਪਣੇ ਆਪਣੇ ਕੇਸ ਵੱਲ ਜਿਹੜਾ ਧਿਆਨ ਦਿਓ, ਕਿਉਂਕਿ ਜਿਹੜੇ ਹੁਣ ਸਟੇਕਸ ਬੜੇ ਹਾਈ ਹੋ ਗਏ ਆ। ਜੇ ਤੁਸੀਂ ਕੇਸ ਵੱਲ ਧਿਆਨ ਜਿਹੜਾ ਦਓਗੇ, ਜੱਜ ਜਿਹੜਾ ਸੀਗਾ, ਹੁਣ ਜਦੋਂ ਅਗਲੇ ਹਫਤੇ ਤੁਸੀਂ ਦੇਖਣਾ ਕਿ ਸੈਂਟਾ ਐਨਾ ਵਰਗੇ ਕੋਰਟਾਂ ਦੇ ਵਿੱਚੋਂ ਵੀ ਬੰਦਾ ਪਾਸ ਕਰਾ ਲੈਂਦਾ ਕੇਸ, ਡਿਟੈਂਸ਼ਨ ਸੈਂਟਰਾਂ ਦੇ ਵਿੱਚੋਂ ਵੀ ਬੰਦਾ ਜਿਹੜਾ ਕੇਸ ਪਾਸ ਕਰਾ ਸਕਦਾ। ਸੋਸ਼ਲ ਮੀਡੀਆ ਤੇ ਜਾਓ, ਵੀਡੀਓ ਪਈਆਂ ਹੋਈਆਂ ਉਹਦੇ ਉੱਤੇ, ਉਹਦੇ ਵਿੱਚ ਜਿਹੜੇ ਬੰਦਿਆਂ ਨੂੰ ਭਾਵੇਂ ਕ੍ਰਿਮੀਨਲ ਮੁੱਦੇ ਵੀ ਜਿਹੜੇ ਸੀਗੇ, ਉਹਨੂੰ ਇੱਕ ਟੈਕਨੀਕੈਲਿਟੀ ਦੇ ਨਾਲ ਤੁਸੀਂ ਜਦੋਂ ਲੜਦੇ ਆ, ਉਹ ਕੇਸ ਤੋਂ ਤੁਸੀਂ ਬਚ ਸਕਦੇ ਆ, ਠੀਕ ਆ। ਬਾਕੀ ਹੁਣ ਕੀ ਹੁੰਦਾ ਕਿ ਤੁਸੀਂ ਦੇਖੋਗੇ ਕੋਈ ਵੀ ਵਿਅਕਤੀ ਹੈਗਾ ਕਿਸੇ ਵੀ ਕਿੱਤੇ 'ਚ ਹੈਗਾ, ਲੱਤਾਂ ਲੁੱਤਾਂ ਖਿੱਚਣ ਵਾਲੇ, ਠੀਕ ਆ, ਕਈ ਤਰ੍ਹਾਂ ਦੇ ਵਿਅਕਤੀ ਤੁਹਾਨੂੰ ਜਿਹੜੇ ਮਿਲ ਜਾਣੇ ਆ ਹੁਣ, ਸਪੈਸ਼ਲੀ ਜਦੋਂ ਮੌਕਾ ਜਿਹੜਾ ਇਦਾਂ ਦਾ ਆਉਂਦਾ। ਪਰ ਇਹ ਹੈ ਕਿ ਤੁਸੀਂ ਆਪਣਾ ਜਿਹੜਾ ਨਾ ਡਟ ਕੇ ਜਿਹੜਾ ਆਪਣਾ ਕੇਸ ਵੱਲ ਜਿਹੜਾ ਫੋਕਸ ਕਰੋ। ਚੀਜ਼ਾਂ ਸਾਰੀਆਂ ਉਦਾਂ ਦੀਆਂ ਸਟ੍ਰਿਕਟ ਹੋਈਆਂ ਹੈਗੀਆਂ, ਪਰ ਜਿਹੜਾ ਰੂਲ ਆਫ ਲਾਅ ਉਹ ਇਦਾਂ ਹੀ ਹੈ। ਜੇ ਜੱਜ ਆਪਣਾ ਨਜਾਇਜ਼ ਕੇਸ ਡਿਨਾਈ ਕਰਦਾ, ਉਹਨੂੰ ਆਪਾਂ ਉੱਤੇ ਜਿਹੜਾ ਲੈ ਕੇ ਜਾ ਸਕਦੇ ਆ, ਉਹਨੂੰ ਆਪਾਂ ਚੈਲੰਜ ਕਰ ਸਕਦੇ ਆ, ਪਰ ਸਹੀ ਜਿਹੜੀ ਕਾਰਵਾਈ ਰੱਖਣੀ ਆ। ਕਿਸੇ ਦੀ ਜੇ ਕੋਈ ਅਰੈਸਟ ਹੋਈ ਆ ਯੂਐਸ ਦੇ ਵਿੱਚ, ਉਹ ਦੱਸਣੀ ਹੈ। ਕਿਸੇ ਦੀ ਕੋਈ ਜਿਹੜੀ ਆਪਣੀ ਕੰਟਰੀ ਦੇ ਵਿੱਚ ਕੋਈ ਵੀ ਮੁੱਦਾ ਸੀਗਾ, ਉਹ ਹਰੇਕ ਚੀਜ਼ ਜਿਹੜੀ ਦੱਸਣੀ ਹੈ, ਠੀਕ ਹੈ। ਜਿੱਦਾਂ ਹੁਣ ਸੌਰੀ ਮੈਂ ਵਿੱਚ ਤੁਹਾਨੂੰ ਟੋਕ ਰਿਹਾ, ਜਿੱਦਾਂ ਹੁਣ ਬੰਦਾ ਜਦੋਂ ਬਾਰਡਰ ਤੇ ਆਉਂਦਾ, ਜਦੋਂ ਫੜਿਆ ਜਾਂਦਾ, ਇਹਦਾ ਮਤਲਬ ਉਹ ਚੀਜ਼ ਦੱਸਣੀ ਆ। ਹਾਂਜੀ, ਬਿਲਕੁਲ ਦੱਸਣੀ ਆ। ਬਾਰਡਰ ਦੇ ਵਿੱਚ ਸਾਰੀ ਟ੍ਰੈਫਿਕ ਟਰੂਫਿਕ ਟਿਕਟ ਹਰੇਕ ਚੀਜ਼ ਸਟਾਪ ਆ। ਕੋਈ ਲੜਾਈ ਹੋਈ ਆ, ਇੱਥੇ ਹੋਈ ਆ, ਯੂਰਪ 'ਚ ਹੋਈ ਆ, ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਨਾ, ਉਹਦੇ ਕਰਕੇ ਜਿਹੜੀ ਪ੍ਰੋਬਲਮ ਜਿਹੜੀ ਪੈ ਜਾਂਦੀ ਹੈ। ਆਪਣੇ ਕੇਸ ਦੀ ਆਪ ਪੈਰਵਾਈ ਕਰਨੀ ਆ, ਡਾਇਰੈਕਟ ਜਿਹੜਾ ਕੰਮ ਕਰਨਾ। ਕਿਸੇ ਵੀ ਜਿਹੜਾ ਪੈਰਾਲੀਗਲ ਉਹਨਾਂ ਤੋਂ ਕਿਸੇ ਨੂੰ ਵੀ ਇਨਵੋਲਵ ਕਰਕੇ, ਇੱਕ ਆਪਣੀ ਕਮਿਊਨਿਟੀ 'ਚ ਬੜਾ ਹੈਗਾ ਕਿ ਇੰਟਰਪ੍ਰੇਟਰ ਵਿੱਚੋਂ ਦੀ ਕਰ ਲਿਆ, ਜਿਹੜਾ ਕਮਿਊਨਿਟੀ ਜਿਹੜੇ ਬੈਠੇ ਆ ਨਾ ਤੋਂ ਕਰ ਲਿਆ ਕਿ ਡਾਕੂਮੈਂਟ ਦੀ ਹੈਲਪ ਲੈ ਲਈ। ਕੁਛ ਨਹੀਂ ਕਰਨਾ, ਸਿੱਧੇ ਜਿਹੜਾ ਸੀਗਾ ਡਾਇਰੈਕਟ ਵਕੀਲ ਦੇ ਆਫਿਸ ਦੇ ਨਾਲ ਜਿਹੜਾ ਕੰਮ ਕਰਨਾ, ਠੀਕ ਹੈ। ਠੀਕ ਹੈ ਜੀ। ਤੇ ਉਹ ਚੀਜ਼ ਦੇ, ਕਿਉਂਕਿ ਉਹ ਕੋਰਟ ਦੇ ਵਿੱਚ ਹਰੇਕ ਚੀਜ਼ ਦਾ ਜਿਹੜਾ ਪ੍ਰਭਾਵ ਪੈਂਦਾ, ਠੀਕ ਹੈ। ਸੋ ਉਹ ਵਿੱਚ ਤੁਹਾਨੂੰ ਪਾਉਣ ਦੀ ਲੋੜ ਨਹੀਂ ਹੈਗੀ, ਠੀਕ ਹੈ। ਸਿੱਧੇ ਜਿਹੜਾ ਹੈਗਾ, ਐਟਲੀਸਟ ਤੁਸੀਂ ਸਾਡੇ ਆਫਿਸ ਨਾਲ ਡੀਲ ਕਰਦੇ ਆ, ਤੁਹਾਨੂੰ ਇਹਨਾਂ ਨੂੰ ਵਿੱਚ ਪਾਉਣ ਦੀ ਲੋੜ ਨਹੀਂ ਹੈਗੀ। ਤਾਂ ਕਰਕੇ ਭੱਜਦੇ ਆ ਇਹ, ਠੀਕ ਆ, ਤਾਂ ਕਰਕੇ ਮੱਚਦੇ ਆ, ਭੱਜਦੇ ਆ। ਕਿਉਂ? ਕਿਉਂਕਿ ਉਹ ਕਹਿੰਦੇ ਕਿ ਇਹਨਾਂ ਨੇ ਮਿਡਲਮੈਨ ਵਿੱਚੋਂ ਦੀ ਖਤਮ ਕਰਤਾ। ਮਿਡਲਮੈਨ ਦੀ ਵਿੱਚ ਲੋੜ ਹੀ ਨਹੀਂ ਹੈਗੀ ਕੋਈ, ਕਿਉਂਕਿ ਸਟਾਫ ਪੰਜਾਬੀ ਬੋਲਦਾ, ਹਿੰਦੀ ਬੋਲਦਾ। ਤੁਸੀਂ ਆ ਕੇ ਆਪਣੀ ਹੱਡ ਬੀਤੀ ਦੱਸੋ, ਉਹ ਪੇਪਰ ਤੇ ਜਾਊਗੀ, ਪ੍ਰੈਜ਼ੈਂਟ ਹੋਊਗਾ, ਸਾਰੇ ਆਪਣੇ ਡਾਕੂਮੈਂਟ ਰਿਵਿਊ ਕਰੋ। ਤੇ ਇਹ ਚੀਜ਼ ਸੀਗੀ ਜਿਹੜੀ, ਤਾਂ ਕਰਕੇ ਕੀ ਹੈਗਾ ਕਿ ਆਪਣੇ ਜਦੋਂ ਕੋਰਟ ਦੇ ਵਿੱਚ ਜਾਂਦੇ ਆ, ਬੰਦੇ ਦਾ ਸਟੈਂਡ ਬੜਾ ਤਗੜਾ ਹੁੰਦਾ। ਜੱਜ ਸਾਹਿਬ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਦੇਖਦੇ ਆ, ਨੋਟ ਕਰਦੇ, ਠੀਕ ਹੈ। ਤੇ ਇਹ ਹੁਣ ਜਿਹੜੀਆਂ ਚੀਜ਼ਾਂ ਕਿੱਦਾਂ ਸੀਗੀਆਂ ਕਿ ਤੁਹਾਨੂੰ ਆ ਕੇ ਜਦੋਂ ਦੱਸੀ ਦੀਆਂ ਸਾਰੀਆਂ, ਠੀਕ ਹੈ, ਹਮੇਸ਼ਾ ਤੁਹਾਡੇ ਨਾਲ ਸਿੱਧੇ ਡਾਇਰੈਕਟਲੀ ਜਿਹੜਾ ਵਿਚਰੀਦਾ। ਇਸ ਚੀਜ਼ ਕਰਕੇ ਜਿਹੜਾ ਸੀਗਾ ਮੈਸੇਜ ਜਿਹੜਾ ਮੱਚਦੇ ਵੀ ਕਈ ਬੰਦੇ ਆ। ਤੇ ਆਪਣਾ ਕੰਮ ਇਹੀ ਹੈਗਾ ਕਿ ਟਾਈਮ ਟੂ ਟਾਈਮ ਆਣਾ, ਤੁਹਾਨੂੰ ਦੱਸਣਾ ਕਿ ਕੋਰਟਾਂ ਦੇ ਵਿੱਚ ਕੀ ਚੱਲਦਾ, ਸਿਸਟਮ ਕਿੱਥੇ ਸਟੈਂਡ ਕਰਦਾ ਹੈਗਾ, ਤਾਂ ਕਿ ਬੰਦੇ ਜਿਹੜੇ ਉਹਨਾਂ ਨੂੰ ਐਗਜ਼ੈਕਟ ਸਿਚੁਏਸ਼ਨ ਜਿਹੜੀ ਪਤਾ ਲੱਗਦੀ ਰਹੇ। ਇਹ ਹੁਣ ਕਿਊਬਾ ਵਾਲੀ ਜਿਹੜੀ ਖਬਰ ਸੀਗੀ, ਕਿਊਬਨ ਬੰਦੇ ਦੀ ਖਬਰ ਸੀਗੀ, ਬੰਦਾ ਕਹਿ ਸਕਦਾ ਕਿ ਇਹਦਾ ਮੇਰੇ ਨਾਲ ਕੀ ਲੈਣਾ ਦੇਣਾ। ਤੇ ਤੁਹਾਨੂੰ ਉਹੀ ਕਿਹਾ ਸੀਗਾ ਕਿ ਤੁਹਾਨੂੰ ਖਬਰ ਦੱਸਣੀ ਹੈ, ਤੁਸੀਂ ਆਪ ਕਿਤੋਂ ਜੱਜ ਕਰੋ ਕਿ ਕਿੱਦਾਂ ਬੰਦਾ ਫਸਿਆ। ਮੇਰੇ ਹਿਸਾਬ ਨਾਲ ਇਹ ਬੰਦਾ ਵਿਚਾਰਾ ਫਸ ਹੀ ਗਿਆ। ਇਹਦਾ ਜਿੰਨੇ ਵੀ ਗ੍ਰੀਨ ਕਾਰਡ ਦੀ ਐਪਲੀਕੇਸ਼ਨ ਭਰੀ ਸੀਗੀ, ਉਹਦੇ ਵਿੱਚ ਸਵਾਲ ਸੀਗੇ ਕਿ ਤੁਸੀਂ ਆਪਣੀ ਜਿਹੜੀ ਮੈਂਬਰਸ਼ਿਪ ਹੈਗੀ ਆ, ਕਿ ਤੁਸੀਂ ਹਥਿਆਰ ਦੀ ਤੁਹਾਡੀ ਟ੍ਰੇਨਿੰਗ ਹੋਈ ਹੈ ਕਿ ਨਹੀਂ ਹੋਈ ਆ, ਉਹਦੇ ਬਾਰੇ ਇਹਨੇ ਨੋ ਕਰਤਾ ਸੀਗਾ। ਉਹ ਚੀਜ਼ ਤੋਂ ਫਸਿਆ ਇਹ, ਓਕੇ। ਕਿਉਂਕਿ ਇਹ 에ਅਰ ਫੋਰਸ ਦੇ ਵਿੱਚ ਕੰਮ ਕਰਦਾ ਸੀਗਾ। ਕਿਸਮਤ ਇਹਦੀ ਮਾੜੀ ਇਹ ਕਿ ਇਹ ਕਿਊਬਾ ਦਾ ਸੀਗਾ। ਹੁਣ ਕਿਊਬਾ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਯੂਐਸ ਦੇ ਨਾਲ ਵਿਵਾਦ ਵੀ ਜਿਹੜਾ ਰਿਹਾ। ਬਿਲਕੁਲ। ਤੇ ਕਿਊਬਨ ਮਿਸਾਈਲ ਕ੍ਰਾਈਸਿਸ ਬਹੁਤ ਵੱਡੀ ਚੀਜ਼ ਸੀਗੀ ਉਦੋਂ, ਤਾਂ ਦੁਨੀਆ 'ਚ ਵਰਲਡ ਵਾਰ ਲੱਗਣ ਵਾਲੀ ਸਥਿਤੀ ਬਣੀ ਪਈ ਸੀ। ਉਹ ਜੀ ਇਹਦਾ ਕੇਸ ਐਡਾ ਹਾਈਲਾਈਟ ਕਰਤਾ ਉਹਨਾਂ ਨੇ ਕਿ ਇਹਨੇ ਕਿਊਬਾ ਦੇ ਵਿੱਚ ਕੰਮ ਕੀਤਾ, 에ਅਰ ਫੋਰਸ ਦੇ ਵਿੱਚ ਕੰਮ ਕੀਤਾ, ਇਹਨੇ ਜਾਣ ਕੇ ਨਹੀਂ ਦੱਸਿਆ। ਉਹਦੀ ਸੋਸ਼ਲ ਮੀਡੀਆ ਤੋਂ ਫੋਟੋ ਚੱਕ ਲਈ, ਕਿਸੇ ਜਹਾਜ਼ ਦੇ ਨਾਲ ਉਹਦੀ ਫੋਟੋ ਸੀਗੀ। ਉਹ ਉਹਨਾਂ ਨੇ ਸਬੂਤ ਜਿਹੜਾ ਪੇਸ਼ ਕਰਤਾ। ਇਹਦੇ ਵਿੱਚ ਅਟਰਨੀ ਜਨਰਲ ਪੈਮ ਬੌਂਡੀ, ਜਿਹਦੀ ਸਿੱਧੇ ਤੁਸੀਂ ਦੇਖ ਲਓ ਟਰੰਪ ਲੈਵਲ ਤੇ ਗੱਲਬਾਤ ਆ। ਮਤਲਬ ਤੁਹਾਨੂੰ ਇਹ ਦੱਸ ਰਿਹਾ ਕਿ ਯਾਰ ਕਿੱਥੋਂ ਗੱਲ, ਅਮਰੀਕਾ ਦੀ ਸਭ ਤੋਂ ਵੱਡੀ ਵਕੀਲ ਆ ਗਈ। ਅਮਰੀਕਾ ਦੀ ਸਭ ਤੋਂ ਵੱਡੀ ਵਕੀਲ ਆ ਗਈ। ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਚੱਕ ਲਿਆ। ਉਹ ਕੀ ਹੁਣ ਕਰਦੇ ਆ, ਉਹ ਬਣਾਉਣਾ ਚਾਹੁੰਦੇ ਆ ਲੈਸਨ ਕਿ ਏਦਾਂ ਸੀਗਾ। ਤੁਸੀਂ ਦੇਖੋ ਕੋਈ ਟਰੱਕ ਵਾਲੇ ਵੀਰ ਦਾ ਹਾਦਸਾ ਹੁੰਦਾ, ਉਹਦਾ ਲੈਸਨ। ਉਹ ਮਤਲਬ ਕਿ ਇਮੀਗ੍ਰੈਂਟਾਂ ਦੇ ਪਿੱਛੇ ਤਾਂ ਏਦਾਂ ਪਏ ਹੋਏ ਆ। ਹੁਣ ਉਹਦੇ ਵਿੱਚ ਮੈਨੂੰ ਦੱਸੋ, ਨਕੰਮੇ ਜਿਹੜੇ ਪੈਰਾਲੀਗਲ ਤੁਹਾਨੂੰ ਆ ਕੇ ਇੱਧਰ ਉੱਧਰ ਦੱਸਦੇ ਯਾਰ ਇਹਨਾਂ ਨੇ ਕੀ ਕਰਨਾ। ਮਤਲਬ ਇਹ ਤਾਂ ਤੁਹਾਨੂੰ ਆਲਰੇਡੀ ਪੁੱਠੇ ਰਾਹ ਪਾ ਦਿੰਦੇ ਆ, ਠੀਕ ਹੈ ਕਿ ਨਹੀਂ ਜੀ। ਚੰਗੇ ਭਲੇ ਜਿੱਥੇ ਜਿੱਥੇ ਤੁਹਾਡੇ ਜਿਹੜੇ ਵਕੀਲ ਦੇ ਕੋਲ ਕੇਸ ਚੱਲਦੇ ਨਾ, ਉਹਨਾਂ ਨੂੰ ਜਿਹੜਾ ਤੁਹਾਡਾ ਵਕੀਲ ਹੈਗਾ ਉਹਨੂੰ ਉੱਥੇ ਰਹਿਣ ਦਿਓ। ਆਪਾਂ ਇਹ ਨਹੀਂ ਕਹਿੰਦੇ ਕਿ ਵਕੀਲ ਚੇਂਜ ਕਰੋ, ਕੁਛ ਹੈਗਾ ਉਹਨੂੰ ਕਰਨ ਦਿਓ। ਉਹ ਕਈ ਵਾਰੀ ਕੀ ਆਂਦਾ ਕਿ ਭਾਜੀ ਸਾਡੇ ਕੋਲ ਕੇਸ ਆਉਂਦੇ ਆ, ਵਿੱਚ ਪੈਰਾਲੀਗਲ ਨੇ ਲੱਤ ਫਸਾਤੀ, ਵਕੀਲ ਨੇ ਕੇਸ ਛੱਡਤਾ, ਫਿਰ ਉਹ ਬੰਦਾ ਆਪਣੇ ਕੋਲ ਆ ਰਿਹਾ,
ਉਹਨੂੰ ਜਦੋਂ ਦੇਖੀ ਤਾਂ ਮੈਂ ਕਿਹਾ ਯਾਰ ਤੇਰਾ ਜੇ ਸਹੀ ਤੇਰਾ ਕੰਮ ਕਰ ਰਿਹਾ ਸੀਗਾ ਵਕੀਲ ਸਾਰਾ, ਤੈਨੂੰ ਮਤਲਬ ਵਿੱਚ ਜਿਹੜਾ ਵਿਚੋਲਾ ਪਵਾਉਣ ਦੀ ਲੋੜ ਕੀ ਸੀਗੀ? ਤੇ ਉਹ ਵਿਚੋਲੇ ਜਿਹੜੇ ਹੈਗੇ ਉਹਨਾਂ ਨੇ ਕਰਨਾ ਕੁਛ ਨਹੀਂ, ਕੋਰਟ ਕੂਟ ਨਹੀਂ ਜਾ ਸਕਦੇ, ਉਹ ਬਹੁਤ ਆਪਣੀ ਕਮਿਊਨਿਟੀ ਦਾ ਜਿਹੜਾ ਕੰਮ ਖਰਾਬ ਕਰਦੇ ਪਏ ਆ। ਤੁਸੀਂ ਫਿਗਰ ਆਊਟ ਕਰੋ ਹੁਣ ਜਾ ਕੇ ਵਿਚੋਲੇ ਕੌਣ ਕੌਣ ਹੈਗੇ ਆ, ਠੀਕ ਆ। ਤੇ ਇਹ ਮਚੇ ਹੋਣੇ ਆ, ਕੱਲ ਪਰਸੋਂ ਦੇਖਿਓ ਸਾਰੇ ਵੀਡੀਓ ਤੇ ਵੀਡੀਓ, ਜਦੋਂ ਕੁਝ ਕਹਿ ਦਈਦਾ ਫਿਰ ਚਾਲੂ ਹੋ ਚਲੋ ਜਾਂਦੇ ਆ, ਠੀਕ ਆ। ਇਹਨਾਂ ਨੇ ਹਟਣਾ ਨਹੀਂ, ਚਲੋ ਤੁਸੀਂ ਆਪਣਾ ਕੰਮ ਖਿੱਚ ਕੇ ਰੱਖੋ। ਸੋ ਹਾਸੇ ਵਾਲੀ ਗੱਲ ਪਤਾ ਕੀ ਆ? ਹਾਂਜੀ, ਅੱਛਾ, ਵਿਚੋਲਿਆਂ ਦੀ ਕੰਪਲੇਂਟ ਕੌਣ ਕਰਦਾ? ਦੂਜਾ ਵਿਚੋਲਾ, ਅੱਛਾ ਠੀਕ ਹੈ। ਕਿ ਆਹ ਕੌਣ ਆ ਗਿਆ। ਜੀ 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 ਤੇ ਜੀ। ਉਹ ਕਿ ਭਾਜੀ ਆਹ ਕੌਣ ਆ ਗਿਆ, ਇਹ ਨਵਾਂ ਆ ਗਿਆ, ਇਹ ਨਵੀਂ ਆ ਗਈ ਆ। ਸੋ ਇਹ ਚੀਜ਼ ਸੀਗੀ, ਥੋੜਾ ਜਿਹਾ ਦੂਰ ਰਹੋ ਵਿਚੋਲਿਆਂ ਤੋਂ, ਠੀਕ ਆ। ਡਾਇਰੈਕਟਲੀ ਆਪਣੇ ਆਪਣੇ ਜਿਹੜਾ ਤੁਹਾਡਾ ਵਕੀਲ ਹੈਗਾ ਉਹਨਾਂ ਜਿਹੜਾ ਸਿੱਧੇ ਕੰਮ ਕਰੋ। ਇਹ ਸਿਰੇ ਨਹੀਂ ਲਾ ਸਕਦੇ ਚੀਜ਼ ਤੁਹਾਡੀ। ਅੱਛਾ, ਹੁਣ ਇਹਦੇ ਵਿੱਚ ਹੁਣ ਜਿੱਦਾਂ ਤੁਸੀਂ ਦੱਸਿਆ ਵੀ ਪੈਮ ਬੌਂਡੀ ਤੱਕ ਹੁਣੀ ਜਿਹੜੇ ਆ ਉਹ ਇਨਵੋਲਵ ਹੋ ਗਏ। ਇਨਫੋਰਮੇਸ਼ਨ ਜਿਹੜੀ ਇਹਨੇ ਗ੍ਰੀਨ ਕਾਰਡ ਦੀ ਐਪਲੀਕੇਸ਼ਨ ਦੇ ਵਿੱਚ ਕਹਿ ਲਓ ਵੀ ਮਿਸ ਰਿਪਰੈਜ਼ੈਂਟ ਕੀਤਾ, ਕਹਿ ਲਓ, ਜਾਂ ਉਹਨੇ ਗਲਤ ਦਿੱਤੀ, ਮਿਸ ਇਨਫੋਰਮੇਸ਼ਨ ਜਾਣ ਕੇ ਨਹੀਂ ਦਿੱਤੀ ਜਾਂ ਦੇਣਾ ਭੁੱਲ ਗਿਆ, ਜੋ ਵੀ ਆ। ਸੋ ਹੁਣ ਉਸ ਚੀਜ਼ ਦੇ ਵਿੱਚ ਫਸ ਗਏ ਆ। ਆਪਣੇ ਵੀ ਬਹੁਤ ਸਾਰੇ ਕੁਛ ਜੇ ਹੋਣਗੇ ਜਿਹੜੀ ਕੁਛ ਇਨਫੋਰਮੇਸ਼ਨ ਉਹ ਭੁੱਲ ਗਏ ਹੋਣਗੇ, ਜਾਂ ਉਹਨਾਂ ਨੇ ਨਹੀਂ ਦੱਸੀ ਹੋਊਗੀ ਭਰਨ ਵਾਲੇ ਨੂੰ ਜਾਂ ਆਪਣੇ ਵਕੀਲ ਨੂੰ, ਜਾਂ ਜਿੱਦਾਂ ਵੀ ਆ ਜੋ ਮਿਸ ਕਰ ਗਏ। ਸੋ ਉਹਨਾਂ ਨੂੰ ਕੀ ਸੁਧਾਰ ਕਰਨ ਦਾ ਮੌਕਾ ਹੁੰਦਾ ਆ ਹੁਣ ਇਹਦੇ ਵਿੱਚ ਕਿ ਨਹੀਂ ਹੁੰਦਾ? ਨਹੀਂ ਹੁੰਦਾ, ਕਿਉਂਕਿ ਔਨ ਓਥ ਹੁੰਦੇ। ਇਹ ਡਿਪੈਂਡ ਕਰਦਾ, ਦੇਖੋ ਪਹਿਲਾਂ ਮੇਬੀ ਇਹ ਪ੍ਰੋਬਲਮ ਨਹੀਂ ਹੋਣੀ ਸੀ 4 ਸਾਲ। ਮੈਂ ਉਹੀ ਕਹਿਣਾ ਕਿ ਹਰ ਚੀਜ਼ ਇੰਨੀ ਕੁ ਪੋਲੀਟੀਕਲ ਬਣਾ ਲੈਂਦੇ ਆ। ਇੱਕ ਮਤਲਬ ਐਕਸੀਡੈਂਟ ਵੀ ਬੰਦੇ ਦਾ ਜਿਹੜਾ ਸੀਗਾ ਟਰੱਕਿੰਗ ਦਾ, ਉਹਨੂੰ ਵੀ ਆਊਟ ਆਫ ਪ੍ਰਪੋਰਸ਼ਨ ਜਿਹੜਾ ਚੱਕ ਦਿੰਦੇ ਆ, ਠੀਕ ਹੈ। ਸੋ ਹਰੇਕ ਚੀਜ਼ ਆ, ਮਤਲਬ ਬੇਸਿਕਲੀ ਜਿਹੜਾ ਟ੍ਰੈਂਡ ਜਿਹੜਾ ਚੱਲਦਾ ਪਿਆ ਉਹ ਇਦਾਂ ਹੈਗਾ ਕਿ ਜਿਹੜੀ ਸਰਕਾਰ ਆ ਨਾ, ਉਹਨਾਂ ਨੂੰ ਜਦੋਂ ਇੱਕ ਮੇਰੇ ਹਿਸਾਬ ਨਾਲ ਇੱਕ ਨੈਰੇਟਿਵ ਜਿਹੜਾ ਹੈਗਾ ਕਿ ਇਮੀਗ੍ਰੈਂਟ ਨੇ ਗਲਤੀ ਕੀਤੀ, ਉਹ ਚੀਜ਼ ਨੂੰ ਨਾ ਜ਼ਿਆਦਾ ਹਾਈਲਾਈਟ ਕਰ ਦਿੰਦੇ ਆ ਕਈ ਵਾਰੀ, ਬਹੁਤ ਜ਼ਿਆਦਾ ਪ੍ਰਪੋਰਸ਼ਨੇਟਲੀ। ਜਿਹੜੀ ਤੁਸੀਂ ਗੱਲ ਕਹਿੰਦੇ ਆ ਕਿ ਉਹਨੂੰ ਸੁਧਾਰਨ ਦਾ ਮੌਕਾ ਹੁੰਦਾ, ਉੱਥੇ ਤੱਕ ਤਾਂ ਗੱਲ ਜਾਂਦੀ ਨਹੀਂ ਕਿ ਉਹਨੇ ਜਾਣ ਕੇ ਕੀਤਾ ਜਾਂ ਕਿਹਨੇ ਗਲਤੀ ਕੀਤੀ ਹੈ ਕਿੱਦਾਂ। ਉਹ ਗਲਤੀ ਜਿਹੜੀ ਸੀਗੀ ਮੜ ਦਿੰਦੇ ਆ ਆਪਣੇ ਇਮੀਗ੍ਰੈਂਟ ਦੇ ਉੱਤੇ, ਠੀਕ ਆ। ਤੇ ਮੁੜ ਕੇ ਸੀਗੇ ਇਹ ਪੈਰਾਲੀਗਲ ਪੂਰਾਲੀਗਲ ਲੱਭਿਆ ਨਹੀਂ ਲੱਭਦੇ ਕਿਤੇ, ਰਾਈ ਦਾ ਪਹਾੜ ਬਣਾ ਦਿੰਦੀ ਹੈ ਸਰਕਾਰ ਫਿਰ। ਹਾਂਜੀ, ਕਿਉਂਕਿ ਇਹਨਾਂ ਦਾ ਨਾਂ ਤਾਂ ਆਉਂਦਾ ਨਹੀਂ ਕਿਤੇ ਫੋਰਮਾਂ ਦੇ ਵਿੱਚ, ਠੀਕ ਹੈ। ਵਕੀਲ ਨੂੰ ਜਿਹਦਾ ਨਾਮ ਆਪਣਾ ਲਿਖਣਾ ਪੈਂਦਾ, ਇਹਨਾਂ ਦਾ ਨਾਮ ਆਉਂਦਾ ਨਹੀਂ। ਇਹ ਬੰਦੇ ਦੇ ਬਿਹਾਫ ਤੇ ਜਿਹੜੀ ਪੁੱਠੀ ਸਿੱਧੀ ਗੱਲ ਉਹਨਾਂ ਤੋਂ ਕਰਾ ਦਿੰਦੇ ਆ ਤੇ ਬਾਅਦ ਵਿਚਾਰੇ ਫਸੇ ਫਿਰਦੇ ਆ। ਸੋ ਇਹਨਾਂ ਦਾ ਜੀ ਕੇਸ ਹੁਣ ਜਿਹੜਾ ਇਨਵੈਸਟੀਗੇਟ ਸੀਗਾ, ਉਹ ਕਹਿੰਦੇ FBI ਜੈਕਸਨਵਿਲ ਜਿਹੜਾ ਫੀਲਡ ਆਫਿਸ ਸੀਗਾ, US ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ, US ਡਿਪਾਰਟਮੈਂਟ ਆਫ ਸਟੇਟਸ ਡਿਪਲੋਮੈਟਿਕ ਸਿਕਿਉਰਿਟੀ ਸਰਵਿਸ ਮਿਆਮੀ ਦਾ ਫੀਲਡ ਆਫਿਸ ਜਿਹੜਾ ਸੀਗਾ, ਅਟਰਨੀ ਜਨਰਲ ਆਫਿਸ, ਪੰਜ ਜਿਹੜੀਆਂ ਹੁਣ ਏਜੰਸੀਆਂ ਜਿਹੜੀਆਂ ਵੱਡੀਆਂ ਉਹ ਬੰਦੇ ਦੇ ਪਿੱਛੇ ਜਿਹੜੇ ਆ ਇਕੱਲੇ ਦੇ ਭੇਜ ਰਹੇ ਆ। ਤੇ ਉਹਦੀ ਫਿਰ ਇਹ ਨਿਊਜ਼ ਵੀ ਆਪਣੀ ਜਿਹੜੀ ਵੈਬਸਾਈਟ 'ਚ ਛਾਪਦੇ ਆ। ਤੇ ਆਹ ਚੀਜ਼ ਜਿਹੜੀ ਹੁਣ ਆਪਣੇ ਦੇਸ਼ ਦੇ ਵਿੱਚ ਜਿਹੜੀ ਚੱਲਦੀ ਪਈ ਆ, ਠੀਕ ਹੈ। ਤੇ ਉਹ ਚੀਜ਼ ਇੱਥੇ ਮੈਂ ਇੱਕ ਚੀਜ਼ ਕਹਿਣਾ ਚਾਹੁੰਦਾ, ਪੰਜਾਬ ਪੁਲਿਸ ਵਾਲੇ ਧਿਆਨ ਦੇਣ, ਖਾਸ ਕਰਕੇ ਉਹਨਾਂ ਨੇ ਵੀ ਫਿਰ ਟ੍ਰੇਨਿੰਗ ਲਈ ਹੁੰਦੀ ਆ। ਉਹ ਵੀ ਜੇ ਕਿਤੇ ਉਹਨਾਂ ਨੇ ਮਿਸ ਕੀਤੀ ਹੋਈ ਤਾਂ ਤੁਹਾਡੇ ਦੁਆਲੇ ਜਿਹੜਾ ਉਹ ਹੋਣਗੇ ਫਿਰ। ਹਾਂਜੀ, ਹੁਣ ਤੁਸੀਂ ਸੋਸ਼ਲ ਮੀਡੀਆ ਤੇ ਤੁਸੀਂ ਜਾ ਕੇ ਸ਼ੂਟਿੰਗ ਰੇਂਜ ਵਾਲੀਆਂ ਵੀ ਪਾ ਰਹੇ ਆ, ਜੇ ਉਹਨਾਂ ਨੇ ਕੋਈ ਕੀ ਵੈਪਨ ਟ੍ਰੇਨਿੰਗ ਜਿਹੜੀ ਹੈਗੀ ਕਿ ਨਹੀਂ ਹੈਗੀ ਆ, ਹਰੇਕ ਚੀਜ਼ ਜਿਹੜੀ ਤੁਹਾਡੀ ਛੋਟੀ ਤੋਂ ਛੋਟੀ ਦਾ ਹੋ ਸਕਦਾ ਉਹਦੇ ਵਿੱਚ। ਫਿਰ ਉਹ ਜਿੱਦਾਂ ਤੁਸੀਂ ਗੱਲ ਕਹਿੰਦੇ ਕਿ ਉਹ ਕਹਿ ਸਕਦਾ ਬੰਦਾ ਬਾਅਦ ਚ ਭੁਲੇਖਾ ਮੈਨੂੰ ਲੱਗ ਗਿਆ ਸੀਗਾ। ਉਹ ਡਿਪੈਂਡ ਕਰਦਾ ਕਿ ਕਿੰਨਾ ਕੁ ਬੰਦਾ ਫਸਿਆ, ਸਾਹਮਣੇ ਵਾਲਾ ਆਫਿਸਰ ਕਿੱਦਾਂ ਜਾਣ ਕੇ ਫਸਾਉਣਾ ਚਾਹੁੰਦਾ, ਕਿ ਮੌਕਾ ਦੇ ਰਿਹਾ, ਕਿ ਕਲੈਰੀਫਿਕੇਸ਼ਨ ਕਰ ਰਿਹਾ, ਕਿ ਬਹਾਨਾ ਲੱਭ ਰਿਹਾ। ਜੀ, ਪਲੈਨੇਟੀਰ ਕਰਕੇ ਜਿਹੜੀ ਹੁਣ ਕੰਪਨੀ ਆ, ਉਹ ਮਹਾਰਾਜ ਇਸ ਟਾਈਮ ਉਹਨਾਂ ਦਾ ਕੰਮ ਹੀ ਇਹ ਆ, AI ਦੀ ਵਰਤੋਂ ਕਰ ਰਹੇ ਆ ਸਰਕਾਰ ਦੇ ਲਈ। ਪੀਟਰ ਥੀਲ ਹੁਣੀ ਜਿਹੜੇ ਆ, ਤਾਂ ਉਹ ਤੁਹਾਡਾ ਹਰ ਇੱਕ ਸੋਸ਼ਲ ਮੀਡੀਆ, ਇਹ ਨਾ ਕਿਉਂ ਵੀ ਹੁਣ ਡਰਾਉਣ ਲੱਗੇ, ਡਰਾਉਣ ਵਾਲੀ ਗੱਲ ਨਹੀਂ, ਤੁਹਾਨੂੰ ਅਗਾਹ ਕਰ ਰਹੇ ਆ, ਦੱਸ ਰਹੇ ਆ। ਇਨਫੋਰਮੇਸ਼ਨ ਆਪਣੀ ਡਾਕੂਮੈਂਟਸ ਦੇ ਵਿੱਚ ਬਿਲਕੁਲ ਸਹੀ ਧਰੋ, ਸਹੀ ਰੱਖੋ। ਬਾਅਦ ਦੇ ਵਿੱਚ ਫਸ ਜਾਣਾ ਫਿਰ ਕਈ ਵਾਰੀ ਨਾ ਕਹਿ ਦਿੰਦੇ ਯਾਰ ਉਹਦਾ ਤਾਂ ਉਦੋਂ ਤਾਂ ਇਦਾਂ ਹੋ ਗਿਆ ਸੀ, ਉਹ ਜ਼ਮਾਨਾ ਲੱਦ ਗਿਆ ਜੀ। ਇਹ ਹੁਣ ਜਿਹੜਾ ਵਕਤ ਚੱਲ ਰਿਹਾ 2025 ਤੋਂ ਬਾਅਦ ਦਾ ਜਾਂ 2025 ਵਾਲਾ, ਇਹਦੇ ਵਿੱਚ ਤੁਹਾਡੀ ਛੋਟੀ ਜੀ ਗਲਤੀ ਵੀ ਤੁਹਾਡੇ ਲਈ ਜਿਹੜੀ ਬਹੁਤ ਵੱਡੀ ਮੁਸੀਬਤ ਜਿਹੜੀ ਉਹ ਪੈਦਾ ਕਰ ਸਕਦੀ। ਸੋ ਗਲਤੀ ਨਾ ਕਰੋ, ਸਹੀ ਬਿਲਕੁਲ ਸਪਸ਼ਟਤਾ ਦੇ ਨਾਲ ਜਿਹੜਾ ਇਹ ਚੀਜ਼ਾਂ ਜਿਹੜੀਆਂ ਆ ਇਸ ਚੀਜ਼ ਦੇ ਵਿੱਚ ਜਿਹੜੀਆਂ ਤਰੋ ਜਿਹੜੀਆਂ ਤੁਹਾਨੂੰ ਭਰਨੀਆਂ ਚਾਹੀਦੀਆਂ ਜੀ। ਜਿਹੜਾ ਸੈਂਟੈਨ ਵਾਲਾ ਸੀਗਾ ਨਾ ਬੰਦਾ, ਉਹ ਕਹਿੰਦਾ ਮੈਨੂੰ ਇੰਨੇ ਕੁ ਲੋਕਾਂ ਨੇ, ਕਹਿੰਦਾ ਮੇਰੇ ਰੂਮਮੇਟਾਂ ਨੇ, ਸਾਰਿਆਂ ਨੇ, ਕਹਿੰਦਾ ਹਰੇਕ ਬੰਦੇ ਨੇ ਕਹਿੰਦਾ ਇਹ ਕਿਹਾ ਕਿ ਸੈਂਟੈਨਾ ਤੋਂ ਮੂਵ ਹੋ ਜਾ, ਉਦਾਂ ਕਰ ਲਾ। ਕਹਿੰਦਾ ਸ਼ੋਸ਼ੂ ਸੁਣਦਾ ਸੀਗਾ ਆਪਣਾ, ਕਹਿੰਦਾ ਨਹੀਂ ਯਾਰ, ਕਹਿੰਦਾ ਮੈਂ ਕੇਸ ਲੜਨਾ। ਬੰਦੇ ਨੇ ਭਾਜੀ ਕੇਸ ਲੜਿਆ, ਗ੍ਰਾਂਟ ਹੋ ਗਿਆ, ਠੀਕ ਹੈ। ਹੁਣ ਜਦੋਂ ਭਾਜੀ ਗ੍ਰਾਂਟ ਹੁੰਦਾ ਨਾ, ਨਾਲ ਹੀ ਹਵਾ ਦਾ ਰੁੱਖ ਬਦਲ ਜਾਂਦਾ। ਸੇਮ ਬੰਦੇ ਜਿਹੜੇ ਕਹਿ ਰਹੇ ਸੀਗੇ ਉਹ ਕਹਿੰਦੇ ਲੈ ਸਾਨੂੰ ਵੀ ਏਦਾਂ ਕਰਨਾ ਚਾਹੀਦਾ, ਸਾਨੂੰ ਵੀ ਆਹ ਕਰਨਾ ਚਾਹੀਦਾ, ਸਾਨੂੰ ਵੀ ਉਹ ਕਰਨਾ ਚਾਹੀਦਾ।
ਠੀਕ ਹੈ। ਸੋ ਪੋਜ਼ਿਟਿਵਿਟੀ ਤਾਂ ਟਿਰਕੀ ਨਾ ਜੀ ਉਦੋਂ ਹੀ ਆਉਣੀ ਆ ਜਦੋਂ ਤੁਸੀਂ ਜੁਝਾਰੂ ਬਣ ਕੇ ਲੜੋਗੇ ਗੱਲ ਨੂੰ, ਵੀ ਉਹ ਹਾਂਜੀ ਤੁਹਾਨੂੰ ਮੋਹਰੇ ਹੋਣਾ ਪੈਣਾ, ਉਹਨਾਂ ਨੂੰ ਤੁਹਾਨੂੰ ਦਿਖਾਉਣਾ ਪੈਣਾ ਵੀ ਭਾਈ ਹਾਂ ਭਾਈ ਵਾਕਿਆ ਹੀ ਮੇਰੇ ਨਾਲ ਆਹ ਮਸਲਾ ਹੈ, ਤੇ ਫੇਰ ਹੀ ਜਿੱਤ ਹੋਣੀ ਆ। ਇਹਦਾ ਡਰ ਕੇ ਭੱਜ ਕੇ ਥੋੜੀ ਗੱਲ ਬਣਨੀ ਆ ਜੀ। ਹਾਂਜੀ, ਤੇ ਉਹਦੇ ਵਿੱਚ ਜਿਹੜਾ ਆਹ ਪੈਰਾਲੀਗਲ ਇਹਨਾਂ ਦਾ ਕੀ ਰੋਲ ਹੈ ਕਿ ਵਕੀਲ ਨੇ ਨੂੰ ਕਹਿਣਾ ਕੇਸ ਲੜ, ਤੂੰ ਕਰ ਨਹੀਂ ਸਕਦਾ ਲਾਸਟ ਮਿੰਟ, ਤੇ ਪੈਰਾਲੀਗਲ ਸਾਹਿਬ ਜਿਹੜੇ ਹੈਗੇ ਆ, ਸਾਹਿਬਾਨਾਂ ਜਿਹੜੀਆਂ ਹੈਗੀਆਂ, ਉਹ ਚਿੱਠੀ ਬਣਾ ਕੇ ਬੈਠੇ ਹੋਣੇ ਬੰਦੇ ਦੀ, ਨਕਲੀ ਮੈਡੀਕਲ ਲਾ ਕੇ ਇੱਕ ਬੰਦੇ ਨੂੰ ਨੁਕਸਾਨ ਹੋ ਗਿਆ, ਏਦਾਂ ਐਮਰਜੈਂਸੀ ਪੈ ਗਈ, ਫਲਾਨਾ ਢਮਕਾਨਾ, ਤੇ ਉਹ ਪਹਿਲਾਂ ਵਕੀਲ ਦੇ ਆਫਿਸ ਨਾਲ ਉਹਨੇ ਆਰਗਿਊ ਕਰਨਾ, ਇਹ ਮਿਲੋ ਮਿਲਾ ਲਿਖ ਕੇ ਕਿ ਨਹੀਂ ਨਹੀਂ ਏਦਾਂ ਏਦਾਂ, ਮੇਰੀ ਤਾਂ ਤਬੀਅਤ ਖਰਾਬ ਹੋ ਗਈ, ਮੇਰਾ ਤਾਂ ਏਦਾਂ ਹੋ ਗਿਆ ਓਦਾਂ ਹੋ ਗਿਆ, ਜਿਹੜਾ ਸ਼ਰੇਆਮ ਹੀ ਜਿੱਦਾਂ ਬਹਾਨਾ ਤੁਸੀਂ ਕਹਿਣਾ ਹੁੰਦਾ, ਕਿਉਂਕਿ ਜਿਹੜੀ ਗੱਲਬਾਤ ਆ ਬੰਦੇ ਨੂੰ ਤਾਂ 2 ਸਾਲ ਹੋ ਗਏ ਆਏ ਨੇ, ਜੱਜ ਤਾਂ ਕਹਿ ਰਿਹਾ ਕਿ ਪਹਿਲਾਂ ਕਿਉਂ ਨਹੀਂ, ਜਿਹੜਾ ਆਖਰੀ ਮਿੰਟ ਵਾਲਾ ਤਾਂ ਉਹ ਦੇਖਦੇ ਹੀ ਨਹੀਂ ਹਨ। ਤੇ ਉਹ ਚੀਜ਼ ਦੇ ਵਿੱਚ ਸਾਰੇ ਵੀਰਾਂ ਨੂੰ ਬੇਨਤੀ ਆ, ਭੈਣਾਂ ਨੂੰ ਬੇਨਤੀ ਆ ਕਿ ਉਹ ਜਿਹੜਾ ਚੱਕਰ ਜਿਹਾ ਹੈਗਾ ਨਾ, ਉਹਨੂੰ ਉਹ ਚੱਕਰ ਦੇ ਵਿੱਚ ਨਾ ਫਸਿਓ, ਠੀਕ ਆ, ਕਿਉਂਕਿ ਇਹ ਸਿਰਫ ਤੁਹਾਡੀ ਮੋਸ਼ਨ ਫਾਈਲ ਕਰ ਸਕਦੇ ਆ ਚੇਂਜ ਵੈਨਿਊ ਦੀ, ਤਾਂ ਕਰਕੇ ਇਹ ਤੁਹਾਨੂੰ ਇਧਰਲੇ ਪਾਸੇ ਗੁੰਮਰਾਹ ਕਰਦੇ ਆ, ਤੇ ਜਿਹੜੇ ਜੱਜ ਆ ਸਾਰੇ ਉਹ ਰੂਟੀਨ 'ਚ ਇਹ ਦੇਖਦੇ ਆ, ਉਹ ਨਹੀਂ ਉਹਨੂੰ ਅਪਰੂਵ ਕਰ ਰਹੇ ਚੇਂਜ ਆਫ ਵੈਨਿਊ ਵਗੈਰਾ, ਉਹ ਚੀਜ਼ ਨੂੰ ਉਹ ਫਰਾਡ ਮੰਨਦੇ ਆ, ਕਿਉਂਕਿ ਤੁਹਾਡਾ ਕੰਮ ਵੀ ਆ, ਜੌਬ ਵੀ ਆ, ਤੁਸੀਂ ਰਹੇ ਆ, ਬਿੱਲ ਦਿੰਦੇ ਆ, ਸਾਰਾ ਕੁਝ ਕ੍ਰੈਡਿਟ ਕਾਰਡ ਵਗੈਰਾ ਤੁਹਾਡਾ ਚੱਲਦਾ ਉੱਥੇ, ਠੀਕ ਆ, ਲੋਕਲ ਤੁਸੀਂ ਸ਼ਾਪਿੰਗ ਕਰਦੇ ਆ। ਸੋ ਉਹ ਚੱਕਰਾਂ 'ਚ ਜਿਹੜਾ ਸੀਗਾ ਨਾ, ਐਡਰੈਸ ਐਡਰੈਸ ਵਾਲੇ ਘਪਲਿਆਂ 'ਚ ਪੈਰਾਲੀਗਲਾਂ ਦੇ ਪਿੱਛੇ ਲੱਗ ਕੇ ਆਪਣੇ ਕੇਸ ਨਾ ਖਰਾਬ ਕਰੇਗਾ। ਜੀ ਜੀ, ਅੱਗੇ ਆਪਾਂ ਵਧਦੇ ਹਾਂ ਟਰਨੀ ਟਿਰਕਿਆਣਾ ਜੀ, ਅਗਲੀ ਜਿਹੜੀ ਗੱਲ ਕਰਦੇ ਹਾਂ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ DHS ਨੇ ਕਿਹਾ ਵੀ ਅਸੀਂ ਮਜ਼ਬੂਤ ਕਰ ਦਿੱਤਾ ਆ ਮੁਲਕ ਦਾ ਇਮੀਗ੍ਰੇਸ਼ਨ ਸਿਸਟਮ, ਤੇ ਕਾਮਨ ਸੈਂਸ ਲੀਗਲ ਇਮੀਗ੍ਰੇਸ਼ਨ ਲੈਵਲ ਦੇ ਉੱਤੇ ਜਿਹੜੇ ਉਹ ਅਸੀਂ ਪਹੁੰਚ ਗਏ ਆ। ਜਿੱਦਾਂ ਟਰੰਪ ਹੋਣੀ ਆ, ਉਹ ਕਹਿ ਰਹੇ ਆ ਵੀ ਆਪਾਂ ਬਿਲਕੁਲ ਰੋਕ ਦਿੱਤਾ ਹੈ, ਬਾਰਡਰ ਸੀਲ ਆ, 0 ਨੰਬਰ ਜਿਹੜੇ ਆ ਉਧਰੋਂ ਆ ਰਹੇ ਆ। ਸੋ ਕਾਮਨ ਸੈਂਸ ਇਮੀਗ੍ਰੇਸ਼ਨ ਲੈਵਲ ਦੀ ਜਿਹੜੀ ਇਹ ਗੱਲ ਕਰ ਰਹੇ, ਕੀ ਮਤਲਬ ਹੈ ਇਸ ਚੀਜ਼ ਦਾ? ਇਹਦਾ ਜੀ ਦੇਖੋ, ਇਹਨਾਂ ਨੇ ਆਪਣਾ ਹੁਣ ਖਬਰਾਂ ਇਹਨਾਂ ਨੇ ਇਮੀਗ੍ਰੇਸ਼ਨ ਦੀਆਂ ਦੇਣੀਆਂ, ਠੀਕ ਆ, ਕਿਉਂਕਿ ਉਹੀ ਇਹਨਾਂ ਦਾ ਜਿਹੜਾ ਮੇਨ ਹੁਣ ਸਭ ਤੋਂ ਜਿਹੜਾ ਫੋਕਸ ਕਹਿ ਲਓ, ਜੇ ਹੋਰ ਕਿਸੇ ਚੀਜ਼ 'ਚ ਇਹਨਾਂ ਦੀ ਜਿੱਤ ਹੋਈ ਨਹੀਂ ਹੋਈ, ਟੈਰਿਫ ਟੂਰਿਫ ਇਹ ਉਹ ਸਾਰਾ, ਪਰ ਇਮੀਗ੍ਰੇਸ਼ਨ 'ਚ ਇਹ ਮੰਨਦੇ ਆ, ਤੇ ਕਈ ਲੋਕੀ ਮੰਨਦੇ ਆ ਕਿ ਇਹਨਾਂ ਦੀ ਜਿੱਤ ਹੋਈ ਹੈ, ਜਿਹੜੇ ਹਿਸਾਬ ਨਾਲ ਇਹ ਕਹਿੰਦੇ ਸੀਗੇ ਜੋ ਕਰਨਾ ਉਹ ਚੀਜ਼ ਦਾ। ਤੇ ਓਬਵੀਅਸ ਜੀ ਗੱਲ ਆ ਕਿ ਜਿਹੜੀ ਵੀ ਇਹਨਾਂ ਦੀ ਖਬਰ ਆ, ਪ੍ਰਾਪਤੀ ਆ ਜਾਂ ਕੁਝ ਵੀ ਆ, ਜਾਂ ਨਹੀਂ ਵੀ ਆਪਾਂ ਨੂੰ ਪ੍ਰਾਪਤੀ ਮੰਨਦੇ, ਇਹਨਾਂ ਨੇ ਉਹਨੂੰ ਆਪਣਾ ਵੱਧ ਚੜ ਕੇ ਜਿਹੜਾ ਦੱਸਣਾ, ਠੀਕ ਆ। ਸੇਮ ਥਿੰਗ ਜਦੋਂ ਬਾਈਡਨ ਸਰਕਾਰ ਆਈ ਸੀ, ਉਹਨੇ ਵੀ ਕਹਿਣਾ ਕਿ ਆਪਾਂ ਹਿਊਮੈਨਿਟੇਰੀਅਨ ਕੰਮ ਕੀਤੇ ਆ, ਵੱਧ ਤੋਂ ਵੱਧ ਇਮੀਗ੍ਰੈਂਟ। ਸੋ ਇਹ ਆਪਣਾ ਜਿਹੜਾ ਸੀਗਾ ਪੋਲੀਟੀਕਲ ਜਿਹੜਾ ਥੋੜਾ ਜਿਹਾ ਨੈਰੇਟਿਵ ਜਿਹੜਾ ਚੱਲਦਾ ਹੀ ਰਹਿਣਾ, ਪੂਰੇ ਜਿਹੜਾ 3 ਸਾਲ ਚੱਲੀ ਜਾਣਾ, ਇਹੀ ਖਬਰਾਂ ਇਹਨਾਂ ਨੇ ਦੇਣੀਆਂ ਕਿ ਕਿੱਦਾਂ ਕਿੱਦਾਂ ਇਹਨਾਂ ਨੇ ਕੀ ਕੀ ਕੀਤਾ, ਠੀਕ ਆ। ਤੇ ਇਹਦੇ ਵਿੱਚ ਇਹਨਾਂ ਨੇ ਆਪਣਾ ਫੇਰ ਇੱਕ ਅਪਡੇਟ ਜਿਹੜਾ ਇਸ਼ੂ ਕੀਤਾ ਸਤੰਬਰ 13 ਨੂੰ। ਇਹ ਕਹਿੰਦੇ ਆ ਕਿ ਆਪਾਂ ਜਿਹੜਾ ਕੰਟਰੀ ਦਾ ਸਿਸਟਮ ਸੀਗਾ ਟੁੱਟਿਆ ਹੋਇਆ, ਉਹਨੂੰ ਰਿਸਟੋਰ ਕਰਤਾ, ਜਿਹੜੇ ਵੀ ਲੂਪ ਹੋਲ ਸੀਗੇ ਸਾਰੇ ਆਪਾਂ, ਜਿਹੜੀਆਂ ਵੀ ਚੇਂਜਸ ਸੀਗੀਆਂ ਆਪਾਂ ਉਹ ਕਰ ਦਿੱਤੀਆਂ, ਤੇ ਇਹਦੇ ਨਾਲ ਅਮਰੀਕਨ ਕਮਿਊਨਿਟੀ ਨੂੰ ਤੇ ਅਮਰੀਕੀ ਜਿਹੜੇ ਵਰਕਰ ਹੈਗੇ ਉਹਨਾਂ ਨੂੰ ਵਾਧਾ ਹੁੰਦਾ, ਕਿਉਂਕਿ ਇਮੀਗ੍ਰੈਂਟ ਕਾਫੀ ਆ ਰਹੇ ਸੀਗੇ। ਤੇ ਕਹਿੰਦੇ ਆ ਕਿ ਮੇਨ ਚੀਜ਼ ਜਿਹੜੀ ਇਹ ਸਰਕਾਰ ਦੀ ਇਹ ਹੈਗੀ ਕਿ ਇਲੀਗਲ ਇਮੀਗ੍ਰੈਂਟ ਤੇ ਲੀਗਲ ਇਮੀਗ੍ਰੈਂਟ ਜਿਹੜਾ ਹੁੰਦਾ ਪੱਕੇ ਤੌਰ ਤੇ ਆਇਆ, ਇਹ ਕਹਿੰਦੇ ਕਿ ਉਹਦੇ ਵਿੱਚ ਭੇਦਭਾਵ ਦਾ ਕੋਈ ਫਾਇਦਾ ਨਹੀਂ ਹੈਗਾ, ਜਦੋਂ ਕਿ ਦੋਨੋਂ ਹੀ ਜਿਹੜੇ ਵਰਗ ਹੈਗੇ ਆ, ਜੇ ਅਮਰੀਕਾ ਦੇ ਜਿਹੜੀ ਵਰਕਫੋਰਸ ਨੂੰ ਡਿਸਟਰੋਏ ਕਰਦੇ ਆ। ਇਹ ਮਤਲਬ ਬੇਸਿਕਲੀ ਸ਼ਰੇਆਮ ਕਹਿ ਰਹੇ ਆ ਕਿ ਲੀਗਲ ਹੋਵੇ ਭਾਵੇਂ ਇਲੀਗਲ ਹੋਵੇ, ਇਹਨਾਂ ਨੂੰ ਕੋਈ ਫਰਕ ਨਹੀਂ ਹੈਗਾ, ਠੀਕ ਹੈ। ਸੋ ਇਹ ਬੇਸਿਕਲੀ ਮੈਸੇਜ ਦਾ ਮਤਲਬ ਤਾਂ ਇਹੀ ਨਿਕਲਦਾ ਕਿ ਉਹ ਕਹਿੰਦੇ ਕਿ ਡਿਸਟਿੰਕਸ਼ਨ ਦਾ ਕੋਈ ਫਾਇਦਾ ਨਹੀਂ, ਜੇ ਦੋਨਾਂ ਦਾ ਅਮਰੀਕਾ ਨੂੰ ਨੁਕਸਾਨ ਆ। ਹੁਣ ਇਹਦੇ ਵਿੱਚ ਚਲੋ ਗੱਲਾਂ ਬਹੁਤ ਲੰਬੀਆਂ ਹੋ ਜਾਂਦੀਆਂ, ਮਤਲਬ ਸਾਊਥ ਅਫਰੀਕਨ ਜਿਹੜੇ ਇਮੀਗ੍ਰੈਂਟ ਹੈਗੇ ਆ, ਇੱਕ ਵਰਗ ਦੇ ਲੋਕ, ਉਹਨਾਂ ਨੇ ਸਿੱਧੇ ਬੁਲਾਏ ਸੀਗੇ, ਗੋਰੇ ਕ੍ਰਿਸਚੀਅਨ ਮੰਗਾਏ ਸਿੱਧੇ ਜਿਹੜੇ, ਠੀਕ ਆ ਕਿ ਨਹੀਂ। ਤੇ ਬਰਾਊਨ ਬੰਦੇ ਨੂੰ ਇਹ ਜਿਹੜਾ ਸੀਗਾ ਕਾਰ ਵਾਸ਼ਾਂ ਤੋਂ ਚੱਕ ਲਓ ਜਾਂ ਉਹ ਚੱਕ ਲਓ, ਸਾਰਿਆਂ ਨੂੰ ਇਸ ਚੀਜ਼ ਦਾ ਹੁਣ ਪਤਾ ਹੀ ਆ, ਠੀਕ ਆ ਕਿ ਨਹੀਂ। ਹਿਸਪੈਨਿਕ ਜਿਹੜੇ ਟਾਰਗੇਟ ਜਿਹੜੇ ਸਭ ਤੋਂ ਜ਼ਿਆਦਾ ਵਾਧੇ ਇਹਨਾਂ ਨੇ ਕੀਤੇ ਆ, ਤੇ ਇੰਡੀਅਨ ਵੀ ਆਪਣੇ ਉਹੀ ਆ ਜਾਂਦੇ ਆ ਵਿੱਚ, ਹਨਾ। ਤੇ ਇਹ ਜਿਹੜੇ ਹੁਣ ਬਸ ਗੱਲ ਇਹ ਹੈ ਕਿ ਥੋੜੇ ਜਿਹੇ ਬਹਾਨੇ ਜਿਹੜੇ ਜ਼ਿਆਦਾ ਆ ਜਾਂਦੇ ਆ, ਕਿ ਕੋਈ ਐਕਸੀਡੈਂਟ ਹੋਇਆ ਉਹਨੂੰ ਹਾਈਲਾਈਟ ਕਰਤਾ, ਕੋਈ ਚੀਜ਼ ਜਿਹੜੀ ਇਮੀਗ੍ਰੈਂਟਾਂ ਦੀ ਜ਼ਿਆਦਾ ਚੀਜ਼ ਜਿਹੜੀ ਹਾਈਲਾਈਟ ਜਿਹੜੀ ਕਰ ਦਿੰਦੇ ਆ, ਜੇ ਸਿੰਪਲ ਅੱਖਰਾਂ 'ਚ ਗੱਲ ਜਿਹੜੀ ਕਹੀਏ। ਹੁਣ ਜਦੋਂ ਜੀ ਇੰਨੀ ਜ਼ਿਆਦਾ ਆਬਾਦੀ ਹੁੰਦੀ ਆ, ਹਰੇਕ ਦੇਖੋ ਜੀ ਗਲਤੀਆਂ ਇੱਧਰ ਉੱਧਰ ਹਰੇਕ ਹੋਣੀਆਂ, ਪਰ ਉਹਦੇ ਕਰਕੇ ਇਹ ਨਹੀਂ ਹੈਗਾ ਕਿ ਸਾਰੀ ਕਮਿਊਨਿਟੀ ਜਿਹੜੀ ਗਲਤ ਹੋ ਜਾਂਦੀ ਹੈ। ਪਰ ਜਦੋਂ ਇਹ ਖਬਰ ਦਿੰਦੇ ਆ, ਉੱਤੇ ਲਾਉਂਦੇ ਆ, ਸੋਸ਼ਲ ਮੀਡੀਆ ਜਿਹੜੇ ਹਿਸਾਬ ਨਾਲ ਹੁੰਦਾ, ਤੇ ਉਹਦੇ ਵਿੱਚ ਤੁਹਾਨੂੰ ਪਤਾ ਹੀ ਆ, ਫਿਰ ਇੱਕ ਮੋਮੈਂਟਮ ਜਿਹਾ ਚੱਲਿਆ ਹੁੰਦਾ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ, ਠੀਕ ਆ। ਜਿਹੜਾ ਵੀ ਬੰਦਾ ਹੁਣ ਪਬਲਿਕ ਡੀਲਿੰਗ 'ਚ ਕਰਦਾ ਕੁਝ ਵੀ ਆ, ਇੱਕ ਬੰਦੇ ਦੇ ਖਿਲਾਫ ਜਦੋਂ ਨੈਰੇਟਿਵ ਸੈੱਟ ਹੋ ਜਾਂਦਾ, ਤੇ ਉਹ ਸੈੱਟ ਹੋ ਜਾਂਦਾ, ਉਹਨੂੰ ਕਾਬੂ ਕਰਨਾ ਜਿਹੜਾ ਮੁਸ਼ਕਿਲ ਆ। ਤੇ ਇਹ ਉਹ ਚੀਜ਼ਾਂ ਦਾ ਸੋਸ਼ਲ ਮੀਡੀਆ ਦਾ ਜਿਹੜਾ ਯੂਜ਼ ਕਾਫੀ ਕਰ ਰਹੇ ਆ। ਤੁਸੀਂ ਇਹਨਾਂ ਦੇ ਫੇਸਬੁੱਕ ਦੇ, ਇੰਸਟਾਗ੍ਰਾਮ ਦੇ ਇਹਨਾਂ ਦੇ ਪੇਜ ਦੇਖ ਲਓ, ਇਹ ਕਹਿੰਦੇ ਆ ਇਲੀਗਲ ਏਲੀਅਨ ਫੜਿਆ, ਏਦਾਂ ਕਰਤਾ ਓਦਾਂ ਕਰਤਾ।
ਹੁਣ ਇਹ ਕੀ ਕਹਿੰਦੇ ਆ ਕਿ ਇਹ ਉਹਨਾਂ ਨੂੰ ਕਹਿੰਦੇ ਆ ਕਿ ਅਨਚੈਕਡ ਮਾਸ ਮਾਈਗ੍ਰੇਸ਼ਨ ਹੋਈ ਆ, ਉਹਨੇ ਅਮਰੀਕਾ ਦੀ ਲੇਬਰ ਮਾਰਕੀਟ ਖਰਾਬ ਕਰਤੀ ਆ, ਅਮਰੀਕਨਸ ਦੀ ਜਿਹੜੀਆਂ ਵੇਜਸ ਸੀਗੀਆਂ ਉਹ ਘਟਾਤੀਆਂ, ਹਾਰਡ ਵਰਕਿੰਗ ਅਮਰੀਕਨ ਦਾ ਨੁਕਸਾਨ ਹੋ ਗਿਆ, ਹੈਲਥ ਕੇਅਰ ਦੇ ਉੱਤੇ ਫ੍ਰੀ ਹੈਲਥ ਕੇਅਰ ਲੈਂਦੇ ਆ ਇਮੀਗ੍ਰੈਂਟ, ਫ੍ਰੀ ਸਕੂਲ ਸਿਸਟਮ ਜਾਂ ਹਾਊਸਿੰਗ ਦੇ ਰੈਂਟ ਵਧਾਤੇ ਇਹਨਾਂ ਨੇ, ਤੇ ਸਾਰੀਆਂ ਚੀਜ਼ਾਂ ਦੇ ਅਸਰ ਪਾਦੇ ਆ। ਇਹ ਉਹ ਚੀਜ਼ ਨੂੰ ਉਸ ਚੀਜ਼ ਕਰਕੇ ਪੇਸ਼ ਕਰਦੇ ਆ, ਤੇ ਇਹ ਕਹਿੰਦੇ ਆ ਕਿ ਜਿਹੜੇ ਟਰੰਪ ਸਰਕਾਰ ਆ, ਇਹਨੇ ਜਿਹੜਾ ਸੀਗਾ ਆ ਕੇ ਇਸ ਚੀਜ਼ ਤੇ ਠੱਲ ਪਾਈ ਆ, ਕਿਉਂਕਿ ਇਹ ਖਤਮ ਨਹੀਂ ਹੋ ਰਹੀ ਸੀਗੀ। ਤੇ ਜਿਹੜਾ ਟਰੰਪ ਦਾ ਮੇਨ ਉਹ ਕਹਿੰਦੇ ਯੋਗਦਾਨ ਜਿਹੜਾ ਹੈਗਾ, ਟੈਂਪਰੇਰੀ ਪ੍ਰੋਟੈਕਟਡ ਸਟੇਟਸ ਘੱਟੋ ਘੱਟ 5 ਲੱਖ ਲੋਕਾਂ ਨੂੰ ਇਹਨਾਂ ਨੇ ਜਿਹੜਾ ਦਿੱਤਾ ਸੀਗਾ, ਬੰਦ ਉਹ ਕਰਤਾ। ਕਹਿੰਦੇ ਕਿ ਟਰੰਪ ਨੇ ਆ ਕੇ ਜਿਹੜੀ ਠੱਲ ਲਾਈ ਹੈ, ਕਿਉਂਕਿ ਵਰਕ ਪਰਮਿਟ ਜਿਹੜੀ ਸਰਕਾਰ ਨੇ ਦੇ ਦਿੱਤੇ ਸੀਗੇ 4-5 ਸਾਲਾਂ ਤੋਂ, ਕਿਊਬਨ, ਹੇਸ਼ੀਅਨ, ਨਿਕਰਾਗੁਅਨ ਤੇ ਵੈਨੀਜ਼ੁਏਲਾ, ਇਹਨਾਂ ਦੇ ਪੇਰੋਲ ਪ੍ਰੋਗਰਾਮ ਸੀਗੇ, ਸਿੱਧੇ 5 ਲੱਖ ਲੋਕੀ ਜਿਹੜੇ ਉੱਤੇ ਆਏ ਸੀਗੇ। ਉਹ ਕਹਿੰਦੇ ਕਿ ਆਪਾਂ ਵਰਕ ਪਰਮਿਟ ਕਿਉਂ ਦੇਣਾ, ਸਾਡੇ ਅਮਰੀਕਨ ਜਿਹੜੇ ਬੰਦੇ ਆ ਉਹਦੀ ਜੌਬ ਇਹ ਜਿਹੜੇ ਲੋਕੀ ਲੈ ਰਹੇ ਆ, ਤੇ ਉਹ ਕਹਿੰਦੇ ਆ ਕਿ ਆਪਾਂ ਕੇਸ ਬਾਏ ਕੇਸ ਬੇਸਿਸ ਕਰਨਾ, ਆਪਾਂ ਜਿਹੜਾ ਸੀਗਾ ਸਾਰਿਆਂ ਦੇ ਕੈਂਸਲ ਕਰਦੇ ਆ। ਤੇ ਅਫਗਾਨਿਸਤਾਨ, ਕੈਮਰੂਨ, ਨੇਪਾਲ, ਹੇਟੀ, ਹੋਂਡੂਰਸ, ਨਿਕਰਾਗੁਆ, ਵੈਨੀਜ਼ੁਏਲਾ, ਸਾਊਥ ਸੁਡਾਨ, ਤੇ ਇਹ ਲੱਖਾਂ ਦੇ ਵਿੱਚ ਜਿਹੜੇ ਸੀਗੇ ਟੀਪੀਐਸ ਵਰਕ ਪਰਮਿਟ ਵਗੈਰਾ ਜਿਹੜੇ ਸੀਗੇ ਉਹਨਾਂ ਨੇ ਕੈਂਸਲ ਜਿਹੜੇ ਕੀਤੇ ਆ। ਤੇ ਨਾ ਸਿਰਫ ਉਹ ਕਹਿੰਦੇ ਕੈਂਸਲ ਕੀਤੇ ਆ, ਪਰ ਆਪਾਂ ਉਹਨਾਂ ਨੂੰ ਇੱਕ ਵਾਰਨਿੰਗ ਵੀ ਦਿੱਤੀ ਹੈ ਕਿ ਤੁਸੀਂ ਵਾਪਸ ਚੱਲ ਜਾਓ ਸੀਬੀਪੀ ਦੇ ਥਰੂ ਉਹ ਕਰਕੇ। ਹੁਣ ਕਿੱਥੇ ਇਹ ਲੋਕੀ, ਤੁਸੀਂ ਕਹਿ ਲਓ ਕਿ ਇੱਕ ਖੁੱਲ ਮਿਲੀ ਹੋਈ ਸੀ, ਵਰਕ ਪਰਮਿਟ ਤੇ ਰਹਿ ਰਹੇ ਸੀਗੇ, ਤੇ ਉਹ ਸਾਰਿਆਂ ਦੇ ਇਹਨਾਂ ਨੇ ਜਿਹੜੇ ਸੀਗੇ ਵਰਕ ਪਰਮਿਟ ਰੋਕ ਕੇ, ਤੇ ਮਿਲੀਅਨ ਦੇ ਵਿੱਚ ਇਹ ਜਿਹੜੇ ਲੋਕੀ ਜਿਹੜੇ ਚੱਲ ਜਾਂਦੇ ਇਦਾਂ ਦੇ, ਜਿਹੜੇ ਉਹ ਕਹਿੰਦੇ ਆ ਕਿ ਇਹ ਜਿਹੜੀਆਂ ਜੌਬਾਂ ਸੀ ਇਹ ਆਪਾਂ ਨੂੰ ਕੇਸ ਬਾਏ ਕੇਸ ਬੇਸਿਸ ਦੇਖਣਾ ਹੈ, ਇਦਾਂ ਨਹੀਂ ਹੈ ਕਿ ਅਨਲਿਮਿਟਿਡ ਜਦੋਂ ਮਰਜ਼ੀ ਤੁਸੀਂ ਐਕਸਟੈਂਡ ਜਿਹੜੇ ਕਰੀ ਜਾਓ। ਜੀ ਠੀਕ ਹੈ, ਦੋਨੋਂ ਪਹਿਲੂ ਜਿਹੜੇ ਹੁੰਦੇ ਆ। ਆਮ ਸ਼ੋਰ ਇਹਦੇ ਵਿੱਚ ਹੁਣ ਜੇ ਤੁਸੀਂ ਬੰਦੇ ਦਾ ਜਿਹਦਾ ਖੁਦ ਦਾ ਵੀ ਸਾਇਲਮ ਦਾ ਕੇਸ ਲੱਗਾ, ਉਹਨੂੰ ਤੁਸੀਂ ਬੁਲਾ ਕੇ ਪੁੱਛੋ ਕਿ ਜਿਹੜੇ ਬੰਦੇ ਨੂੰ ਟੀਪੀਐਸ ਮਿਲਿਆ, ਇਹਨੂੰ ਟੀਪੀਐਸ ਮਿਲਣਾ ਚਾਹੀਦਾ ਸੀਗਾ ਕਿ ਨਹੀਂ ਮਿਲਣਾ ਚਾਹੀਦਾ ਸੀਗਾ, ਉਧਰ ਵੀ ਤੁਹਾਨੂੰ ਦੋ ਓਪੀਨੀਅਨ ਮਿਲ ਜਾਣੇ, ਕਿਸੇ ਨੇ ਕਹਿਣਾ ਮਿਲਣਾ ਚਾਹੀਦਾ ਸੀਗਾ, ਕਿਸੇ ਨੇ ਕਹਿਣਾ ਕਿ ਨਹੀਂ ਮਿਲਣਾ ਚਾਹੀਦਾ ਹੈ ਕਿਉਂਕਿ ਸਾਨੂੰ ਵੀ ਨਹੀਂ ਮਿਲਦਾ। ਠੀਕ ਹੈ, ਸੋ ਦੋਨੋਂ ਪਾਸੇ ਜਿਹੜੇ ਓਪੀਨੀਅਨ ਜਿਹੜੇ ਆ ਜਾਂਦੇ ਆ, ਪਰ ਜਿਹੜੀ ਸਰਕਾਰ ਆ ਉਹਨਾਂ ਨੇ ਕੈਂਸਲ ਕਰਤੀ ਸਾਰੀਆਂ ਚੀਜ਼ਾਂ। ਫਿਰ ਇਹ ਕਹਿੰਦੇ ਆ ਕਿ ਜਿਹੜੀ ਸਕਰੀਨਿੰਗ ਇਹਨਾਂ ਨੇ ਵਧਾ ਦਿੱਤੀ, ਠੀਕ ਹੈ, ਤੇ ਲਾਅ ਇਨਫੋਰਸਮੈਂਟ ਦੀ ਪਬਲਿਕ ਸੇਫਟੀ ਵਾਲੀ ਸਕਰੀਨਿੰਗ ਇਹਨਾਂ ਨੇ ਵਧਾ ਦਿੱਤੀ ਆ। ਯੂਐਸਸੀਆਈਐਸ ਨੇ 3200 ਜਿਹੜੇ ਲੋਕ ਸੀਗੇ ਉਹ ਜਿਨ੍ਹਾਂ ਦੇ ਕੇਸ ਜਿੱਦਾਂ ਇਮੀਗ੍ਰੇਸ਼ਨ ਫੇਲ ਕਰਦੀ ਸੀ ਉੱਤੇ ਰੈਫਰ ਕੀਤੇ ਆ, ਜਿੱਦਾਂ ਕਿਸੇ ਦਾ ਗ੍ਰੀਨ ਕਾਰਡ ਦਾ ਕੇਸ ਫੇਲ ਕਰਤਾ ਤੇ ਉੱਤੇ ਰੈਫਰ ਕਰਤਾ ਹੁਣ ਕੋਰਟ ਨੂੰ। ਪਹਿਲਾਂ ਹੀ ਕੋਰਟ ਨੂੰ ਫਾਈਲ ਨਹੀਂ ਹੁੰਦੇ ਸੀਗੇ, ਪਹਿਲਾਂ ਬੰਦੇ ਦਾ ਕੇਸ ਡਿਨਾਈ ਹੋ ਜਾਂਦਾ ਸੀਗਾ, ਵਿਆਹ ਵਾਲਾ ਕੇਸ ਜਾਂ ਵਿਆਹ ਦੇ ਫਰਾਡ ਵਾਲਾ ਕੇਸ, ਉੱਥੇ ਗੱਲਬਾਤ ਰਹਿ ਜਾਂਦੀ ਸੀਗੀ। ਸੋ ਹੁਣ ਇਹ ਕੀ ਕਹਿੰਦੇ ਆ ਕਿ ਉੱਥੇ ਗੱਲਬਾਤ ਰੁਕਦੀ ਨਹੀਂ ਹੈ, ਜਿਹੜੀ ਇਮੀਗ੍ਰੇਸ਼ਨ ਹੈਗੀ ਉਹ ਐਕਟਿਵਲੀ ਲਾਅ ਇਨਫੋਰਸਮੈਂਟ ਨਾਲ ਕੋਲੈਬੋਰੇਟ ਕਰ ਰਹੀ ਹੈ। ਜਿਹੜੇ ਨਕਲੀ ਵਿਆਹ ਵਾਲੇ ਕੇਸ ਸੀਗੇ, ਵਾਹ ਵਾਲੇ ਕੇਸ ਸੀਗੇ, ਉਹ ਸਾਰੇ ਐਕਟਿਵਲੀ ਇਹਨਾਂ ਨੇ ਇਨਵੈਸਟੀਗੇਟ ਕਰਨੇ ਸ਼ੁਰੂ ਕੀਤੇ ਆ, ਤਾਂ ਕਿ ਲੋਕਾਂ ਤੱਕ ਜਿਹੜਾ ਪੂਰਾ ਮੈਸੇਜ ਪਹੁੰਚੇ ਕਿ ਉੱਥੇ ਗੱਲ ਨਹੀਂ ਹੈਗੀ। ਜੇ ਤੁਸੀਂ ਕੇਸ ਇਦਾਂ ਦਾ ਲਾਉਂਦੇ ਆ ਤੇ ਕੋਈ ਚੀਜ਼ ਜੇ ਸਾਹਮਣੇ ਆਉਂਦੀ ਹੈ, ਤੇ ਇਹ ਨਹੀਂ ਕਿ ਯੂਐਸਸੀਐਸ ਨੇ ਅੱਗੇ ਕੁਝ ਨਹੀਂ ਕਰਨਾ। ਸੋ ਲਾਅ ਇਨਫੋਰਸਮੈਂਟ ਨੂੰ ਤੇ ਇਹਨਾਂ ਨੂੰ ਰੈਫਰ ਜਿਹੜੀ ਕਰ ਦਿੰਦੀ ਹੈ। 3200 ਨੇ ਕੀਤੇ ਇਦਾਂ ਦੇ, 2000 ਇਹ ਕਹਿੰਦੇ ਉਦਾਂ ਦੇ ਕੀਤੇ ਜਿਹੜੇ ਗੈਂਗ ਰਿਲੇਟਡ ਪੀਓ ਜਿਹੜੇ ਬੰਦੇ ਸੀਗੇ, ਕ੍ਰਿਮੀਨਲ ਜਿਹਨਾਂ ਦੇ ਇਸ਼ੂ ਸੀਗੇ, ਤੇ ਉਹ ਵਾਲੇ ਬੰਦੇ ਇਹਨਾਂ ਨੇ 2000 ਜਿਹੜੇ ਫੜਾਏ ਆ, ਜਿਹੜੇ ਫੜੋਏ ਆ। 13225 ਇਹਨਾਂ ਨੇ ਆਈਸ ਨੂੰ ਰੈਫਰ ਕੀਤੇ ਆ। ਪਬਲਿਕ ਸੇਫਟੀ ਜਿਹਨਾਂ ਨੇ ਇੱਧਰ ਉੱਧਰ ਧਮਕੀਆਂ ਸ਼ਮਕੀਆਂ, ਇਹ ਉਹ ਜਿਹੜੇ ਆਨਲਾਈਨ ਧਮਕੀਆਂ, ਪੁੱਠੀਆਂ ਸਿੱਧੀਆਂ ਗੱਲਾਂ ਆਨਲਾਈਨ ਤੇ ਕਰਦੇ ਹੁੰਦੇ ਸੀਗੇ, ਇਹਦੇ ਵਿੱਚੋਂ ਦੀ ਉਹ ਕਹਿੰਦੇ ਆ ਕਿ 320 ਬੰਦੇ ਇਹਨਾਂ ਨੇ ਕੀਤੇ ਆ ਜਿਹੜੇ ਕਿ ਟੈਰੋਰਿਸਟ ਆਰਗੇਨਾਈਜੇਸ਼ਨਾਂ ਨਾਲ ਜਾਂ ਗੈਂਗਾਂ ਨਾਲ ਜਿਹਨਾਂ ਦੇ ਸੰਬੰਧ ਸੀਗੇ। ਤੇ ਤੁਸੀਂ ਦੇਖ ਲਓ ਕਿ ਯੂਐਸਸੀਐਸ ਨੇ ਜਿਹੜੇ ਹਜ਼ਾਰਾਂ ਲੋਕੀ ਜਿਹੜੇ ਸੀਗੇ ਕਿ ਨਾਰਮਲੀ ਇੰਟਰਵਿਊ ਲੈ ਕੇ ਜਿਹਨਾਂ ਦੀ ਉੱਥੇ ਗੱਲਬਾਤ ਮੁੱਕ ਜਾਂਦੀ ਸੀਗੀ, ਵਾਹ ਵਾਲੇ ਹੋ ਗਏ, ਦੂਜੇ ਵਾਲੇ ਹੋ ਗਏ, ਕਿ ਉੱਥੇ ਉਹਨਾਂ ਨੇ ਸਿਰਫ ਡਿਨਾਈ ਕਰਕੇ ਕੰਮ ਰੋਕਿਆ ਨਹੀਂ, ਉਹਨਾਂ ਨੇ ਅੱਗੇ ਉਹਨਾਂ ਦੀ ਕਾਰਵਾਈ ਜਿਹੜੀ ਸੀਗੀ ਯੂਨਿਟਸ, ਆਪਣੇ ਫਰਾਡ ਯੂਨਿਟਸ ਨੂੰ ਜਿਹੜਾ ਕਰਤਾ। ਤੇ ਇਹ ਹੁਣ ਕੀ ਕਹਿੰਦੇ ਆ ਕਿ ਯੂਐਸਸੀਆਈਐਸ ਜਿਹੜੀ ਸੀਗੀ ਲਾਰਜੈਸਟ ਫਰਾਡ ਇਨਵੈਸਟੀਗੇਸ਼ਨ ਯੂਨਿਟ ਬਣਾਤੀ ਇਹਨਾਂ ਨੇ ਯੂਐਸਸੀਆਈਐਸ ਦੀ ਹਿਸਟਰੀ ਦੇ ਵਿੱਚ। ਇੱਕ ਇਹਨਾਂ ਦਾ ਸਭ ਤੋਂ ਵੱਡਾ ਆਪਰੇਸ਼ਨ ਸੀਗਾ ਆਪਰੇਸ਼ਨ ਟਵਿਨ ਸ਼ੀਲਡ, ਜਿਹੜਾ ਸੀਗਾ ਮਿਨੀਐਪੋਲਿਸ ਚ ਹੋਇਆ ਸੀਗਾ। ਉਹਦੀ ਆਪਾਂ ਕਾਫੀ ਗੱਲ ਵੀ ਕੀਤੀ ਸੀਗੀ, ਜਿਸ ਚ ਮੈਰਿਜ ਫਰਾਡ ਸੀਗਾ ਕਿ ਬੰਦਾ ਕਿਸੇ ਨਾਲ ਵਿਆਹ ਕਰਕੇ ਘਰ ਵਾਲੀ ਕਹਿੰਦਾ ਮੇਰੀ ਮਰ ਗਈ ਹੈ, ਤੇ ਘਰ ਵਾਲੀ ਜਦੋਂ ਛਾਪਾ ਮਾਰਿਆ ਉਹਦੇ ਨਾਲ ਹੀ ਰਹਿ ਰਹੀ ਸੀਗੀ, ਤੇ 5 ਜਵਾਕ ਵੀ ਸੀਗੇ, 4-5 ਜਵਾਕ ਵੀ ਸੀਗੇ। ਏਦਾਂ ਦੇ ਜਿਹੜੇ ਕੇਸ ਸੀਗੇ, H1B ਵੀਜ਼ੇ ਦੇ ਅਬਿਊਜ਼, ਸਟੂਡੈਂਟ ਵੀਜ਼ੇ ਦੇ, ਤੇ ਆ ਜਿਹੜੀਆਂ ਚੀਜ਼ਾਂ ਇਹਨਾਂ ਨੇ ਜਿਹੜੀਆਂ ਕਾਫੀ ਜਿਹੜੀਆਂ ਹਾਈਲਾਈਟ ਜਿਹੜੀਆਂ ਕੀਤੀਆਂ। ਤੇ ਮਲਟੀ ਮਿਲੀਅਨ ਡਾਲਰ ਅਸਾਈਲਮ ਫਰਾਡ ਜਿਹੜਾ ਸੀਗਾ, ਹਿਊਮਨ ਟ੍ਰੈਫਿਕਿੰਗ ਜਿਹੜੀ ਹੋ ਗਈ, ਮਨੀ ਲਾਂਡਰਿੰਗ ਜਿਹੜੀ ਹੋ ਗਈ, ਜੋ ਦਫਾਦਾਰ ਰਹਿਣਾ ਕੋ ਜਿਹੜੀ ਹਰੇਕ ਜਿਹੜੀ ਚੀਜ਼ 'ਚ ਇਹਨਾਂ ਦਾ ਹੱਥ ਪੈਂਦਾ, ਹਰੇਕ ਬੰਦਾ ਜਿਹੜਾ ਇਹ ਸੀਗਾ ਜਾਇਜ਼ ਆ ਭਾਵੇਂ ਨਜਾਇਜ਼ ਆ, ਉਹ ਬਾਅਦ ਦੀਆਂ ਗੱਲਾਂ, ਪਰ ਮਤਲਬ ਕਿ ਹਰੇਕ ਬੰਦੇ ਨੂੰ ਜਿਹੜਾ ਵਿੱਚ ਲਪੇਟੇ ਤੇ ਜਿਹੜਾ ਲੈ ਰਿਹਾ, ਹਰ ਤਰ੍ਹਾਂ ਦਾ ਜਿਹੜਾ ਮਤਲਬ ਕਿ ਇਹ ਜਾ ਕੇ ਕਰ ਰਿਹਾ ਢਾਂਚੇ ਨੂੰ ਇਹ ਟਾਰਗੇਟ ਜਿਹੜਾ ਕਰ ਰਿਹਾ। ਬਿਲਕੁਲ ਬਿਲਕੁਲ। ਸੋ ਏਲੀਅਨ ਦੀ ਜਿਹੜੀ ਸੋਸ਼ਲ ਮੀਡੀਆ ਦੀ ਯੂਜ਼ ਸੀਗੀ, ਉਹੀ ਜਿਹੜਾ ਤੁਸੀਂ ਦੱਸਿਆ ਕਿ ਪਲਾਂਟੇਅਰ ਜਿਹੜੀ ਕੰਪਨੀ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਟੈਕਨੋਲੋਜੀ ਨੂੰ ਲੈ ਕੇ ਹਰੇਕ ਦਾ ਸੋਸ਼ਲ ਮੀਡੀਆ ਕੀ ਬਿਆਨ ਉਹਨੇ ਕਮੈਂਟ ਕਿੱਥੇ ਦਿੱਤੇ, ਉਹ ਸਾਰੇ ਸਕੈਨ ਜਿਹੜੇ ਹੋ ਰਹੇ ਆ। ਕਿਤੇ ਨੇ ਐਂਟੀ ਅਮਰੀਕਨ ਆਈਡੀਓਲੋਜੀ ਤਾਂ ਨਹੀਂ ਦਿੱਤੀ ਕਿ ਜਿਹੜੇ ਦੇਸ਼ 'ਚ ਰਹਿਣਾ ਉਹਦੀ ਥਾਲੀ 'ਚ ਸ਼ੇਕ ਕਰਨੇ, ਅਮਰੀਕਾ ਦੇ ਬਾਰੇ ਗਲਤ ਬੋਲਣਾ, ਅਮਰੀਕਾ 'ਚ ਰਹਿ ਕੇ ਉਹ ਚੀਜ਼ ਨੂੰ ਜਿਹੜਾ ਸਕੈਨ ਇਹ ਬਿਲਕੁਲ ਕਰਦੇ ਆ ਕਿ ਇਹ ਬੰਦਾ ਕਿਤੇ। ਤੇ ਤਾਂ ਹੀ ਕਦੀ ਕਿਹਾ ਕਿ ਆਨਲਾਈਨ ਜਿਹੜਾ ਵਿਵਾਦ ਕਦੀ ਮਤਲਬ ਕਿ ਜਿਹੜੇ ਦੇਸ਼ ਹੈਗੇ ਉੱਥੇ ਕਈ ਵਾਰੀ ਲੋਕੀ ਹੁੰਦਾ ਕਿ ਉਹ ਫਾਈਟ ਬਣਾ ਲਈ ਉਹਨੇ ਕਿ ਅਮਰੀਕੀਆਂ ਦੇ ਖਿਲਾਫ ਬੋਲਾਂਗੇ, ਨਹੀਂ ਤੁਹਾਡੇ ਏਦਾਂ ਸਾਡੇ ਏਦਾਂ, ਹਨਾ। ਤੇ ਉਹ ਚੀਜ਼ ਨੂੰ ਉਹ ਜਿਹੜਾ ਦੇਖਦੇ ਆ
ਕਿ ਗਲਤ ਤਾਂ ਨਹੀਂ ਕਿਸੇ ਨੇ ਕੁਝ ਕਿਹਾ। ਤੇ ਉਹ ਜਿਹੜਾ ਸਾਰਾ ਸੀਗਾ, ਤੁਹਾਨੂੰ ਕਈ ਵਾਰੀ ਜਿੱਦਾਂ ਦੱਸਿਆ ਕਿ ਆਨਲਾਈਨ ਜਿਹੜੇ ਕਮੈਂਟਾਂ ਤੋਂ ਰਿਫਰੇਨ ਕਰਿਆ ਕਰੋ, ਭਾਵੇਂ ਤੁਸੀਂ ਨਕਲੀ ਆਈਡੀ ਵੀ ਬਣਾ ਲਈ ਹੈ, ਠੀਕ ਆ। ਇਹ ਆਪਾਂ ਇੱਕ ਵਿਅਕਤੀ ਦੀ ਨਹੀਂ ਗੱਲ ਕਰ ਰਹੇ, ਆਪਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਗੱਲ ਕਰ ਰਹੇ ਹਾਂ। ਉਹਨਾਂ ਕੋਲ ਹਰ ਚੀਜ਼ ਜਿਹੜੀ ਕਿਹੜਾ ਆਈਪੀ ਐਡਰੈਸ ਹੈਗਾ, ਕਿੱਥੋਂ ਕਿਹੜੇ ਨੈਟਵਰਕ ਤੋਂ ਜਿਹੜਾ ਹੈਗਾ, ਸਭ ਡਾਟ ਜੋੜ ਲੈਂਦੇ ਆ ਉਹ। ਸਭ ਡਾਟ ਉਹ ਜਿਹੜੇ ਹੈਗੇ ਆ, ਤੁਹਾਨੂੰ ਲੱਗਦਾ ਹੋਣਾ ਕਿ ਨਹੀਂ ਕੁਝ ਨਹੀਂ ਹੋਣਾ, ਮੈਂ ਨਕਲੀ ਆਈਡੀ ਬਣਾ ਕੇ ਕੀਤਾ। ਸੋ ਕਈ ਵਾਰੀ ਪੁੱਠੀਆਂ ਸਿੱਧੀਆਂ ਧਮਕੀਆਂ, ਪੁੱਠੇ ਸਿੱਧੇ ਕਮੈਂਟ, ਪੁੱਠੀਆਂ ਸਿੱਧੀਆਂ ਗੱਲਾਂ ਜਿਹੜੀਆਂ, ਉਹ ਮਤਲਬ ਬੇਸਿਕਲੀ ਇਹ ਹੈ ਕਿ ਉਹਨਾਂ ਨੇ ਆਪਣਾ ਕੰਮ ਹੀ ਉਹਨਾਂ ਦਾ ਹੈਗਾ ਕਿ ਡੇਟਾ ਮਾਈਨਿੰਗ ਜਿਹੜੀ ਕਰਨੀ ਆ, ਠੀਕ ਹੈ। ਜਿਹਨਾਂ ਨੂੰ ਨਹੀਂ ਸਮਝ ਉਹ ਇਹ ਚੀਜ਼ ਹੈਗੀ ਆ ਕਿ ਅਲਟੀਮੇਟਲੀ ਜਿਹੜਾ ਇੱਕ ਡਿਜੀਟਲ ਫੁੱਟਪ੍ਰਿੰਟ ਜਿਹੜਾ ਹੁੰਦਾ, ਠੀਕ ਆ, ਇਹ ਸਾਰਾ ਜਿਹੜਾ ਸੀਗਾ ਸੂਨਰ ਔਰ ਲੇਟਰ ਜੇ ਇਹ ਚਾਹਣ ਤਾਂ ਇਹ ਜਿਹੜੀਆਂ ਹਰੇਕ ਚੀਜ਼ਾਂ ਜਿਹੜੀਆਂ ਕਨੈਕਟ ਜਿਹੜੀਆਂ ਕਰ ਸਕਦੇ ਆ। ਐਸ ਸਿੰਪਲ ਐਸ ਦੈਟ। ਕਿਸੇ ਨੂੰ ਪੁੱਠਾ ਸਿੱਧਾ ਤੁਸੀਂ ਕਹਿੰਦੇ ਆ, ਅਗਲਾ ਤੁਹਾਡੀ ਕੰਪਲੇਂਟ ਵੀ ਕਰ ਦਿੰਦਾ। ਪਹਿਲਾ ਬੰਦਾ ਸੀਗਾ ਲੈ ਕੁਝ ਨਹੀਂ ਹੁੰਦਾ, ਹੁਣ ਉਹ ਚੀਜ਼ ਨਹੀਂ ਹੈਗੀ। ਤੁਹਾਡੇ ਕੋਲ ਗ੍ਰੀਨ ਕਾਰਡ ਵੀ ਆ ਗਿਆ, ਜੇ ਅਗਲੇ ਨੇ ਕਰਤਾ, ਉਹ ਕਹਿੰਦੇ ਨੇਬਰਹੁੱਡ ਇਨਵੈਸਟੀਗੇਸ਼ਨ ਕਰਨੀ, ਉਹ ਚੀਜ਼ ਤੇ ਉਹ ਕੇਸ ਡਿਨਾਈ ਕਰ ਰਹੇ ਆ ਕਿ ਜੇ ਇਨਫੋਰਮੇਸ਼ਨ ਆ ਗਈ ਕਿ ਇਹ ਬੰਦਾ, ਇਹ ਨਹੀਂ ਕਿ ਉਹਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ, ਆਪਾਂ ਇਹ ਦੇਖਣਾ ਕਿ ਉਹ ਵਿਚਰ ਸਕਦਾ ਲੋਕਾਂ ਦੇ ਨਾਲ ਕਿ ਨਹੀਂ। ਉਹ ਚੀਜ਼ਾਂ ਵੱਲ ਜਿਹੜਾ ਇਹ ਸਰਕਾਰ ਜਿਹੜੀ ਜਾ ਰਹੀ ਆ। ਸੋ ਇਹ ਹੈ ਕਿ ਇੱਕ ਕੋਡ ਆਫ ਕੰਡਕਟ ਉਹ ਜਿਹੜਾ ਇਨਫੋਰਸ ਕਰਨਾ ਚਾਹ ਰਹੇ ਆ। ਤੇ ਠੀਕ ਹੈ, ਇਹਦੇ ਵਿੱਚ ਮੈਸੇਜ ਸਾਰਿਆਂ ਨੂੰ ਸਿੰਪਲ ਹੀ ਹੈਗਾ ਕਿ ਥੋੜਾ ਜਿਹਾ ਜਿਹੜੀ ਆਪਣੀ ਆਨਲਾਈਨ ਐਕਟੀਵਿਟੀ ਆ ਉਹਨੂੰ ਸੁਧਾਰੋ, ਠੀਕ ਹੈ। ਜਿਹੜੀ ਲਾਈ ਲੱਗ ਕਿਸੇ ਦੇ ਪਿੱਛੇ ਨਹੀਂ ਲੱਗਣਾ, ਠੀਕ ਹੈ। ਕਿ ਪੁੱਠੀਆਂ ਸਿੱਧੀਆਂ ਗੱਲਾਂ 'ਚ, ਕੰਟਰੋਵਰਸੀਆਂ 'ਚ ਜਿਹੜਾ ਇੰਗੇਜ ਹੋਣਾ, ਜਿਹੜੇ ਕੰਮ ਆਏ ਆਪਣੇ ਕੰਮ ਆਪਣੇ ਰਾਹ ਰਹੋ, ਠੀਕ ਆ। ਉਹਦੇ ਵਿੱਚ ਇਹ ਕੋਈ ਗਿਆਨ ਨਹੀਂ ਦੇ ਰਹੇ। ਇਹ ਜਿਹੜੀ ਇਮੀਗ੍ਰੇਸ਼ਨ ਦੀ ਹੁਣ ਜਿਹੜੀ ਖਬਰ ਹੀ ਹੈ, ਜਿਹੜੀ ਇਹ ਖੁਦ ਇਹ ਕਹਿ ਰਹੇ ਆ ਕਿ ਆਪਾਂ ਨੇਬਰਹੁੱਡ ਜਿਹੜਾ ਸੀਗਾ ਇਨਵੈਸਟੀਗੇਸ਼ਨ ਕਰਨੀ ਹੈ, ਕਿ ਜਿਹੜਾ ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ ਦਿੱਤੀ, ਆਪਾਂ ਨਾਲ ਜਾ ਕੇ ਗੁਆਂਢੀਆਂ ਨੂੰ ਵੀ ਪੁੱਛਣਾ ਕਿ ਇਹ ਵਿਅਕਤੀ ਕਿੱਦਾਂ ਦੇ ਹੈਗੇ ਆ। ਸੋ ਇਹ ਸੁਣਨ ਨੂੰ ਲੱਗਦਾ ਨਾ ਕਿ ਨਹੀਂ, ਇਹ ਪਤਾ ਨਹੀਂ ਕੋਈ ਫਿਊਚਰ ਦੀ ਗੱਲ ਹੋ ਗਈ। ਇਹ ਚੀਜ਼ਾਂ ਸ਼ੁਰੂ ਆਲਰੇਡੀ ਹੋ ਗਈਆਂ ਹੈਗੀਆਂ। ਉਹ ਕਹਿ ਰਿਹਾ ਕਿ ਐਬਸੈਂਸ ਆਫ ਜਿਹੜਾ ਗੁੱਡ ਕਰੈਕਟਰ, ਉਹ ਚੀਜ਼ ਤੇ ਸਿਟੀਜ਼ਨਸ਼ਿਪ ਜਿਹੜੇ ਡਿਨਾਈ ਕਰ ਰਿਹਾ, ਮਤਲਬ ਕਿ ਤੁਸੀਂ ਸਾਰਾ ਕੁਝ ਸਹੀ ਕੀਤਾ, ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ, ਪਰ ਉਹਨਾਂ ਨੂੰ ਜਿਹੜੀ ਆਪਣੀ ਇੰਟੈਲੀਜੈਂਸ ਮਿਲੀ ਉਹਦੇ ਅਕੋਰਡਿੰਗ ਉਹ ਕਹਿੰਦੇ ਕਿ ਬੰਦੇ ਦਾ ਗੁੱਡ ਕਰੈਕਟਰ ਨਹੀਂ ਹੈਗਾ। ਤੇ ਇਹਦੇ ਵਿੱਚ ਜਿਹੜੀ ਤੁਹਾਡੀ ਆਨਲਾਈਨ ਐਕਟੀਵਿਟੀ ਹੈ ਉਹ ਸਾਰਾ ਕੁਝ ਹੈਗਾ ਸ਼ਾਮਲ ਹੈਗਾ, ਠੀਕ ਆ। ਠੀਕ ਹੈ ਜੀ। ਤੇ ਜ਼ਿਆਦਾਤਰ ਇਹਦੇ ਵਿੱਚ ਉਹੀ ਹੈ ਕਿ ਧਮਕੀਆਂ ਯੂਐਸ ਸਿਟੀਜ਼ਨ ਨੂੰ, ਠੀਕ ਆ। ਉਹ ਚੀਜ਼ਾਂ ਜਿਹੜੀਆਂ ਹੈਗੀਆਂ, ਮੈਂ ਕਿਹਾ ਇੱਕ ਸਿੰਪਲ ਕੰਪਲੇਂਟ ਜਿਹੜੀ ਹੈਗੀ ਆ, ਠੀਕ ਆ। ਤੇ ਉਹ ਨਾ ਫਸਿਆ ਕਰੋ ਕਮਿਊਨਿਟੀ ਦੇ ਵਿੱਚ ਆਪਸ ਦੇ ਵਿੱਚ ਹੀ, ਠੀਕ ਆ। ਜਿਹੜੇ ਕੱਚੇ ਬੰਦੇ ਆ ਨਾ ਫਸਿਆ ਕਰੋ, ਠੀਕ ਆ। ਤੇ ਇਹ ਚੀਜ਼ਾਂ ਜਿਹੜੀਆਂ ਸੀਗੀਆਂ ਤੁਹਾਨੂੰ ਕਿਸੇ ਨੇ ਕਲੀਅਰਲੀ ਦੱਸਣੀਆਂ ਨਹੀਂ। ਆਪਣਾ ਏਦਾਂ ਕਿ ਆਪਾਂ ਤੁਹਾਨੂੰ ਥੋੜਾ ਕਲੀਅਰਲੀ, ਠੀਕ ਆ, ਛੋਟੇ ਭਰਾਵਾਂ ਵਾਂਗ ਤੁਹਾਡੇ ਨਾਲ ਵਿਛੜੀਦਾ, ਤੁਹਾਨੂੰ ਦੱਸ ਦਈਦਾ ਯਾਰ ਇਹ ਹੁਣ ਇਹਨਾਂ ਚੋਂ ਲੱਭਦਾ ਕੱਖ ਨਹੀਂ ਹੈਗਾ। ਤੇ ਛੋਟੀ ਛੋਟੀ ਗੱਲ ਦਾ ਉਹ ਰਾਈ ਦਾ ਪਹਾੜ ਉਹਨਾਂ ਨੇ ਜਿਹੜਾ ਬਣਾ ਦੇਣਾ ਹੈਗਾ, ਬਣਾ ਰਹੇ ਆ, ਬਣਾ ਦਿੰਦੇ ਆ। ਬਣਾ ਲਿਆ ਉਹਨਾਂ ਨੇ। ਸੋ ਇਹ ਕੀ ਕਹਿੰਦੇ ਆ ਕਿ ਹਾਇਰਿੰਗ ਕੈਂਪੇਨ ਇਹਨਾਂ ਨੇ ਕੀਤਾ ਸੀਗਾ ਹੋਮਲੈਂਡ ਡਿਫੈਂਡਰ, 35,000 ਐਪਲੀਕੇਸ਼ਨਾਂ ਇਹਨਾਂ ਨੂੰ ਤੁਸੀਂ ਦੇਖ ਲਓ ਕਿ ਮਹੀਨੇ ਦੇ ਅੰਦਰ ਆ ਗਈਆਂ। $50,000 ਸਾਈਨ ਅਪ ਬੋਨਸ ਜਿਹੜਾ ਦੇ ਰਹੇ ਆ, ਤੇ ਇੱਕ ਬੰਦੇ ਫੜਨ ਦਾ ਬੇਸਿਕਲੀ, ਠੀਕ ਆ। ਤੇ ਤੁਸੀਂ ਆਪ ਜਿਹੜੇ ਸਮਝਦਾਰ ਐਕਸ ਮਿਲਟਰੀ ਆਫਿਸਰ ਆ, ਐਕਸ ਆਰਮੀ ਆਫਿਸਰ ਜਿਹੜੇ ਹੈਗੇ ਆ, ਤੇ ਇਹ ਵਰਡ ਯੂਜ਼ ਕਰਦੇ ਆ ਪੈਟਰੀਓਟ, ਠੀਕ ਆ। ਤੇ ਹਰੇਕ ਮੁੱਦਾ ਜਿਹੜਾ ਹੈਗਾ ਕਿਸੇ ਵੀ ਦੇਸ਼ 'ਚ ਉਹਦੇ ਦੋ ਪਹਿਲੂ ਹੁੰਦੇ ਆ, ਠੀਕ ਆ। ਕੋਈ ਵੀ ਮੁੱਦਾ ਸੀਗਾ, ਕੋਈ ਵੀ ਵਿਅਕਤੀ ਹੈਗਾ, ਫੋਰ ਅਗੇਂਸਟ ਜਿਹੜੀਆਂ ਚੀਜ਼ਾਂ ਜਿਹੜੀਆਂ ਚੱਲਦੀਆਂ ਰਹਿੰਦੀਆਂ। ਤੇ ਇਹਦੇ ਵਿੱਚ ਜਦੋਂ ਸਰਕਾਰ ਨੇ ਪੈਸੇ ਹੀ ਇੰਨਾ ਕਿ ਜ਼ਿਆਦਾ ਸਿਸਟਮ ਦੇ ਵਿੱਚ ਸੁੱਟਤਾ, $50,000 ਸਾਈਨ ਅਪ ਬੋਨਸ ਜਿਹੜੇ ਦੇ ਰਹੇ ਆ, ਤੇ ਤੁਸੀਂ ਇਹ ਭੁੱਲ ਜਾਓ ਕਿ ਇਹਦੇ ਵਿੱਚ ਇਹਨਾਂ ਨੂੰ ਬੰਦਿਆਂ ਦੀ ਕੋਈ ਸ਼ਾਰਟੇਜ ਜਿਹੜੀ ਆਣੀ ਹੈ, ਬੰਦਿਆਂ ਦੀ ਇਹਨਾਂ ਨੂੰ ਸ਼ਾਰਟੇਜ ਨਹੀਂ ਆਣੀ। ਰਿਕਾਰਡ ਬੰਦਿਆਂ ਨੇ ਅਪਲਾਈ ਕੀਤਾ ਜੀ। ਹਾਂਜੀ। ਤੇ ਆਪਣਾ ਜਿਹੜਾ ਮੈਸੇਜ ਸਿੰਪਲ ਹੈਗਾ ਕਿ ਆਪਣਾ ਜਿਹੜਾ ਨਾ ਥੋੜਾ ਜਿਹਾ ਕੇਅਰਫੁਲ, ਜਿੰਨੇ ਤੁਸੀਂ ਸੀਗੇ ਉਤੋਂ ਵੀ ਜ਼ਿਆਦਾ ਕੇਅਰਫੁਲ ਜਿਹੜਾ ਚੱਲੋ, ਠੀਕ ਆ। ਤੇ ਇਹ ਜਿਹੜਾ ਆਪਣੀ ਕਮਿਊਨਿਟੀ 'ਚ ਪਹਿਲਾਂ ਚੀਜ਼ਾਂ ਨਹੀਂ ਸੀਗੀਆਂ, ਕਿਉਂਕਿ ਆਪਾਂ ਨੂੰ ਦੇਖ ਲਓ ਮੈਂ 2007 ਦਾ ਵਾਂ, ਠੀਕ ਆ। ਕਈ ਲੋਕੀ ਇੱਥੇ 80s ਦੇ ਵਿੱਚ 90s 'ਚ ਆਏ। ਆਪਣੀ ਕਮਿਊਨਿਟੀ 'ਚ ਇਹ ਚੀਜ਼ਾਂ ਨਹੀਂ ਸੀਗੀਆਂ, ਫੁਕਰੀਆਂ ਬੰਦੀਆਂ ਨਹੀਂ ਸੀਗੀਆਂ ਆਪਣੀ ਕਮਿਊਨਿਟੀ 'ਚ, ਠੀਕ ਆ। ਪੰਜਾਬੀ ਵੀਰ ਆਪਣੇ ਟਰੱਕਿੰਗ ਇੰਡਸਟਰੀ ਹਰੇਕ ਬਹੁਤ ਮੱਲਾਂ ਮਾਰੀਆਂ ਹੋਈਆਂ ਇਸ ਦੇਸ਼ ਦੇ ਵਿੱਚ ਆਪਣੇ ਪੰਜਾਬੀਆਂ ਨੇ। 2-3 ਸਾਲਾਂ 'ਚ ਕੰਮ ਜਿਹੜਾ ਸੀਗਾ ਬਹੁਤ ਜ਼ਿਆਦਾ ਫਾਸਟ ਜਿਹੜਾ ਡਿਟੀਰੀਓਰੇਟ ਹੋ ਗਿਆ। ਤੇ ਆਲਮੋਸਟ ਜਿਹੜਾ ਮਾਹੌਲ ਏਦਾਂ ਦਾ ਸੀਗਾ ਕਿ ਜਿਹੜਾ ਬੰਦਾ ਆ ਕੇ ਆਨਲਾਈਨ ਗੱਲ ਕਰੇ ਉਹਦੇ ਮਗਰ ਪੈ ਜਾਂਦੇ ਸੀਗੇ, ਠੀਕ ਹੈ। ਤੇ ਉਹਦੇ ਵਿੱਚ ਆਪਣਾ ਜਿਹੜਾ ਸੀਗਾ ਇੱਕ ਇਮੇਜ ਜਿਹੜਾ ਬਣਾਉਣ ਨੂੰ 30 ਸਾਲ 40 ਸਾਲ ਲੱਗੇ, ਉਹ ਬੜੀ ਛੇਤੀ ਜਿਹੜੀ ਹੋ ਗਈ। ਤੇ ਕੁਛ ਇੱਕ ਜਿਹੜੀ ਐਂਟੀ ਇਮੀਗ੍ਰੇਸ਼ਨ ਜਿਹੜੀ ਹਵਾ ਵਗੀ ਸੀਗੀ, ਉਹਨੇ ਵੀ ਉਹੀ ਵਾਲੇ ਜਿਹੜੇ ਤੱਤ ਚੱਕ ਲਏ ਕਿ ਠੀਕ ਹੈ ਪਬਲਿਕ ਪਲੇਸ 'ਚ ਏਦਾਂ ਕਰਦੇ ਆ, ਉਦਾਂ ਕਰਦੇ ਆ। ਤੇ ਤੁਸੀਂ ਦੇਖ ਲਓ ਕਿ ਅਜੇ ਲਿਟਰਲੀ ਇਹਨਾਂ ਨੂੰ ਜਿਹੜਾ ਸੀਗਾ 10 ਮਹੀਨੇ ਹੋਏ ਆ, 10 ਮਹੀਨਿਆਂ 'ਚ ਇਹਨਾਂ ਨੇ ਦੇਖ ਲਓ ਕੀ ਮਾਹੌਲ ਜਿਹੜਾ ਕਰਤਾ ਆਪਣੇ ਇੰਡੀਅਨ ਵਿਅਕਤੀ ਦੀ, ਪੰਜਾਬੀ ਵਿਅਕਤੀ ਦੀ। ਤੁਸੀਂ ਦੇਖ ਲਓ ਕਿ ਇਮੇਜ ਨੂੰ ਫਰਕ ਪਿਆ ਕਿ ਨਹੀਂ ਪਿਆ, ਉਹ ਚੀਜ਼ਾਂ ਤੁਸੀਂ ਦੇਖ ਲਓ। ਪਰ ਇਹ ਸੀਗਾ ਕਿ ਆਪਣਾ ਜਿਹੜਾ ਇੱਕ ਰਾਏ ਆਪਾਂ ਪਈਏ, ਠੀਕ ਆ। ਆਪਣਾ ਜਿਹੜਾ ਸਹੀ ਚੀਜ਼, ਜਿਹੜਾ ਸਹੀ ਕੰਮ ਜਿਹੜਾ ਉਹ ਕਰੀਏ। ਤੇ ਕਿਉਂਕਿ ਪਤਾ ਨਹੀਂ ਹੈਗਾ ਇਹਨਾਂ ਦਾ ਕਦੋਂ ਕਿਹਦੇ ਮਗਰ ਇਹਨਾਂ ਨੇ ਪੈ ਜਾਣਾ, ਕਿਹਨੂੰ ਉਹ ਕਰ ਲੈਣਾ। ਤੇ ਜ਼ਿਆਦਾਤਰ ਇਹਦੇ ਵਿੱਚ ਡਿਫੈਂਸ ਵਾਲਾ ਵੀ ਹੁੰਦਾ ਨਹੀਂ, ਕਿਉਂਕਿ ਜਿਹਦੇ ਮਗਰ ਪੈ ਜਾਂਦੇ ਆ, ਉਹ ਬੰਦੇ ਕੋਲ ਆਪਸ਼ਨ ਹੀ ਨਹੀਂ, ਉਹਨੂੰ ਗਿਲਟੀ ਪਲੂ ਜਿਹੜੇ ਕਰਨੇ ਪੈਂਦੇ ਆ, ਜਿੱਦਾਂ ਆਪਾਂ ਦੇਖ ਰਹੇ ਹਾਂ
ਤੇ ਜਦੋਂ ਸਾਰਾ ਢਾਂਚਾ ਹੀ ਜਦੋਂ ਬੰਦੇ ਦੇ ਮਗਰ ਆ ਗਿਆ ਤਾਂ ਕੀ ਕਰੂਗਾ ਬੰਦਾ, ਠੀਕ ਹੈ। ਤੇ ਆਹ ਜੀ। ਚੀਜ਼ ਜਿਹੜੀ ਸੀਗੀ, ਫਿਰ ਇਹਨਾਂ ਨੇ ਜੀ ਇਸ ਤੋਂ ਇਲਾਵਾ ਆਪਣੇ ਟੈਸਟ ਟੁਸਟ ਜਿਹੜੇ ਸੁਧਾਰ ਤੇ ਸਿਟੀਜ਼ਨਸ਼ਿਪ ਵਾਲੇ, ਉਹਦੇ ਵਿੱਚ ਕੁਐਸਚਨ ਇਹਨਾਂ ਨੇ ਬਦਲਤੇ। ਬੈਡ ਬਿਹੇਵੀਅਰ, ਨੇਬਰਹੁੱਡ ਇਨਵੈਸਟੀਗੇਸ਼ਨ ਕਹਿੰਦੇ ਕਰਨੀ ਆ। ਐਨਟੀਏ ਜਿਹੜੇ ਹੁੰਦੇ ਆ, ਨੋਟਿਸ ਟੂ ਅਪੀਅਰ, 1,72,000 ਨੋਟਿਸ ਟੂ ਅਪੀਅਰ ਜਿਹੜੇ USCIS ਨੇ ਜਿਹੜੇ ਦਿੱਤੇ ਆ। ਤੇ ਉਹਦੇ ਵਿੱਚ ਸਪੈਸ਼ਲੀ ਜਿਹੜਾ ਸੀਗਾ ਕਿ ਅਸਾਈਲਮ ਆਫਿਸ ਵਾਲੀ ਜਿਹੜੀ ਸੀਗੀ ਚੀਜ਼, ਕਿ ਜਿਹਨਾਂ ਦੇ ਕੇਸ ਬੰਦਿਆਂ ਦੇ ਚੱਲਦੇ ਸੀਗੇ, ਉਹਨਾਂ ਨੂੰ ਇਹਨਾਂ ਨੇ ਅਸਾਈਲਮ ਆਫਿਸ ਵਾਲਿਆਂ ਨੂੰ ਵੀ ਜਿਹੜਾ ਸੀਗਾ ਰੈਫਰ ਜਿਹੜਾ ਕਰ ਦਿੱਤਾ। ਅਸਾਈਲਮ ਆਫਿਸ ਵਾਲੇ ਡਿਸਮਿਸ ਕਰਕੇ ਕੋਰਟ ਦੇ ਵਿੱਚ ਜਾਓ। ਤੇ ਤੁਸੀਂ ਦੇਖ ਲਓ ਲਗਭਗ 2 ਲੱਖ ਦੇ ਲਾਗੇ ਛਾਗੇ ਜਿਹੜਾ ਸੀਗਾ USCIS ਨੇ ਜਿਹੜਾ ਰੈਫਰ ਕਰਤਾ। ਇੱਕ ਇਹਨਾਂ ਨੇ ਸੇਵ ਪ੍ਰੋਗਰਾਮ ਚਲਾਤਾ, ਸਿਸਟਮੈਟਿਕ ਏਲੀਅਨ ਵੈਰੀਫਿਕੇਸ਼ਨ ਫॉर ਇੰਟਾਈਟਲਮੈਂਟ, ਜਿਹਦੇ ਵਿੱਚ ਇਹ ਕਹਿੰਦੇ ਕਿ ਸੋਸ਼ਲ ਸਿਕਿਉਰਿਟੀ ਦੇ ਨਾਲ ਰਲ ਕੇ ਆਪਾਂ ਸਾਰੀ ਵੈਟਿੰਗ ਕਰਨੀ, ਕਿਸੇ ਨੇ ਕਿਤੇ ਗਲਤ ਵੋਟ ਤਾਂ ਨਹੀਂ ਪਾਈ, ਕਿਸੇ ਇਲੈਕਸ਼ਨ 'ਚ ਗਲਤ ਵੋਟ ਤਾਂ ਨਹੀਂ ਪਾਈ, ਕੋਈ ਨਕਲੀ ਲੋਨ ਤਾਂ ਨਹੀਂ ਲਿਆ, ਕਿਤੇ ਇਹ ਤਾਂ ਨਹੀਂ ਦੱਸਿਆ ਕਿ US ਸਿਟੀਜ਼ਨਸ਼ਿਪ ਹੈਗੀ ਆ ਕਿ ਨਹੀਂ ਹੈਗੀ ਆ। ਕਈ ਲੋਕਾਂ ਕੋਲ ਜਾਣੇ ਅਣਜਾਣੇ ਵੀ ਲੋਨ ਕਰਦੇ ਹੋਏ, ਘਰ ਦਾ ਲੋਨ, ਗੱਡੀ ਦਾ ਲੋਨ, ਗਲਤੀ ਨਾਲ ਵੀ ਕਿਸੇ ਨੇ ਜੇ ਮਾਰਕ ਕਰਤਾ ਕਿ ਉਹ US ਸਿਟੀਜ਼ਨ ਸੀਗਾ, ਉਹ ਇਨਫੋਰਮੇਸ਼ਨ ਉਹਨਾਂ ਦੇ ਖਿਲਾਫ ਜਿਹੜੀ ਵਰਤੀ ਜਾ ਸਕਦੀ ਹੈ। ਤੇ ਉਹ ਕਈ ਵਾਰੀ ਬੰਦਿਆਂ ਨੂੰ ਪਤਾ ਵੀ ਨਹੀਂ ਹੁੰਦਾ, ਮਤਲਬ ਏਦਾਂ ਦੀ ਚੀਜ਼ ਜਿਹੜੀ ਨਿਕਲ ਜਾਂਦੀ ਹੈ। ਤੇ ਉਹ ਵੀ ਜਿਹੜੀ ਚੀਜ਼ ਸੀਗੀ, ਥੋੜਾ ਜਿਹਾ ਧਿਆਨ ਨਾਲ ਚੱਲਣਾ ਸਾਰਾ, ਠੀਕ ਆ। ਭਾਵੇਂ ਰੀਅਲ estate ਵਾਲੇ ਬੰਦੇ ਨਾਲ ਡੀਲ ਕਰ ਰਹੇ ਆ, ਭਾਵੇਂ ਬੈਂਕਰ ਨਾਲ ਡੀਲ ਕਰ ਰਹੇ ਆ, ਠੀਕ ਆ। ਜੇ ਤੁਹਾਨੂੰ ਕਹੇ ਕਿ ਏਦਾਂ ਨਹੀਂ ਏਦਾਂ ਡੀਲ, ਹੈਲਥ ਇੰਸ਼ੋਰੈਂਸ ਕਈ ਵਾਰੀ ਧੱਕੇ ਨਹੀਂ ਬੰਦੇ ਨੂੰ ਦੇ ਦਿੰਦੇ ਆ, ਹਸਪਤਾਲ ਇਲਾਜ ਕਰਾਉਣ ਗਿਆ ਤੇ ਪੇਪਰ ਪੂਪਰ ਤੇ ਸਾਈਨ ਕਰਾ ਲੈਂਦੇ ਆ। ਸੋ ਉਹ ਚੀਜ਼ਾਂ ਜਿਹੜੀਆਂ ਸੀਗੀਆਂ, ਘੁੱਗੀ ਮਾਰਨ ਤੋਂ ਪਹਿਲਾਂ ਜਿਹੜਾ ਸੀਗਾ ਲੋਨ ਡਾਕੂਮੈਂਟਾਂ ਤੇ ਸਾਰਾ ਜਿਹੜਾ ਆਪਣਾ ਇੱਕ ਚੀਜ਼ ਵੈਰੀਫਾਈ ਕਰ ਲਿਓ ਕਿਤੇ US ਸਿਟੀਜ਼ਨ ਤਾਂ ਨਹੀਂ ਲਿਖਿਆ। ਉਹ ਚੀਜ਼ ਦਾ ਵੀ ਲੋਕੀ ਬਹੁਤ ਜਿਹੜਾ ਸ਼ਿਕਾਰ ਜਿਹੜਾ ਹੋ ਰਿਹਾ। ਜੀ ਜੀ, ਬਿਲਕੁਲ। ਸੋ ਧਿਆਨ ਰੱਖੋ, ਇਹ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜਾ ਧਿਆਨ ਰੱਖੋ, ਤੇ ਆਪਣੇ ਜਿਹੜੇ ਕੇਸ ਨੂੰ ਲੈ ਕੇ ਸੀਰੀਅਸਲੀ ਜਿਹੜਾ ਉਹ ਵਰਕ ਕਰੋ, ਤੇ ਲੜਨ ਦਾ ਜਿਹੜਾ ਉਹ ਜਜ਼ਬਾ ਜਿਹੜਾ ਉਹ ਇਸ ਟਾਈਮ ਜਿਹੜਾ ਉਹ ਜਗਾਓ। ਸਮੇਂ ਦੇਖੋ ਬਦਲਦੇ ਰਹਿੰਦੇ ਆ, ਪਹਿਲੋਂ ਜ਼ਿਆਦਾ ਸੁਖਾਲਾ ਸੀ, ਹੁਣ ਥੋੜਾ ਜ਼ਿਆਦਾ ਔਖਾ ਆ। ਕੋਈ ਨਹੀਂ, ਸਮਾਂ ਜਿਹੜਾ ਉਹ ਫਿਰ ਬਦਲ ਜਾਂਦਾ ਹੁੰਦਾ। ਤਗੜੇ ਰਹਿ ਕੇ ਜਿਹੜਾ ਹਿੰਮਤ ਰੱਖ ਕੇ ਚੜ੍ਹਦੀ ਕਲਾ ਦੇ ਵਿੱਚ ਤੁਸੀਂ ਜਿਹੜਾ ਉਹ ਰਹੋ। ਬਾਕੀ ਜਿਹੜੇ ਆਪਣੇ ਸਰੋਤਿਆਂ ਤੇ ਦਰਸ਼ਕਾਂ ਨੂੰ ਦੱਸਦੇ ਜਾਈਏ, ਅੱਜ ਕਾਲਸ ਜਿਹੜੀਆਂ ਅਸੀਂ ਨਹੀਂ ਲੈ ਰਹੇ, ਉਸ ਚੀਜ਼ ਦੇ ਲਈ ਜਿਹੜਾ ਉਹ ਪਹਿਲਾਂ ਹੀ ਮਾਫੀ ਜਿਹੜਾ ਉਹ ਮੰਗਦੇ ਆ। ਸੋ ਤੇ ਕਾਲਸ ਜਿਹੜੀਆਂ ਆਪਾਂ ਆਉਣ ਦੇ ਵੀਕਸ ਦੇ ਵਿੱਚ ਲਵਾਂਗੇ। ਅਟਰਨੀ ਟਿਰਕੇਨਾ ਜੀ, ਯਾਦ ਹੋਣਾ ਇੱਕ ਮਿਲਵਾਕੀ ਦੇ ਜੱਜ ਸੀਗੇ, ਉਹਨਾਂ ਨੂੰ ਚਾਰਜ ਕੀਤਾ ਸੀ, ਉਹਨਾਂ ਨੂੰ ਅਰੈਸਟ ਕਰ ਲਿਆ ਸੀ। ਉਹਨਾਂ ਉੱਤੇ ਦੋਸ਼ ਸੀਗੇ ਵੀ ਇਹਨਾਂ ਨੇ ਇੱਕ ਇਮੀਗ੍ਰੈਂਟ ਨੂੰ ਆਪਣੇ ਕੋਰਟ ਰੂਮ ਦੇ ਵਿੱਚ ਲੁਕਾ ਲਿਆ, ਬਚਾ ਲਿਆ। ਉਹ ਹੁਣ ਜਿਹੜਾ ਮੈਕਸੀਕਨ ਇਮੀਗ੍ਰੈਂਟ ਜਿਹਨੂੰ ਉਦੋਂ ਫੜਨ ਆਏ ਸੀ, ਬਾਅਦ 'ਚ ਇਵੈਂਚੁਅਲੀ ਫੜ ਲਿਆ, ਤੇ ਹੁਣ ਕਹਿੰਦੇ ਡਿਪੋਰਟ ਵੀ ਕਰਤਾ ਹੈ। ਵਿਸਕੌਨਸਨ ਦੀ ਉਸ ਜੱਜ ਦੇ ਉੱਤੇ ਕੇਸ ਵੀ ਜਿਹੜਾ ਉਹ ਚੱਲ ਰਿਹਾ। ਜੀ ਬਿਲਕੁਲ। ਸੋ ਇਹ ਬੰਦਾ ਐਕਚੁਅਲੀ ਪਹਿਲਾਂ ਹੀ ਇਹਦਾ ਰਿਮੂਵਲ ਆਰਡਰ ਸੀਗਾ, ਮਤਲਬ ਕਿ ਜਿਹੜਾ ਬੰਦਾ ਪਹਿਲਾਂ ਹੀ ਡਿਪੋਰਟ ਹੋਇਆ, ਉਹ ਦੁਬਾਰਾ ਅਮਰੀਕਾ ਦੇ ਵਿੱਚ ਐਂਟਰ ਕੀਤਾ, ਉਹ ਲੋਕਾਂ ਨੂੰ ਇਹਨਾਂ ਨੇ ਟਾਰਗੇਟ ਕਰਨਾ ਸ਼ੁਰੂ ਕੀਤਾ। ਇਹਦੀ ਐਗਜ਼ਾਮਪਲ ਪਹਿਲਾਂ ਬਣਾਈ ਇਹਨੇ। ਮਿਲਵਾਕੀ 'ਚ ਰਹਿੰਦਾ ਸੀਗਾ, 12 ਸਾਲ ਹੋ ਗਏ ਸੀਗੇ ਇਹਨੂੰ ਰਹਿੰਦੇ ਹੋਏ ਨੂੰ, ਤੇ ਦੁਬਾਰਾ ਇਹ US ਐਂਟਰ ਕੀਤਾ ਸੀਗਾ। ਪਹਿਲਾਂ ਇਹਦਾ 2013 'ਚ ਇਹਦਾ ਰਿਮੂਵਲ ਆਰਡਰ ਸੀਗਾ। ਤੇ ਵੈਸੇ ਇਹ ਵਰਕਿੰਗ ਬੰਦਾ ਸੀਗਾ, ਫੈਮਿਲੀ ਇਹਨੇ ਰੇਜ਼ ਕੀਤੀ ਸਾਰਾ। ਪਰ ਜਦੋਂ ਤੁਸੀਂ ਆਉਂਦੇ ਆ, ਇੱਕ ਆਊਟਸਟੈਂਡਿੰਗ ਵਾਰੰਟ ਸੀਗਾ, ਫੈਡਰਲ ਵਾਰੰਟ ਸੀਗਾ ਇਲੀਗਲ ਰੀਐਂਟਰੀ ਦਾ। ਇਹ ਹੁਣ ਜਿਹੜੀ ਚੀਜ਼ ਆ, ਬਹੁਤ ਜ਼ਿਆਦਾ ਰਾਜ ਕਰਨ ਜੀ ਲੋਕੀ ਜਿਹੜਾ ਪੁੱਛਦੇ ਆ ਕਿ ਮੈਨੂੰ ਤਰੀਕ ਤੇ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ, ਜੀ ਜੀ। ਤੇ ਉਹਨਾਂ ਨੂੰ ਅਗੇਨ ਜਿਹੜਾ ਪੈਰਾਲੀਗਲ ਸਲਾਹ ਦੇ ਰਿਹਾ ਕਿ ਨਹੀਂ ਜਾਣਾ ਚਾਹੀਦਾ। ਤੇ ਜਦੋਂ ਤੁਸੀਂ ਨਹੀਂ ਜਾਂਦੇ, ਉਹੀ ਕਿ ਪਹਿਲਾਂ ਵੀ ਦੱਸਿਆ, ਫਿਊਜੀਟਿਵ ਕਰਾਰ ਕਰ ਦਿੰਦੇ ਆ, ਵਾਰੰਟ ਵਗੈਰਾ ਇਸ਼ੂ ਕਰ ਦਿੰਦੇ ਆ, ਘਰੋਂ ਵੀ ਆ ਕੇ ਬੰਦੇ ਚੱਕੇ ਹੋਏ ਆ, ਠੀਕ ਆ। ਡਰਾਉਣ ਵਾਲੀ ਗੱਲ ਨਹੀਂ, ਲਿਟਰਲੀ ਹੋਇਆ। ਲੋਕਾਂ ਨੇ ਸਾਨੂੰ ਜਿਹੜਾ ਕਾਲ ਕਰਕੇ, ਕਲਾਇੰਟਾਂ ਨਾਲ ਵੀ ਕਈਆਂ ਨਾਲ ਹੋਇਆ, ਘਰ ਤੱਕ ਵੀ ਬੰਦੇ ਦੇ ਜਿਹੜੇ ਆ ਜਾਂਦੇ ਆ। ਤੇ ਫਿਰ ਜਿਹੜੇ ਉਸ ਤੋਂ ਬਾਅਦ ਦੂਜੇ ਦਿਨ ਵੀ ਆਉਂਦੇ ਆ, ਤੇ ਜਿਹੜੇ ਉਹ ਘਰ ਦੇ ਵਿੱਚ ਰਹਿ ਰਹੇ ਉਹਨਾਂ ਨੂੰ ਵੀ ਤੰਗ ਪਰੇਸ਼ਾਨ ਜਿਹੜਾ ਕੀਤਾ, ਉਹਨਾਂ ਨੂੰ ਵੀ ਕਿਸੇ ਨੂੰ ਅਰੈਸਟ ਕੀਤਾ। ਕੇਸ ਰਾਜਕਰਨ ਜੀ ਇਦਾਂ ਦੇ ਵੀ ਸੀਗੇ ਕਿ ਕਿਸੇ ਦਾ ਉਹਨਾਂ ਨੇ ਲੀਜ਼ ਤੇ ਗਏ, ਤੇ ਪੁਰਾਣਾ ਕੋਈ ਬੰਦਾ ਰਹਿੰਦਾ ਸੀਗਾ, ਐਡਰੈਸ ਅਡਰੈਸ ਦਾ, ਜਿੱਦਾਂ ਕਿਹਾ ਨਾ ਕਿ ਕਿਸੇ ਨੂੰ ਆਪਣਾ ਐਡਰੈਸ ਨਾ ਦਿਆ ਕਰੋ, ਐਡਰੈਸ ਦਾ ਘਪਲਾ ਨਹੀਂ ਹੋਣਾ ਚਾਹੀਦਾ। ਕਿਸੇ ਨੂੰ ਲੱਭਣ ਆਏ ਸੀਗੇ, ਉਹ ਬੰਦਾ ਲੱਭਿਆ ਨਹੀਂ, ਤੇ ਆਪਣਾ ਕਲਾਇੰਟ ਚੱਕ ਕੇ ਲੈ ਗਏ। ਅੱਛਾ, ਜਿਹੜਾ ਵੀ ਹੱਥ ਆਇਆ ਉਹ ਲੈ ਕੇ ਚੱਕ ਕੇ। ਤੇ ਉਹੀ ਆ ਕਿ ਕਿਉਂਕਿ ਹੁਣ ਕਈ ਵਾਰੀ ਉਹੀ ਹੈ, ਸੱਜਣ ਮਿੱਤਰਾਂ ਨੇ ਉਦਾਂ ਹੀ ਐਡਰੈਸ ਪ੍ਰੂਸਿਆ ਪਾਤਾ, ਉਹਦਾ ਕੋਈ ਮੂਡ ਨਹੀਂ ਜਾਂਦਾ ਇਸ ਦੀ ਚੈੱਕ ਇਨ ਤੇ, ਜਾਂ ਉਦਾਂ ਉਹ ਜਦੋਂ ਹੁੰਦੇ ਆ ਆਈਸ ਵਾਲੇ ਘਰ ਛਾਪਾ ਮਾਰਦੇ ਆ, ਜਿਹੜਾ ਬੰਦਾ ਵਿਚਾਰਾ ਸਹੀ ਜਾ ਰਿਹਾ, ਸਾਰਾ ਕਰ ਰਿਹਾ, ਉਹ ਰਗੜਿਆ ਗਿਆ। ਹੁਣ ਇਹ ਉਹੀ ਗੱਲਾਂ ਤੁਹਾਨੂੰ ਜਦੋਂ ਕਹਿੰਦੇ ਸੀਗੇ, ਕਈਆਂ ਨੂੰ ਬੁਰੀਆਂ ਵੀ ਲੱਗਦੀਆਂ ਸੀ, ਯਾਰ ਪਤਾ ਨਹੀਂ ਕਿਉਂ ਐਡਰੈਸ ਦਾ ਕਹੀ ਜਾਂਦੇ ਆ, ਏਦਾਂ ਉਦਾਂ, ਹਨਾ। ਸੋ ਆਹ ਚੀਜ਼ ਆ ਕਿ ਹੁਣ ਪਹਿਲਾਂ ਤਾਂ ਇਹ ਹੈ ਕਿ ਜਿਹਨਾਂ ਨੇ ਤੁਹਾਡੇ ਘਰ ਦੇ ਬੇਸ ਤੇ ਕਿਸੇ ਨੇ ਐਡਰੈਸ ਦੇ ਘਪਲੇ ਮਾਰੇ ਆ, ਉਹ ਸੈੱਟ ਕਰੋ, ਉਹ ਬੰਦੇ ਨੂੰ ਕਹੋ ਨਹੀਂ ਏਦਾਂ ਨਹੀਂ ਕਰਨਾ, ਕਿਉਂਕਿ ਤੁਹਾਡੇ ਤੇ ਆ ਜਾਣੀ ਹੈ ਗੱਲਬਾਤ। ਤੇ ਉਹ ਬੰਦੇ ਨੂੰ, ਹਾਂਜੀ, ਉਹ ਚੀਜ਼ਾਂ ਤੋਂ ਬਾਹਰ ਨਿਕਲੋ ਤੁਸੀਂ, ਕਿਉਂਕਿ ਜਿੱਦਾਂ ਦਾ ਦੌਰ ਚੱਲਦਾ, ਲੀਗਲੀ ਸਹੀ ਕਰੋ। ਕਿਉਂਕਿ ਉਹ ਜਿਹੜੇ ਆਈਸ ਵਾਲੇ ਉਹ ਆ ਰਹੇ ਆ, ਉਹ ਕਹਿੰਦੇ ਕਿ ਇਹ ਬੰਦੇ ਦਾ ਐਡਰੈਸ ਸੀਗਾ, ਇਹ ਤਰੀਕ ਤੇ ਪੇਸ਼ ਨਹੀਂ ਹੋਇਆ, ਠੀਕ ਹੈ, ਉਹ ਪ੍ਰੋਬਲਮ ਆ ਜਾਂਦੀ ਹੈ। ਤੇ ਉਹ ਸਾਰਿਆਂ ਨੂੰ ਪ੍ਰੋਬਲਮ, ਉਹ ਬੰਦਾ ਭਾਜੀ ਕਹਿੰਦੇ ਕਿ ਸਾਰੇ ਅਪਾਰਟਮੈਂਟ ਵਾਲੇ ਕਹਿੰਦਾ ਡਰ ਗਏ, ਕਹਿੰਦਾ ਸਾਰੇ ਅਪਾਰਟਮੈਂਟ ਵਾਲੇ ਕਹਿੰਦਾ ਹੁਣ ਇੱਧਰ ਉੱਧਰ ਜਿਹੜੇ ਹੋ ਗਏ ਉਸ ਤੋਂ ਬਾਅਦ,
ਤੇ ਦੇਖੋ ਗੱਲ ਕੀ ਸੀਗੀ ਕਿ ਜਿਹੜਾ ਬੰਦਾ ਸੀਗਾ ਜਿਹਨੇ ਐਡਰੈਸ ਦਾ ਘਪਲਾ ਮਾਰਿਆ ਸੀਗਾ ਉਹ ਤਾਂ ਰਹਿੰਦਾ ਵੀ ਨਹੀਂ ਸੀਗਾ ਉੱਥੇ, ਤੇ ਬਿਨਾਂ ਮਤਲਬ ਦੇ ਜਿਹੜਾ ਤੁਸੀਂ ਕਹਿ ਲਓ ਕਿ ਰਹਿਣ ਵਾਲਿਆਂ ਨੂੰ ਸਾਰਿਆਂ ਨੂੰ ਜਿਹੜੀ ਪ੍ਰੋਬਲਮ ਜਿਹੜੀ ਆ ਗਈ ਹੈ। ਤੇ ਤੁਸੀਂ ਆਪ ਇਤੋਂ ਜਿਹੜਾ ਸੀਗਾ ਹਿਸਾਬ ਕਿਤਾਬ ਜਿਹੜਾ ਲਾ ਸਕਦੇ ਆ, ਠੀਕ ਆ। ਗੱਲ ਜਿਹੜੀ ਤੁਹਾਨੂੰ ਪਹਿਲਾਂ ਵੀ ਦੱਸੀ ਸੀਗੀ ਸਹੀ ਦੱਸੀ ਸੀਗੀ ਬਾਈ ਲਾਅ, ਤੇ ਉਦੋਂ ਸਾਨੂੰ ਵੀ ਨਹੀਂ ਪਤਾ ਸੀਗਾ ਕਿ ਇੱਥੇ ਤੱਕ ਨੌਬਤ ਜਿਹੜੀ ਆ ਜਾਊਗੀ, ਹੁਣ ਉੱਥੇ ਤੱਕ ਜਿਹੜੀਆਂ ਨੌਬਤਾਂ ਜਿਹੜੀਆਂ ਆ ਰਹੀਆਂ। ਇਹ ਜਿਹੜਾ ਬੰਦਾ ਸੀਗਾ, ਹੁਣ ਜੇ ਗੱਲ ਕਰੀਏ ਜੱਜ ਨੇ ਜਿਹਨੂੰ ਬਚਾਇਆ ਸੀਗਾ, ਇਹ ਦੁਬਾਰਾ ਰੀਐਂਟਰੀ ਇਹਨੇ ਕੀਤੀ ਸੀਗੀ। ਤੁਹਾਡੇ ਨਾਲ ਕੋਈ ਬੰਦਾ ਰਹਿੰਦਾ, ਜੇ ਕੈਨੇਡਾ ਤੋਂ ਉਹ ਆਉਣ ਦੀ ਕੋਸ਼ਿਸ਼ ਕੀਤੀ ਸੀਗੀ, ਦੁਬਾਰਾ ਉਹ ਡਿਪੋਰਟ ਹੋ ਗਿਆ ਕੈਨੇਡਾ ਨੂੰ, ਠੀਕ ਆ। ਉਹਨੇ ਠੀਕ ਫੇਰ ਹੈ। ਦੁਬਾਰਾ, ਤੁਹਾਨੂੰ ਪਤਾ ਜੇ ਉਹਨੇ ਆ ਕੇ ਇੱਧਰ ਨੂੰ ਆ ਕੇ ਕੋਸ਼ਿਸ਼ ਕੀਤੀ ਆ ਦੁਬਾਰਾ ਐਂਟਰ ਹੋਣ ਦੀ, ਮਤਲਬ ਕਿ ਉਹਨੇ ਡਬਲ ਐਂਟਰੀ ਜਿਹੜੀ ਮਾਰੀ ਹੈ, ਪਰਮਾਨੈਂਟ ਬਾਰ ਵੀ ਕਈ ਸਿਨੈਰੀਓ ਚ ਆ ਜਾਂਦੀ ਹੈ, ਕਿਉਂਕਿ ਤੁਸੀਂ ਡਿਪੋਰਟੇਸ਼ਨ ਇੱਕ ਵਾਰੀ ਲੱਗ ਗਈ ਹੈ, ਤੁਸੀਂ 5 ਸਾਲ ਜਾਂ 10 ਸਾਲ ਜਿੰਨੀ ਵੀ ਤੁਹਾਡੀ ਬਾਰ ਸੀਗੀ ਉਦੋਂ ਤੁਸੀਂ ਅਮਰੀਕਾ ਚ ਐਂਟਰ ਨਹੀਂ ਕਰ ਸਕਦੇ। ਸੋ ਹੁਣ ਉਹਨਾਂ ਨੇ ਆਹ ਚੀਜ਼ਾਂ ਨੂੰ ਜਿਹੜਾ ਸੀਗਾ ਕਰਕੇ, ਕਿਉਂਕਿ ਇਹਨਾਂ ਨੇ ਆ ਕੇ ਕਿਸੇ ਨੇ ਜੁਵਨਾਈਲ ਵਾਲਾ ਕੇਸ ਲਾਇਆ, ਕਿਸੇ ਨੇ ਦੁਬਾਰਾ ਅਸਾਈਲਮ ਆਫਿਸ ਮੂਹਰੇ ਲਾਤਾ, ਤੇ ਹੁਣ ਇਮੀਗ੍ਰੇਸ਼ਨ ਕੀ ਸੀਗੀ ਕਿ ਉਹ ਇਹ ਵੀ ਰਨ ਕਰ ਰਹੀ ਹੈ ਕਿ ਕਿਹੜੇ ਲੋਕਾਂ ਦੇ ਪਹਿਲਾਂ ਆਲਰੇਡੀ ਰਿਮੂਵਲ ਆਰਡਰ ਜਿਹੜੇ ਸੀਗੇ, ਉਹ ਜਦੋਂ ਰਿਮੂਵਲ ਆਰਡਰ ਲੱਭਣ ਆਉਂਦੇ ਆ, ਠੀਕ ਆ। ਹੁਣ ਯਾਰੀ ਦੋਸਤੀ ਇੱਕ ਪਾਸੇ ਆ, ਪਰ ਤੁਸੀਂ ਦੇਖੋ ਕਿ ਜਦੋਂ ਇਹਨੇ ਇਹ ਆਏ ਕਰਨ ਨੂੰ, ਉਹ ਬੰਦੇ ਨੂੰ ਤਾਂ ਟਾਰਗੇਟ ਕਰਨਾ ਹੀ ਕਰਨਾ ਇਹਨਾਂ ਨੇ, ਪਰ ਇਹ ਨਾਲ ਜਿਹੜੇ ਉੱਥੇ ਰਹਿ ਰਹੇ ਆ ਉਹਨਾਂ ਨੂੰ ਵੀ ਟਾਰਗੇਟ ਕਰ ਸਕਦੇ ਆ। ਤੇ ਜਿਹਨਾਂ ਦੇ ਇਦਾਂ ਦਾ ਰਿਮੂਵਲ ਆਰਡਰ ਆਲਰੇਡੀ ਲੱਗਿਆ ਹੋਇਆ, ਠੀਕ ਆ, ਭਾਵੇਂ ਉਹਨਾਂ ਦੇ ਹੁਣ ਅਸਾਈਲਮ ਆਫਿਸ ਦੇ ਮੂਹਰੇ ਕੇਸ ਚੱਲ ਰਹੇ ਆ, ਉਹ ਸਿਕਿਉਰ ਨਹੀਂ ਹੈਗੇ, ਉਹਨਾਂ ਨੂੰ ਉਹ ਆ ਕੇ ਜਿਹੜਾ ਸੀਗਾ ਉਹਨਾਂ ਨੇ ਹੁਣ ਫੜਨਾ ਹੈਗਾ। ਮਤਲਬ ਕਿ ਇਧਰਲੇ ਪਾਸੇ ਨੂੰ ਚੀਜ਼ਾਂ ਜਿਹੜੀਆਂ ਆਲਰੇਡੀ ਜਾ ਰਹੀਆਂ ਕਿ ਜਿਹਨਾਂ ਦੇ ਪ੍ਰਾਇਰ ਰਿਮੂਵਲ ਆਰਡਰ ਸੀਗੇ, ਉਹਨਾਂ ਨੂੰ ਪ੍ਰੋਬਲਮ ਜਿਹੜੀ ਇਹ ਕਰ ਰਿਹਾ, ਕਿਉਂਕਿ ਰੀਐਂਟਰੀ ਇਹ ਬੇਸਿਕਲੀ ਕੀ ਕਹਿੰਦੇ ਆ ਕਿ ਇਹਦੇ ਵਿੱਚ ਫੈਡਰਲ ਕ੍ਰਿਮੀਨਲ ਜਿਹੜੀ ਵਾਇਲੇਸ਼ਨ ਹੈਗੀ ਉਧਰਲੇ ਪਾਸੇ ਨੂੰ ਜਿਹੜਾ ਲੈ ਕੇ ਜਾ ਰਹੇ ਆ। ਉਹ ਕਹਿੰਦੇ ਆ ਕਿ ਇਲੀਗਲ ਜਿਹੜੀ ਰੀਐਂਟਰੀ ਹੈਗੀ ਆ ਰਿਮੂਵਲ ਆਰਡਰ ਤੋਂ ਬਾਅਦ, ਇੱਕ ਫੈਡਰਲ ਫੈਲਨੀ ਜਿਹੜੀ ਹੈਗੀ ਆ, ਤੇ ਇਹਦਾ ਸੈਂਟੈਂਸਿੰਗ ਐਕਸਪੋਜ਼ਰ ਵੀ ਜਿਹੜਾ ਹੋ ਸਕਦਾ, ਫਾਈਨ ਫੂਨ ਵੀ ਜਿਹੜੇ ਹੋ ਸਕਦੇ ਆ। ਤੇ ਜੱਜ ਨੇ ਉਹ ਕਹਿੰਦੇ ਕਿ ਹੈਲਪ ਕੀਤੀ ਸੀ ਭੱਜਣ, ਤੇ ਜੱਜ ਨੂੰ ਵੀ ਨਹੀਂ ਜਿਹੜਾ ਇਹਨਾਂ ਨੇ ਬਖਸ਼ਿਆ। ਤੇ ਇਹਦੇ ਵਿੱਚ ਤੁਸੀਂ ਦੇਖ ਲਓ ਕਿ ਕੋਰਟ ਰੂਮ ਦੇ ਵਿੱਚ ਵੀ ਤੇ ਇਮੀਗ੍ਰੇਸ਼ਨ, ਮਤਲਬ ਤੁਸੀਂ ਇਹ ਤੋਂ ਹਿਸਾਬ ਕਿਤਾਬ ਜਿਹੜਾ ਲਾ ਸਕਦੇ ਆ ਕਿ ਕਿਹੜੇ ਲੈਵਲ ਤੇ ਜਾ ਕੇ ਜਿਹੜੀ ਇਨਫੋਰਸਮੈਂਟ ਕਰ ਰਹੇ ਆ। ਤੇ ਇਹਦੇ ਵਿੱਚ ਤੁਸੀਂ ਇਹੀ ਹੈ ਕਿ ਜੇ ਤੁਹਾਡੇ ਨਾਲ ਕੋਈ ਵਿਅਕਤੀ ਰਹਿ ਰਿਹਾ ਜਿਹਦੀ ਆਲਰੇਡੀ ਰਿਮੂਵਲ ਆਰਡਰ ਸੀਗਾ, ਤੇ ਉਹ ਜਿਹੜੀ ਉਹਦੀ ਇਨਫੋਰਸਮੈਂਟ ਉਹ ਕਰਨ ਜਿਹੜੇ ਆ ਸਕਦੇ ਆ, ਠੀਕ ਹੈ। ਤੇ ਤੁਹਾਨੂੰ ਇਹਦਾ ਦੱਸਣ ਦਾ ਕੀ ਫਾਇਦਾ ਵਾ? ਦੱਸਣ ਦਾ ਫਾਇਦਾ ਇਹੀ ਹੈਗਾ ਕਿ ਹੁਣ ਇਸ ਵੇਲੇ ਉਹ ਚੀਜ਼ ਹੈਗੀ ਕਿ ਜਿਹਦਾ ਵੀ ਵਾਹ ਪੈ ਰਿਹਾ ਇਸ ਦੇ ਨਾਲ ਜਾਂ ਕੁਝ, ਉਹ ਨਾ ਹੀ ਵਾਹ ਪਵੇ ਤਾਂ ਵਧੀਆ। ਇਹ ਮਕਸਦ ਜਿਹੜਾ ਹੈਗਾ ਕਿ ਹੁਣ ਇਸ ਵੇਲੇ ਜਿਹੜੇ ਆਹ ਵਾਲੀ ਜਿਹੜੀ ਕਲਾਸ ਦੇ ਲੋਕ ਹੈਗੇ ਜਿਨ੍ਹਾਂ ਦੇ ਆਲਰੇਡੀ ਰਿਮੂਵਲ ਆਰਡਰ ਸੀਗੇ, ਇਹਨਾਂ ਦੇ ਦੁਆਲੇ ਹੋਏ ਆ। ਤੇ ਜੇ ਉਹ ਇੱਧਰ ਉੱਧਰ ਮੂਵ ਵੀ ਹੋ ਜਾਂਦੇ ਆ, ਪਰ ਉਹਨਾਂ ਦਾ ਐਡਰੈਸ ਤੁਹਾਡੇ ਘਰ ਦਾ ਬੋਲਦਾ, ਉਹਦੇ ਨਾਲ ਵੀ ਤੁਹਾਡੀ ਜਿਹੜੀ ਸਿਕਿਉਰਿਟੀ ਨਹੀਂ ਹੁੰਦੀ ਹੈਗੀ, ਕਿਉਂਕਿ ਉਹ ਘਰ ਜਿਹੜੇ ਆ ਰਹੇ ਆ। ਤੁਹਾਨੂੰ ਰੀਅਲ ਕੇਸ ਦੀ ਐਗਜ਼ਾਮਪਲ ਦੱਸ ਰਿਹਾ ਕਿ ਜਿਹੜਾ ਬੰਦਾ ਰਹਿ ਰਿਹਾ ਸੀਗਾ ਉਹ ਚੱਕ ਲਿਆ, ਠੀਕ ਹੈ। ਤੇ ਇੱਕ ਕੇਸ ਸੀਗਾ ਉਹਦੇ ਵਿੱਚ ਜਿਹੜਾ ਸੀਗਾ ਬੰਦਾ, ਉਹਨੇ ਲੀਜ਼ ਲਈ ਸੀਗੀ, ਤੇ ਉਹ ਮਤਲਬ ਨਵਾਂ ਹੀ ਆਇਆ ਸੀਗਾ, ਉਹਦਾ ਕੋਈ ਲੈਣਾ ਦੇਣਾ ਨਹੀਂ ਸੀਗਾ, ਪਰ ਉਹ ਜਿਹੜਾ ਅਪਾਰਟਮੈਂਟ ਸੀਗਾ ਉੱਥੇ ਬੰਦੇ ਰਹਿੰਦੇ ਹੋਣੇ ਆ, ਤੇ ਉਹ ਬੰਦੇ ਨੇ ਐਡਰੈਸ ਆਪਣਾ ਅਪਡੇਟ ਨਹੀਂ ਕੀਤਾ, ਤੇ ਉਹ ਉਸ ਚੀਜ਼ ਕਰਕੇ ਵਿਚਾਰਾ ਨਜਾਇਜ਼ ਜਿਹੜਾ ਰਗੜਿਆ ਗਿਆ ਕਿ ਕਿਸੇ ਦੀ ਲੀਜ਼ ਜਿਹੜੀ ਸੀਗੀ ਉਹਦੇ ਕਰਕੇ ਜਿਹੜਾ ਸੀਗਾ ਉਹ ਰਗੜਿਆ ਗਿਆ। ਹੁਣ ਰਾਜਕਰਨ ਜੀ ਕੀ ਗੱਲ ਆ ਕਿ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਠੀਕ ਆ, ਸਾਹਮਣੇ ਆ ਕੇ ਕੋਈ ਦੱਸਦਾ ਨਹੀਂ। ਜ਼ਿਆਦਾਤਰ ਜਿਹੜੇ ਪੈਰਾਲੀਗਲ ਵਗੈਰਾ ਹੁੰਦੇ ਆ ਉਹ ਚੀਜ਼ ਨੂੰ बढ़ावा ਦਿੰਦੇ ਆ ਕਿ ਇਦਾਂ ਕਰ ਦੋ ਉਦਾਂ ਕਰ ਦੋ। ਲੋਕੀ ਵੀ ਜਿੱਦਾਂ ਕਈ ਵਾਰੀ ਡਰੇ ਹੋਏ ਆ ਉਹ ਚੀਜ਼ ਨੂੰ ਉਧਰ ਨੂੰ ਲੈ ਕੇ ਜਾਣਾ ਚਾਹੁੰਦੇ ਆ ਤੇ ਉਧਰ ਨੂੰ ਚੱਲਦੇ ਆ, ਉਹਨਾਂ ਨੂੰ ਲੱਗਦਾ ਕਿ ਆਪਾਂ ਗਲਤ ਸਲਾਹ ਦੇ ਰਹੇ ਹੈਗੇ। ਪਰ ਹੁਣ ਜਦੋਂ ਤੁਹਾਡੇ ਮੂਹਰੇ ਜਿਹੜੀਆਂ ਐਗਜ਼ਾਮਪਲਾਂ ਰੱਖੀ ਦੀਆਂ, ਤੁਸੀਂ ਆਪ ਜਿਹੜਾ ਫੈਸਲਾ ਕਰੋ, ਠੀਕ ਹੈ। ਇਹਦੇ ਵਿੱਚ ਕਈ ਲੋਕੀ ਜਿਹੜੇ ਆ ਉਹ ਫੈਮਿਲੀ ਵਾਲੇ ਵੀ ਆ, ਠੀਕ ਹੈ, ਉਹਨਾਂ ਦੇ ਅੱਗੇ ਪਿੱਛੇ ਫੈਮਲੀਆਂ ਵੀ ਆ। ਜੇ 7 ਜਣੇ ਰਹਿੰਦੇ ਆ, ਉਹਦੇ ਚੋਂ ਕਿਸੇ ਨੇ ਸੱਜਣ ਮਿੱਤਰ ਦਾ ਐਡਰੈਸ ਦਿੱਤਾ, ਹੁਣ ਤੁਸੀਂ ਦੇਖ ਲਓ ਕਿ ਕਿੱਡੀ ਵੱਡੀ ਬਿਪਤਾ ਜਿਹੜੀ ਬੰਦੇ ਦੇ ਉੱਤੇ ਜਿਹੜੀ ਪੈ ਜਾਂਦੀ ਹੈ ਕਿ ਜਿਹੜਾ ਹੁਣ ਸਹੀ ਕੰਮ ਕਰਨ ਵਾਲਾ ਜਿਹੜਾ ਉਸ ਵੇਲੇ ਉਸ ਘਰ 'ਚ ਰਹਿ ਰਿਹਾ, ਉਹ ਵਿਚਾਰਾ ਜਿਹੜਾ ਤੰਗ ਹੋ ਰਿਹਾ। ਇਹ ਗੱਲ ਦਾ ਬੜੇ ਲੋਕੀ ਬੁਰਾ ਮਨਾ ਸਕਦੇ ਆ, ਨੋ ਪ੍ਰੋਬਲਮ ਆ, ਕੋਈ ਨਹੀਂ, ਮਨਾ ਲਓ। ਇਸ ਹਿਸਾਬ ਨਾਲ ਕਦੀ ਤੁਹਾਨੂੰ ਨਿਊਜ਼ ਕਦੀ ਦਿੱਤੀ ਨਹੀਂ ਕਿ ਲੋਕੀ ਬੁਰਾ ਮਨਾਉਗੇ, ਕੀ ਕਹੋਗੇ। ਉਹ ਜਿਹਨਾਂ ਨੇ ਕਹਿਣਾ ਉਹ ਕਹੀ ਜਾਣਾ, ਪਰ ਇਹ ਹੈ ਕਿ ਕਲੀਅਰ ਤੁਹਾਡੇ ਮੂਹਰੇ ਜਿਹੜਾ ਸੀਗਾ ਤੱਤ ਰੱਖ ਰਹੇ ਆ। ਕਦੀ ਸਵੀਟ ਟਾਕ ਨਹੀਂ ਕੀਤੀ, ਕਦੀ ਮਿੱਠੀ ਗੋਲੀ ਨਹੀਂ ਕਦੀ ਕਿਸੇ ਨੇ ਦਿੱਤੀ। ਆ ਕੇ ਜੋ ਸੀਗਾ ਫੈਕਟ ਉਹੀ ਦੱਸਿਆ, ਅੱਜ ਵੀ ਜਿਹੜਾ ਉਹੀ ਦੱਸ ਰਹੇ। ਸੋ ਇੱਧਰਲੇ ਪਾਸੇ ਨੂੰ ਜਿਹੜੀਆਂ ਚੀਜ਼ਾਂ ਹੈਗੀਆਂ, ਤੇ ਧਿਆਨ ਨਾਲ ਜਦੋਂ ਆਪਣੇ ਐਡਰੈਸ ਐਡਰੂਸ ਜਾਂ ਜਿਹੜੇ ਤੁਹਾਡੇ ਨਾਲ ਲੋਕੀ ਰਹਿੰਦੇ ਆ ਕਿੱਦਾਂ, ਜਾਂ ਪੁਰਾਣੇ ਜਿਹੜੇ ਗਏ ਸੀਗੇ, ਉਹ ਮੇਕ ਸ਼ੋਰ ਕਰ ਲਿਓ ਤੁਸੀਂ ਕਿ ਉਹਨਾਂ ਨੇ ਐਡਰੈਸ ਜਿਹੜਾ ਚੇਂਜ ਕਰਾਇਆ ਕਿ ਨਹੀਂ ਕਰਾਇਆ। ਜੇ ਤੁਹਾਡਾ ਕਿਸੇ ਨੇ ਐਡਰੈਸ ਕਦੀ ਦਿੱਤਾ ਸੀਗਾ, ਤੇ ਤੁਸੀਂ ਆਪਣਾ ਜਿਹੜਾ ਕਾਮਨ ਸੱਜਣ ਮਿੱਤਰ ਲੱਭ ਕੇ ਉਹਨਾਂ ਸਿੱਧੇ ਜਾ ਕੇ ਗੱਲ ਕਰੋ ਕਿ ਭਾਈ ਮੈਨੂੰ ਦਿਖਾ ਕੇ ਤੂੰ ਐਡਰੈਸ ਚੇਂਜ ਕਰਾਇਆ, ਕਿਉਂਕਿ ਤਦ ਤੱਕ ਤੁਹਾਡੀ ਲਾਇਬਿਲਟੀ ਆ। ਡੀਐਮਵੀ ਦੇ ਵਿੱਚ ਜਿਹੜੇ ਰਿਕਾਰਡ ਆ ਉਹ ਪੁੱਲ ਕਰਦੇ ਆ ਕਿ ਇੱਥੇ 10 ਜਣੇ ਰਹਿੰਦੇ ਆ, ਉਹ ਪ੍ਰੋਬਲਮ ਤੁਹਾਡੀ ਲਾਇਬਿਲਟੀ ਆ। ਤੇ ਤੁਸੀਂ ਹੁਣ ਲੀਜ਼ ਲੂਜ਼ ਦੇ ਰਹੇ ਆ, ਰੈਂਟ ਦੇ ਰਹੇ ਆ, ਤੁਹਾਡਾ ਪੂਰਾ ਹੱਕ ਬਣਦਾ ਕਿ ਠੀਕ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਕਿਸੇ ਜਿਹੜੀ ਪ੍ਰੋਬਲਮ 'ਚ ਨਹੀਂ ਆ। ਜੇ ਤੁਹਾਨੂੰ ਲੱਗਦਾ ਕੋਈ ਪ੍ਰੋਬਲਮ ਸਿਨੈਰੀਓ 'ਚ, ਠੀਕ ਹੈ, ਤੁਸੀਂ ਆਪਣਾ ਜਿਹੜਾ ਐਡਰੈਸ ਬਦਲ ਕੇ ਆਪਣਾ ਜਿਹੜਾ ਤੁਸੀਂ ਉਹ ਸਿਸਟਮ ਜਿਹੜਾ ਸਹੀ ਕਰੋ। ਤੇ ਉਹ ਚੱਕਰ 'ਚ ਵੀ ਕਾਫੀ ਲੋਕ ਜਿਹੜੇ ਹੁਣ ਆਪਾਂ ਦੇਖ ਰਹੇ ਹਾਂ ਕਿ ਫਸ ਰਹੇ। ਜੀ, ਜੀ, ਬਿਲਕੁਲ।
ਟਨੀ ਟਰਕਿਆ ਨੇ ਜੀ ਅਗਲੀ ਗੱਲ ਕਰਦੇ ਹਾਂ। ਗਵਰਨਮੈਂਟ ਸ਼ਟਡਾਊਨ ਰਿਹਾ 43 ਦਿਨਾਂ ਬਾਅਦ, ਹੁਣ ਦੁਬਾਰਾ ਖੋਲ੍ਹਿਆ ਆ ਤੇ ਕਾਫੀ ਰੌਲੇ ਰੱਪੇ ਤੋਂ ਬਾਅਦ ਦੇ ਵਿੱਚ ਉਸੇ ਦਰਮਿਆਨ ਟੈਕਸਸ ਦੇ ਵਿੱਚ 1709 ਇਮੀਗ੍ਰੇਸ਼ਨ ਦੇ ਕੇਸ ਜਿਹੜੇ ਆ ਉਹ ਫਾਈਲ ਜਿਹੜੇ ਉਹ ਕੀਤੇ ਗਏ ਆ, ਜਿਹੜਾ 6 ਹਫ਼ਤੇ ਦਾ ਜਿਹੜਾ ਫੈਡਰਲ ਸ਼ਟਡਾਊਨ ਸੀਗਾ। ਸੋ ਕੀ ਪੂਰਾ ਮਾਜਰਾ ਜਿਹੜਾ ਇਹ ਰਿਹਾ ਇਮੀਗ੍ਰੇਸ਼ਨ ਕ੍ਰਿਮੀਨਲ ਕੇਸ ਜਿਹੜੇ ਫਾਈਲ ਹੋਣ ਦਾ? 6 ਹਫ਼ਤਿਆਂ ਦੀ ਸਿਰਫ ਅੰਕੜਾ ਹੈਗਾ, ਪਹਿਲਾਂ ਅੱਗੇ ਪਿੱਛੇ ਲਾਵਾਂਗੇ। ਮਤਲਬ ਤੁਸੀਂ ਦੇਖ ਲਓ ਕਿ ਇੰਪੋਰਟੈਂਟ ਤੋਂ ਇੰਪੋਰਟੈਂਟ ਇਹਨਾਂ ਨੇ ਪ੍ਰੋਗਰਾਮ ਜਿਹੜੇ ਸ਼ਟਡਾਊਨ ਕਰਤੇ ਸੀਗੇ। ਫੂਡ ਸਟੈਂਪ ਵਾਲੇ ਕਈ ਚੀਜ਼ਾਂ ਇਹਨਾਂ ਨੇ ਸ਼ਟਡਾਊਨ ਕਰਤੀਆਂ ਸੀਗੀਆਂ। ਜਹਾਜ਼ਾਂ ਵਾਲੇ ਜਿਹੜੇ ਟ੍ਰੈਫਿਕ ਕੰਟਰੋਲਰ ਸੀਗੇ ਉਹ ਦੇਖ ਲਓ ਤੁਸੀਂ, ਇੱਕ ਫਲਾਈਟਾਂ ਵਗੈਰਾ ਡਿਲੇ ਕਰਤੀਆਂ। ਮਲਟਾ ਮਿਲੀਅਨ ਡਾਲਰਾਂ ਦਾ ਨੁਕਸਾਨ ਜਿਹੜਾ ਹੋ ਗਿਆ ਇਹਨਾਂ ਦਾ। ਇਮੀਗ੍ਰੇਸ਼ਨ ਵਾਲਾ ਸਿਸਟਮ ਨਹੀਂ ਇਹਨਾਂ ਨੇ ਸ਼ਟਡਾਊਨ ਕੀਤਾ। 1709 ਜਿਹੜੇ ਸੀਗੇ ਕ੍ਰਿਮੀਨਲ ਇਮੀਗ੍ਰੇਸ਼ਨ ਕੇਸ, ਮਤਲਬ ਨਾਰਮਲ ਇਮੀਗ੍ਰੇਸ਼ਨ ਕੇਸ ਦੇ ਨਹੀਂ ਗੱਲ ਕਰ ਰਹੇ, ਜਿਹਦੇ ਵਿੱਚ ਕੀ ਉਹਨਾਂ ਨੇ ਲੋਕਾਂ ਨੂੰ ਟਾਰਗੇਟ ਜਿਹੜਾ ਕਰਨਾ ਸੀਗਾ ਕਿ ਇਮੀਗ੍ਰੇਸ਼ਨ ਰਿਲੇਟਡ ਕ੍ਰਿਮੀਨਲ ਇਨਫੋਰਸਮੈਂਟ ਜਿਹੜੀ ਸੀਗੀ, ਜਿਹਦੇ ਵਿੱਚ ਕਿ ਇਲੀਗਲ ਐਂਟਰੀ, ਸਮਗਲਿੰਗ, ਹਾਰਬਰਿੰਗ ਕਿ ਲੋਕਾਂ ਨੇ ਲੋਕੀ ਰੱਖਿਆ, ਰੀ ਐਂਟਰੀ ਵਗੈਰਾ, ਇਹ ਚੀਜ਼ਾਂ ਵਾਲੇ ਜਿਹੜੇ ਆਪਰੇਸ਼ਨ ਸੀਗੇ ਉਹ ਟਾਰਗੇਟ ਕੀਤੇ ਆ। ਤੇ ਐਲ ਪਾਸੋ, ਡੈਲਵੀਓ, ਮਿਡਲੈਂਡ, ਐਲਪਾਈਨ, ਪੈਸਕੋਸ, ਇਹ ਜਿਹੜੇ ਸੀਗੇ ਇਹ ਟਾਰਗੇਟ ਜਿਹੜੇ ਟੈਕਸਸ ਵਾਲੇ ਜਿਹੜੇ ਕੀਤੇ ਆ। ਤੇ ਬੇਸਿਕਲੀ ਉਹਨੂੰ ਇਹੀ ਕਹਿ ਰਹੇ ਆ ਕਿ ਜਿਹੜਾ ਇਮੀਗ੍ਰੇਸ਼ਨ ਇਨਫੋਰਸਮੈਂਟ ਹੈਗੇ ਉਹਨੂੰ ਇਹ ਐਸੈਂਸ਼ੀਅਲ ਫੰਕਸ਼ਨ ਚ ਮੰਨਦੇ ਆ, ਉਹਨੂੰ ਨਹੀਂ ਇਹਨਾਂ ਨੇ, ਭਾਵੇਂ ਸਰਕਾਰ ਸ਼ਟਡਾਊਨ ਰਹੀ ਹੈ। ਪਹਿਲਾਂ ਕੀ ਹੁੰਦਾ ਸੀਗਾ, ਜਿਹੜੇ ਲੋਕਾਂ ਦੇ ਪੁਰਾਣੇ ਕੇਸ ਉਹਨਾਂ ਨੂੰ ਪਤਾ ਕਿ ਉਹਨਾਂ ਦੀ ਤਰੀਕ ਤੇ ਸਰਕਾਰ ਬੰਦ ਹੋ ਜਾਂਦੀ ਸੀ, ਉਹਨਾਂ ਦੀ ਤਰੀਕ ਅੱਗੇ ਮੂਵ ਹੋ ਜਾਂਦੀ ਸੀ, ਕਾਫੀ ਪਰੇਸ਼ਾਨੀ ਹੁੰਦੀ ਸੀਗੀ ਤੇ ਇਮੀਗ੍ਰੇਸ਼ਨ ਕੋਰਟ ਹਮੇਸ਼ਾ ਬੰਦ ਹੋ ਜਾਂਦੇ ਸੀਗੇ। ਪਰ ਇਹ ਜਿਹੜੀ ਸਰਕਾਰ, ਇਹਨਾਂ ਨੇ ਇਮੀਗ੍ਰੇਸ਼ਨ ਕੋਰਟ ਖੁੱਲੇ ਰੱਖੇ, ਇਹਨਾਂ ਨੇ ਇਮੀਗ੍ਰੇਸ਼ਨ ਕੋਰਟ ਨਹੀਂ ਬੰਦ ਹੋਣ ਦਿੱਤੇ, ਜਦਕਿ ਲੋਕ ਚਾਹੁੰਦੇ ਸੀਗੇ ਕਿ ਇਮੀਗ੍ਰੇਸ਼ਨ ਹੀ ਏਦਾਂ ਬੰਦ ਹੋ ਜਾਵੇ। ਉਹਨਾਂ ਨੇ, ਤੁਸੀਂ ਦੇਖ ਲਓ ਕਿ ਇਮੀਗ੍ਰੇਸ਼ਨ ਨਹੀਂ ਬੰਦ ਹੋਣ ਦਿੱਤੀ, ਏਜੰਸੀਆਂ ਨਹੀਂ ਬੰਦ ਹੋਣ ਦਿੱਤੀਆਂ, ਉਹ ਕੰਮ ਉਹਨਾਂ ਨੇ ਜਿਹੜਾ ਉਦੋਂ ਚਲਾਇਆ। ਜੀ ਜੀ ਬਿਲਕੁਲ। ਟਰੰਪ ਐਡਮਿਨਿਸਟ੍ਰੇਸ਼ਨ ਕਹਿੰਦੇ ਵੀ ਯੂਕਰੇਨੀ ਲੋਕਾਂ ਨੂੰ ਵੀ ਡਿਪੋਰਟ ਕਰਨ ਦੀ ਤਿਆਰੀ ਕਰੀ ਬੈਠੇ ਆ। ਉੱਥੇ ਅਜੇ ਦੇਖੋ ਵਾਰ ਜਿਹੜੀ ਉਹ ਚੱਲ ਰਹੀ ਆ। ਕੱਲ੍ਹ ਹੀ ਰਸ਼ੀਆ ਨੇ ਡਰੋਨ ਹਮਲੇ ਕੀਤੇ ਸੀਗੇ, 5 ਉਹ 'ਚ ਮਰ ਗਏ ਸੀਗੇ ਤੇ ਯੂਕਰੇਨੀਅਨਸ ਨੂੰ ਵੀ ਕਹਿੰਦੇ ਡਿਪੋਰਟ ਕਰਨ ਦੀ ਤਿਆਰੀ 'ਚ ਨੇ ਹੁਣ। ਹਾਂਜੀ, ਸੋ ਯੂਕਰੇਨ ਦੇ ਵਿੱਚ, ਸੋ ਇਹਦੇ ਵਿੱਚ ਇੱਕ ਕੇਸ ਹੈਗਾ ਬੜਾ ਹਾਈਲਾਈਟ ਹੋਇਆ। ਰੋਮਨ ਨਾਮ ਬੜਾ ਔਖਾ ਜਿਹਾ, ਇੱਕ ਤਾਂ ਸੁਰੋਵਸਟੈਵ ਏਦਾਂ ਕਰਕੇ ਨਾਮ ਹੈਗਾ, ਬੰਦੇ ਦਾ ਨਾਮ ਰੋਮਨ ਹੈਗਾ ਬੇਸਿਕਲੀ। ਤੇ ਇਹ ਯੂਕਰੇਨੀਅਨ ਜਿਹੜਾ ਸੀਗਾ ਉਧਰੋਂ ਭੱਜ ਗਿਆ ਸੀਗਾ, ਸਾਇਲਮਨ ਲਾਈ ਸੀਗੀ ਤੇ ਇਹ ਕਹਿੰਦਾ ਕਿ ਮੈਂ ਮਿਲਟਰੀ ਦੇ ਵਿੱਚ ਜੁਆਇਨ ਨਹੀਂ ਹੋਣਾ ਚਾਹੁੰਦਾ ਸੀ। ਮੈਂਡੇਟਰੀ ਜਿੱਦਾਂ ਮਿਲਟਰੀ ਡਿਊਟੀ, ਹੁਣ ਜਦੋਂ ਦੇਸ਼ ਹਮਲੇ ਚ ਆ ਜਾਂਦਾ ਤੇ ਸਾਰੇ ਨੂੰ ਡਿਫੈਂਡ ਕਰਨਾ ਪੈਂਦਾ, ਉਦੋਂ ਫਿਰ ਮੈਂ ਕਿਹਾ ਏਦਾਂ ਨਹੀਂ ਤੁਸੀਂ ਕਿਹਾ। ਹਾਂਜੀ, ਤੇ ਇਹ ਆ ਗਿਆ ਸੀਗਾ, ਇਹ ਕਹਿੰਦਾ ਹੁਣ ਮੈਂ ਜੇ ਵਾਪਸ ਜਾਊਂਗਾ ਮੈਨੂੰ ਪ੍ਰੋਬਲਮ ਹੋਣੀ ਹੈ, ਜ਼ਰੂਰ ਹੋਣੀ ਹੈ, ਕਿਉਂਕਿ ਹੁੰਦਾ ਹੀ ਏਦਾਂ ਹੀ ਹੈ। ਹੁਣ ਉਹ ਕਹਿੰਦਾ ਕਿ ਮੈਨੂੰ ਵਾਪਸ ਨਾ ਭੇਜੋ, ਕਹਿੰਦੇ ਕਿ ਇਸ ਟੌਪਿਕ ਦੇ ਉੱਤੇ ਉਹ ਹੋਣਾ। ਤੇ ਇਹਦੇ ਵਿੱਚ ਹੁਣ ਜਿਹੜਾ ਕਨਵੈਨਸ਼ਨ ਅਗੇਂਸਟ ਟਾਰਚਰ, ਉਹਦਾ ਜਿਹੜਾ ਮੇਨ ਮੁੱਦਾ ਬਣ ਗਿਆ ਨੇਸ਼ਨ ਵਾਈਡ, ਕਿ ਫੋਰਸ ਜਿਹੜੀ ਮਿਲਟਰੀ ਵਾਲੀ ਜਿਹੜੀ ਭਰਤੀ ਜਿਹੜੀ ਹੈਗੀ ਆ, ਉਹਦੇ ਕਰਕੇ ਜਿਹੜਾ ਇੱਥੇ ਯੂਐਸ ਦੇ ਵਿੱਚ ਪ੍ਰੋਟੈਕਸ਼ਨ ਮਿਲਣੀ ਚਾਹੀਦੀ ਹੈ ਕਿ ਨਹੀਂ ਮਿਲਣੀ ਚਾਹੀਦੀ ਹੈ। ਤੇ ਇਹਨੂੰ ਅਜੇ ਡਿਪੋਰਟ ਨਹੀਂ ਉਹਨਾਂ ਨੇ ਕੀਤਾ। ਪਰ ਜੇ ਇਦਾਂ ਦਾ ਹੋ ਗਿਆ ਤੇ ਫਿਰ ਵਾਰ ਵਾਲੇ ਜਿੰਨੇ ਵੀ ਏਰੀਏ ਹੈਗੇ ਆ, ਸਾਰੇ ਜਿੱਥੇ ਜਿੱਥੇ ਲੜਾਈਆਂ ਚੱਲਦੀਆਂ, ਉੱਥੇ ਵਾਲੇ ਕਈ ਬੰਦੇ ਜਿਹੜੇ ਰਿਪੋਰਟ ਹੋਣੇ ਆ। ਤੇ ਇਹਦੇ ਵਿੱਚ ਹੁਣ ਡਿਪਲੋਮੈਟਿਕ ਜਿਹੜੀਆਂ ਡਿਸਕਸ਼ਨਸ, ਮਤਲਬ ਇਹ ਜਿਹੜਾ ਕੇਸ ਸੀਗਾ ਉਸ ਲੈਵਲ ਤੇ ਪਹੁੰਚ ਜਾਣਾ। ਤੁਸੀਂ ਦੇਖ ਲਓ ਕਿ ਇਕੱਲੇ ਕੇਸ ਨੂੰ ਨਹੀਂ ਜਿਹੜਾ ਛੱਡ ਰਹੇ, ਪੋਲੀਟੀਕਲ ਕੇਸ ਬਣ ਗਿਆ ਆਟੋਮੈਟਿਕਲੀ। ਠੀਕ ਆ, ਹੁਣ ਵਾਕਈ ਨੋ ਡਾਊਟ ਇਹਦੇ ਵਿੱਚ ਕੀ ਉੱਥੇ ਗੋਲਾਬਾਰੀ, ਕਈ ਕੁਛ ਜਿਹੜਾ ਚੱਲਦਾ, ਕਈ ਲੋਕੀ ਜਿਹੜੇ ਮਰੇ ਆ। ਅਗਲੇ ਨੂੰ ਡਰ ਜਿਹੜਾ ਸੀਗਾ, ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹਨੂੰ ਡਰ ਜਿਹੜਾ ਸਹੀ ਨਹੀਂ ਸੀਗਾ, ਕਿਉਂਕਿ ਹਰ ਬੰਦਾ ਜਿਹੜਾ ਸੀਗਾ ਨਹੀਂ ਲੜ ਮਰ ਸਕਦਾ। ਜੋ ਵੀ ਇਹਨੇ ਦੇਖਿਆ ਇਹ ਆ ਗਿਆ ਉੱਥੋਂ ਛੱਡ ਕੇ। ਪਰ ਹੁਣ ਜੇ ਵਾਪਸ ਜਾਊਗਾ ਇਹਨੂੰ ਉੱਥੋਂ ਦੀ ਪ੍ਰੋਬਲਮ ਆ। ਤੇ ਗੱਲ ਹੁਣ ਇਹ ਹੈ ਕਿ ਇਹ ਚੀਜ਼ ਤੇ ਸਿਰਫ ਬੰਦੇ ਮਿਲਟਰੀ ਦੇ ਕਰਕੇ ਯੂਕੇ ਜਿਹੜਾ ਯੂਐਸ ਹੈਗਾ ਆਪਣਾ, ਉਹ ਇਹਨਾਂ ਨੂੰ ਕਨਵੈਨਸ਼ਨ ਅਗੇਂਸਟ ਟਾਰਚਰ ਜਾਂ ਅਸਾਈਲਮ ਵਗੈਰਾ ਦੇ ਸਕਦਾ ਕਿ ਨਹੀਂ ਦੇ ਸਕਦਾ, ਇਸ ਲੈਵਲ ਤੇ ਜਿਹੜੀਆਂ ਗੱਲਾਂ ਹੋ ਗਈਆਂ। ਤੇ ਬੇਸਿਕਲੀ ਕੈਟ ਐਲੀਜੀਬਿਲਿਟੀ ਦਾ ਜਿਹੜਾ ਹੈਗਾ, ਤੇ ਯੂਕਰੇਨੀਅਨਸ ਨੂੰ ਉਹ ਕਹਿੰਦੇ ਆ ਕਿ ਟਾਰਗੇਟ ਕਰਨਾ ਸ਼ੁਰੂ ਕਰ ਦੇਣਾ। ਇਹ ਖਬਰ ਕਰਨ ਦਾ ਮਕਸਦ ਇਹ ਸੀਗਾ ਕਿ ਤੁਹਾਨੂੰ ਲੱਗਦਾ ਹੀ ਹੈ ਨਾ ਕਿ ਇਹ ਨਹੀਂ ਕਿ ਸਿਰਫ ਪੰਜਾਬੀ ਤੇ ਮੈਕਸੀਕਨ ਹੁਣ ਜਿਹੜਾ ਸੀਗਾ ਕਿ ਬਹੁਤ ਜ਼ਿਆਦਾ ਯੂਕਰੇਨੀਅਨ ਸੀਗੇ, ਹੁਣ ਉਹਨਾਂ ਦੇ ਦੁਆਲੇ ਵੀ ਜਿਹੜਾ ਇਹ ਜਿਹੜੇ ਹੋ ਗਏ ਆ। ਤੇ ਰਸ਼ੀਆ ਦਾ ਯੂਕਰੇਨ ਦਾ ਜਿਹੜਾ ਵਿਵਾਦ ਸੀਗਾ, ਬਾਈਡਨ ਸਰਕਾਰ ਨੇ ਜ਼ਰੂਰ ਦਰਵਾਜ਼ੇ ਜਿਹੜੇ ਖੋਲ ਦਿੱਤੇ ਸੀਗੇ। ਤੇ ਪਰ ਹੁਣ ਇਹ ਜਿਹੜੀ ਹੈਗੀ ਆ, ਇਹ ਜਿਹੜੇ ਮਿਲਟਰੀ ਮੈਨ ਜਿਹੜੇ ਹੈਗੇ ਆ ਜਾਂ ਜਿਹੜੇ ਮੇਲ ਜਿਹੜੇ ਯੂਕਰੇਨੀਅਨ ਜਿਹੜੇ ਆਏ ਸੀਗੇ, ਉਹਨਾਂ ਦੇ ਮਗਰ ਜਿਹੜਾ ਜਾ ਰਹੇ ਆ। ਤੇ ਕਹਿੰਦੇ ਆ ਕਿ ਹੁਣ ਚੜ੍ਹਦੇ ਹਫ਼ਤੇ ਜਿਹੜਾ ਸੀਗਾ ਉਧਰ ਨੂੰ ਵੀ ਇਹਨਾਂ ਨੇ ਟਾਰਗੇਟ ਕਰਨਾ ਜਿਹੜਾ ਸ਼ੁਰੂ ਕਰ ਦੇਣਾ। ਜੀ, ਤੁਸੀਂ ਸ਼ੁਰੂਆਤ ਦੇ ਵਿੱਚ ਇੱਕ ਗੱਲ ਕਰ ਰਹੇ ਸੀਗੇ ਵੀ ਜਿੱਦਾਂ ਆਪਾਂ ਪਲੈਨਟੀਰ ਕੰਪਨੀ ਦੀ ਗੱਲ ਕਰਦੇ ਸੀ ਵੀ ਦੇਖਦੇ ਆ ਵੀ ਤੁਹਾਡੇ ਵਿਊਜ਼ ਕਿੱਦਾਂ ਦੇ ਆ, ਅਮਰੀਕਾ ਦੇ ਹੱਕ ਦੇ ਆ, ਉਲਟ ਆ। ਉਹ ਤਾਂ ਫਰੀਡਮ ਆਫ ਸਪੀਚ ਦੇ ਤਹਿਤ ਤਾਂ ਜਿੱਦਾਂ ਦੇ ਮਰਜ਼ੀ ਤੁਹਾਡੇ ਵਿਚਾਰ ਹੋ ਸਕਦੇ ਆ, ਪਰ ਮੌਜੂਦਾ ਪ੍ਰਸ਼ਾਸਨ ਜਦੋਂ ਹੁਣ ਫਾਸੀਵਾਦ ਵੱਲ ਨੂੰ, ਫੈਸ਼ਿਜ਼ਮ ਵੱਲ ਨੂੰ, ਅਥੋਰੀਟੇਰੀਅਨਿਜ਼ਮ ਵੱਲ ਨੂੰ ਵਧੂਗਾ ਤਾਂ ਫਿਰ ਇੱਦਾਂ ਦੇ ਵਿਚਾਰਾਂ ਦੇ ਉੱਤੇ ਰੋਕ ਜਿਹੜੀ ਆ ਉਹ ਲੱਗਣੀ ਸੁਭਾਵਕ ਹੈਗੀ ਆ। ਯੂਕੇ ਦਾ ਇੱਕ ਕਮੈਂਟੇਟਰ ਸੈਮੀ ਹੈਮਡੀ,
ਉਸ ਨੂੰ ਆਈਸ ਨੇ ਡਿਟੇਨ ਕਰ ਲਿਆ ਸੀ, ਇੱਥੇ ਕਿਸੇ ਪ੍ਰੋਗਰਾਮ ਤੇ ਬੋਲਣ ਆਇਆ ਸੀ। ਹੁਣ 2 ਹਫ਼ਤੇ ਬਾਅਦ ਇੱਕ ਤਾਂ ਵੀਜ਼ਾ ਵੀ ਉਹਦਾ ਰਿਵੋਕ ਕਰ ਲਿਆ, ਕੈਂਸਲ ਕਰਤਾ ਆ, ਤੇ ਪੋਲੀਟੀਕਲ ਕੰਸਰਨਸ ਦੇ ਕਰਕੇ ਹੀ ਉਹਦਾ ਵੀਜ਼ਾ ਰਿਵੋਕ ਕੀਤਾ ਆ, ਤੇ 2 ਹਫ਼ਤਿਆਂ ਬਾਅਦ ਛੱਡਿਆ ਆ ਕਹਿੰਦੇ ਹੁਣ। ਕੋਈ ਆਨਲਾਈਨ ਵੀਡੀਓ ਸੀਗੀ, ਐਡਿਟਡ ਵੀਡੀਓ ਸੀਗੀ, ਮਤਲਬ ਕਿਸੇ ਨੇ ਬਣਾ ਕੇ ਪਾਤੀ ਕਿ ਇਹ ਜਿੱਦਾਂ ਹੁਣ ਦੇਖ ਲਓ ਆਹ ਰਿਪੋਰਟਰ ਇਦਾਂ ਦਾ, ਆਹ ਰਿਪੋਰਟਰ ਇਦਾਂ ਦਾ, ਹਨਾ। ਤੇ ਉਹਨੂੰ ਇਹ ਕਹਿੰਦੇ ਕਿ ਟੈਰਰਿਸਟ ਸਿੰਪੈਥਾਈਜ਼ਰ ਸੀਗਾ, ਤੇ ਉਹਦੇ ਕਰਕੇ ਇਹਨੂੰ ਫੜ ਲਿਆ ਤੇ ਰੱਖਿਆ, ਤੇ ਫਿਰ ਵਲੰਟਰੀ ਡਿਪਾਰਚਰ ਲੈ ਲਈ। ਓਬਵੀਅਸਲੀ ਇਹਨੇ ਕਿਹੜਾ ਹੁਣ ਜੇਲ੍ਹ 'ਚ ਧੱਕੇ ਖਾਣੇ ਸੀ ਉਹਨਾਂ ਧੱਕੇ ਦੇ। ਖਾਣੇ। ਤੇ ਬੇਸਿਕਲੀ ਇਹ ਕਹਿੰਦਾ ਮੈਂ ਦੁਬਾਰਾ ਕਦੀ ਰੀਅਪਲਾਈ ਨਹੀਂ ਕਰਨਾ ਵੀਜ਼ਾ। ਤੇ ਇਹ ਹੁਣ ਕਿਉਂਕਿ ਰਿਪੋਰਟਿੰਗ 'ਚ ਸੀਗਾ, ਤੇ ਮੁੱਦਾ ਇਹ ਆ ਗਿਆ ਫ੍ਰੀ ਸਪੀਚ ਦਾ, ਪੋਲੀਟੀਕਲ ਵਿਊਜ਼ ਦਾ, ਤੇ ਆਨਲਾਈਨ ਕੰਟੈਂਟ ਦਾ, ਕਿ ਜਿਹੜੀ ਐਡਿਟਡ ਵੀਡੀਓ ਹੈਗੀ ਉਹਦੇ ਕਰਕੇ ਇਹਨੂੰ ਜਿਹੜੀ ਪ੍ਰੋਬਲਮ ਜਿਹੜੀ ਆ ਗਈ ਆ। ਤੇ ਇਹ ਤੋਂ ਇਹ ਸਾਬਤ ਹੁੰਦਾ ਕਿ ਇਹ ਸਿਕਿਉਰਿਟੀ ਰਿਸਕ ਕਰਕੇ ਨਹੀਂ ਹੁਣ ਲੋਕਾਂ ਨੂੰ ਟਾਰਗੇਟ ਕਰ ਰਹੇ। ਉਹ ਤੇ ਤੁਹਾਨੂੰ ਪਤਾ ਬਾਰਡਰ ਇਹਨਾਂ ਨੇ ਬੰਦ ਹੀ ਕਰਤਾ ਨਾ। ਤਾਂ ਵੈਸੇ ਹੀ ਤੁਸੀਂ ਦੇਖ ਲਓ ਕਿ ਨੰਬਰ 1 ਕੰਟਰੀ ਜਿਹੜੀ ਸੀਗੀ, ਇਹ ਬਾਰਡਰ ਨਹੀਂ ਇਹਨਾਂ ਦਾ ਟੱਪ ਸਕਦੇ ਜੇ ਇਹ ਚਾਹੁੰਦੇ ਤਾਂ, ਠੀਕ ਹੈ। ਹੁਣ ਸਿਕਿਉਰਿਟੀ ਰਿਸਕ ਦੇ ਕਰਕੇ ਨਹੀਂ ਉਹ ਲੋਕਾਂ ਨੂੰ ਰੋਕ ਰਹੇ, ਹੁਣ ਉਹ ਪੋਲੀਟੀਕਲ ਰਿਸਕ ਕਰਕੇ ਵੀ, ਕਿ ਪੋਲੀਟੀਕਲੀ ਤੁਹਾਡੀ ਕੀ ਸਪੀਚ ਹੈ, ਕਿੱਧਰਲੇ ਬੰਦੇ ਨੂੰ ਹੈਗੀ ਆ, ਉਸ ਬੇਸ ਤੇ ਵੀ ਜਿਹੜਾ ਟਾਰਗੇਟ ਕਰਦੇ ਸੀਗੇ। ਜਰਨਲਿਸਟ, ਹਿਊਮਨ ਰਾਈਟ ਐਕਟਿਵਿਸਟ, ਪਬਲਿਕ ਸਪੀਕਰ, ਪੋਲੀਟੀਕਲ ਕ੍ਰਿਟਿਕਸ ਜਿਹੜੇ ਹੈਗੇ ਆ, ਇਨਫਲੂਐਂਸਰ ਵੀ ਜਿਹੜੇ ਇਹਨਾਂ ਦੇ ਹੈਗੇ ਆ, ਉਹ ਸਾਰੇ ਜਿਹੜੇ ਸੀਗੇ ਇਹ ਟਾਰਗੇਟ ਜਿਹੜੇ ਕਰ ਰਹੇ ਆ। ਤੇ ਸੀਬੀਪੀ ਨੇ ਫਿਰ ਇਹਨੂੰ ਜਿਹੜਾ ਸੀਗਾ ਆਈਸ ਵਾਲਿਆਂ ਨੇ ਜਿਹੜਾ 에ਅਰਪੋਰਟ ਤੇ ਉਹ ਕਰਤਾ। ਪਹਿਲਾਂ ਵੀ ਇਹ ਕਈ ਵਾਰੀ ਅਮਰੀਕਾ ਜਿਹੜਾ ਆਇਆ ਸੀਗਾ ਨਾਰਮਲ ਜਿਹੜਾ ਸੀਗਾ, ਯੂਕੇ ਦਾ ਬੰਦਾ ਦੇਖ ਲਓ ਤੁਸੀਂ, ਬਾਕੀ ਆਪ ਹੀ। ਤੇ ਯੂਕੇ ਕੋਈ ਇਦਾਂ ਦਾ ਹੈ ਨਹੀਂ ਕਿ ਉਹਨੇ ਆ ਕੇ ਕੋਈ ਉਹਦੇ ਕੰਮ ਕਰਨਾ ਸੀਗਾ, ਆਫੀਸ਼ੀਅਲ ਬਿਜ਼ਨਸ ਲਈ ਸੀਗਾ, ਆਪਣੇ ਆ ਕੇ ਉਹਨੇ ਚੱਲ ਜਾਣਾ ਸੀਗਾ। ਕੋਈ ਇਦਾਂ ਮੈਨੂੰ ਲੱਗਦਾ ਭਾਸ਼ਣ ਭੂਸ਼ਣ ਦੇਣ ਆਇਆ ਸੀਗਾ ਕਿਤੇ। ਹਾਂਜੀ, ਉਹ ਬੇਸਿਕਲੀ ਇਹਨਾਂ ਐਗਰੀ ਨਹੀਂ ਕਰਦੇ ਸੀਗੇ। ਤੇ ਕਿਉਂਕਿ ਉਹਦਾ ਵੀਜ਼ਾ ਇਹ ਜਿਹੜਾ ਟਾਰਗੇਟ ਕਰ ਸਕਦੇ ਸੀਗੇ, ਵੀਜ਼ੇ ਨੂੰ ਰੋਕ ਟੋਕ ਕਰ ਸਕਦੇ ਸੀਗੇ, ਤੇ ਉਹਨਾਂ ਨੇ ਕਰਤੀ। ਉਹ ਹੀ ਸਿੰਘ ਆਪਣੇ ਅੰਗਦ ਸਿੰਘ, ਇੱਕ ਪੱਤਰਕਾਰ ਆ, ਉਹਦੀ ਥੋੜੇ ਦਿਨ ਪਹਿਲਾਂ ਮੈਂ ਇੰਟਰਵਿਊ ਵੀ ਕੀਤੀ ਸੀ। ਆਪਣਾ ਸਿੱਖ ਨੌਜਵਾਨ ਆ, ਵਾਈਸ ਦੇ ਲਈ। ਉੱਥੇ ਸੀਏ ਇੰਡੀਆ ਦੇ ਵਿੱਚ ਜਿਹੜੀਆਂ ਆ ਉਹ ਚੱਲ ਰਹੀਆਂ ਸੀਗੀਆਂ, ਜਦੋਂ ਉਹਦੇ ਪ੍ਰੋਟੈਸਟ, ਉਹਦੀ ਰਿਪੋਰਟਿੰਗ ਕੀਤੀ ਸੀ। ਉਹਦੇ ਕਰਕੇ ਇੰਡੀਆ ਵਾਲਿਆਂ ਨੇ ਉੱਥੋਂ ਹੀ ਉਹਨੂੰ ਵਾਪਸ ਜਿਹੜਾ ਉਹ ਘੱਲ ਦਿੱਤਾ ਸੀਗਾ। ਸੋ ਹੁਣ ਚਲੋ ਆਪਾਂ ਐਗਜ਼ੈਕਟਲੀ ਉਹਦੇ ਨਾਲ ਤਾਂ ਨਹੀਂ ਬੰਦੇ ਦੇ ਗੱਲ ਦੇ ਨਾਲ ਕੰਪੇਅਰ ਕਰ ਸਕਦੇ, ਪਰ ਹਾਲਾਤ ਉਦਾਂ ਦੇ ਹੀ ਆ। ਜਿਹਨੂੰ ਜੀ ਕਰਦਾ ਉਹਨੂੰ ਰੋਕਣਗੇ। ਯੂਕੇ ਦਾ ਕੋਈ ਮੈਟਰ ਨਹੀਂ ਕਰਦਾ, ਮੈਨੂੰ ਲੱਗਦਾ ਤੁਹਾਡਾ ਚਮੜੀ ਦਾ ਰੰਗ, ਤੁਹਾਡਾ ਧਰਮ, ਉਦਾਂ ਦੀਆਂ ਚੀਜ਼ਾਂ ਦੇ ਉੱਤੇ ਫਿਰ ਅੱਜ ਕੱਲ੍ਹ ਇਹ ਥੋੜਾ ਜ਼ਿਆਦਾ ਵੀ ਜਿਹੜਾ ਉਹ ਨਾਲ ਖਿੱਚ ਕੇ ਜਿਹੜਾ ਉਹ ਕੰਮ ਕਰ ਰਹੇ ਹੈਗੇ ਆ। ਇਹਦੇ ਵਿੱਚ ਜੀ ਕੋਈ ਬੰਦਾ ਇਮਿਊਨ ਨਹੀਂ ਹੈਗਾ, ਠੀਕ ਹੈ। ਟਾਰਗੇਟ ਜਿਹੜਾ ਕਿਸੇ ਨੂੰ ਕਰ ਸਕਦੇ, ਕਿਸੇ ਰਿਪੋਰਟਰ ਨੂੰ ਕਰ ਸਕਦੇ ਆ, ਕਿਸੇ ਵਕੀਲ ਨੂੰ ਕਰ ਸਕਦੇ ਆ, ਠੀਕ ਹੈ। ਜਿਹਨੂੰ ਮਰਜ਼ੀ ਜਦੋਂ ਮਰਜ਼ੀ, ਮਤਲਬ ਹੁਣ ਤਾਂ ਇਹ ਹੈਗਾ ਕਿ ਫੰਡਿੰਗ, ਮਤਲਬ ਜਿਹੜਾ ਇਹਨਾਂ ਦੇ ਨਿਸ਼ਾਨੇ ਚੜਿਆ ਤੇ ਚੜ ਗਿਆ ਬਸ। ਉਹ ਮਤਲਬ ਕਿ ਜੱਜਾਂ ਨੂੰ ਟਾਰਗੇਟ ਕਰਤਾ, ਜੱਜਾਂ ਨੂੰ ਫਾਇਰ ਕਰਤਾ, ਜਿਹੜਾ ਇਹਨਾਂ ਦੇ ਅੜਿੱਕੇ ਆ ਗਿਆ ਆ ਗਿਆ। ਮਤਲਬ ਕਿ ਜਿਹੜਾ ਜ਼ਿਆਦਾ ਬੋਲਦਾ ਉਹਨੂੰ ਇਹ ਸੱਟ ਦਿੰਦੇ ਆ। ਜੀ ਜੀ, ਮਤਲਬ ਉਦਾਂ ਬੋਲਣਾ ਘੱਟ ਚਾਹੀਦਾ, ਪਰ ਚਲੋ ਤੁਹਾਡੇ ਕੋਲ ਖਬਰਾਂ ਦੋਨੋਂ ਪਾਸੇ ਦੀਆਂ ਜਿਹੜੀਆਂ ਨਹੀਂ, ਦੇਖੋ ਇਹ ਤਾਂ ਚਲੋ ਹੈ ਹੀ ਆ, ਨੰਬਰ ਕਿਸੇ ਦਾ ਵੀ ਲੱਗ ਸਕਦਾ ਆ, ਸਾਡਾ ਵੀ, ਸਾਡੇ ਚੋਂ ਵੀ ਲੱਗ ਸਕਦਾ ਕਿਸੇ ਦਾ, ਤੇ ਤੁਹਾਡੇ ਸੁਣਨ ਵਾਲੇ ਚੋਂ ਵੀ ਲੱਗ ਸਕਦਾ। ਬਟ ਇਹ ਆ ਵੀ ਚਲੋ ਆਪਾਂ ਬੋਲਣਾ, ਆਪਾਂ ਬੋਲਦੇ ਹੀ ਰਹਿਣਾ, ਦੈਟਸ ਓਕੇ, ਕੋਈ ਗੱਲ ਨਹੀਂ, ਨੰਬਰ ਹੀ ਲੱਗ ਜਾਊਗਾ, ਹੋਰ ਕੀ ਆ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਆਪਰੇਸ਼ਨ ਮਿਡਵੇ ਬਲਿਟਸ ਹੁਣ ਤਾਂ ਕਈ ਵੀਕਸ ਤੋਂ ਚੱਲ ਰਿਹਾ ਸ਼ਿਕਾਗੋ ਦੇ ਇਲਾਕੇ ਦੇ ਵਿੱਚ। ਜੱਜ ਨੇ 300 ਜਿਹੜੇ ਡਿਟੇਨੀ ਆ ਉਹਨਾਂ ਨੂੰ ਰਿਹਾ ਕਰਨ ਦੀ ਗੱਲ ਆਖੀ ਆ, ਵੀ ਭਾਈ ਛੱਡੋ ਇਹਨਾਂ ਨੂੰ। ਹਾਂਜੀ, ਹੁਣ ਸ਼ਿਕਾਗੋ ਜਿਹੜਾ ਸਟੈਂਡ ਲੈ ਗਿਆ ਉਹ ਡੈਮੋਕ੍ਰੈਟਿਕ, ਤੁਹਾਨੂੰ ਪਤਾ ਕਿ ਸਟਰੋਂਗ ਹੋਲਡ ਜਿਹੜਾ ਹੈਗਾ। ਤੇ ਮੇਅਰ ਨੇ ਤਾਂ ਮਤਲਬ ਇਹ ਵੀ ਕਿਹਾ ਸੀਗਾ ਕਿ ਜਦੋਂ ਸਰਕਾਰ, ਉਹ ਕਹਿੰਦਾ ਕਿ ਜਿਹੜੀ ਸਰਕਾਰ ਜਦੋਂ ਫਿਰ ਚਲੀ ਗਈ ਤਾਂ ਕਹਿੰਦਾ ਮੁੜ ਕੇ ਕਹਿੰਦਾ ਮੈਂ ਪੂਰੀ ਇਨਵੈਸਟੀਗੇਸ਼ਨ ਕਰਨੀ ਕਿ ਕਿਹੜਾ ਬੰਦਾ ਲਾਅ ਤਾਂ ਨਹੀਂ ਕੋਈ ਵਾਇਲੇਟ ਕੀਤਾ ਜਾਂ ਏਦਾਂ। ਉਹਨੇ ਸ਼ਰੇਆਮ ਵੀ ਜਿੱਦਾਂ ਕਿਹਾ ਸੀਗਾ। ਤੇ ਉਹ ਕਹਿੰਦਾ ਕਿ ਹੁਣ 4 ਸਾਲ ਤੁਹਾਡੇ ਆ, ਕਹਿੰਦਾ ਪਰ ਇਸ ਤੋਂ ਬਾਅਦ ਕਹਿੰਦਾ ਇਹ ਨਾ ਕਹਿੰਦਾ ਭੁੱਲਿਓ ਕਿ ਉਹ ਨਹੀਂ ਹੋਣੀ। ਉਹ ਤੇ ਜੱਜ ਨੇ ਆਰਡਰ ਕਰਤਾ, ਉਹ ਕਹਿੰਦਾ 300 ਜਿਹੜੇ ਡਿਟੇਨੀ ਆ ਸਾਰਿਆਂ ਨੂੰ ਛੱਡੋ ਜਾਂ ਉਹਨਾਂ ਨੂੰ ਬੌਂਡ ਦਿਓ, ਠੀਕ ਹੈ। ਕਿਉਂ ਦਿਓ? ਕਿਉਂਕਿ ਜਿਹੜਾ ਇਹਨਾਂ ਦੇ ਆਰਡਰ ਸੀਗੇ, ਇੱਕ ਵਾਰੰਟ ਨਹੀਂ ਦਿਖਾਇਆ, ਅਨਲੌਫੁਲ ਡਿਟੈਂਸ਼ਨ ਕਰਨ ਲਈ ਉਹਦੀ ਲੈਂਥ ਜ਼ਿਆਦਾ ਵਧਾਤੀ, ਡਾਕੂਮੈਂਟੇਸ਼ਨ ਨਹੀਂ ਪ੍ਰੋਪਰ ਕੀਤੀ। ਤੇ ਹੁਣ ਜਿਹੜਾ ਸ਼ਿਕਾਗੋ ਵਾਲਾ ਜਿਹੜਾ ਹੈਗਾ ਸਟੈਂਡ, ਇਹ ਤੋਂ ਇਹ ਪਤਾ ਲੱਗਦਾ ਕਿ ਮਾਸ ਜਿਹੜੀ ਇਨਫੋਰਸਮੈਂਟ ਜਿਹੜੀ ਹੈਗੀ ਆ ਵੱਡੇ ਲੈਵਲ ਤੇ, ਕਿ ਐਲਏ ਰੇਡ ਪਾਤੀ, ਸ਼ਿਕਾਗੋ ਰੇਡ ਪਾਤੀ, ਸੈਨੋ ਦੇ ਰੇਡ ਪਾਤੀ, ਉਹਦੇ ਵਿੱਚ ਜੱਜ ਜਿਹੜੇ ਸਟੈਪ ਕਰ ਸਕਦੇ ਆ, ਤੇ ਜੇ ਉਹ ਫੜੇ ਵੀ ਉਹਨਾਂ ਨੂੰ ਰਿਲੀਜ਼ ਕਰਨ ਨੂੰ ਆਰਡਰ ਜਿਹੜਾ ਕਰ ਸਕਦੇ ਆ। ਤੇ ਇਹਦੇ ਵਿੱਚ ਕੋਰਟ ਦਾ ਜਿਹੜਾ ਤੁਹਾਨੂੰ ਪਤਾ ਸਾਰਿਆਂ ਨੂੰ ਕਿ ਹੁਕਮ ਜਿਹੜਾ ਵਾਇਲੇਟ ਨਹੀਂ ਹੋ ਸਕਦਾ, ਉਹ ਇੰਡੀਵਿਜੂਅਲ ਲੈਵਲ ਤੇ ਸਜ਼ਾਵਾਂ ਹੋ ਜਾਂਦੀਆਂ। ਕਿਉਂਕਿ ਜਿਹੜਾ ਮੇਨ ਉੱਤੇ ਪਾਰਟੀ ਵਾਲੇ ਹੁੰਦੇ ਆ, ਕਿ ਜਿਹੜੇ ਲੋਕ ਥੱਲੜੇ ਲੈਵਲ ਤੇ ਹੁੰਦੇ ਨਾ, ਇਹ ਕੀ ਕਹਿੰਦੇ ਆ ਕਿ ਤੁਸੀਂ ਇਹ ਨਾ ਸੋਚੋ ਕਿ ਉੱਤੇ ਲੈਵਲ ਤੇ ਜਿਹੜਾ ਮਰਜ਼ੀ ਕੋਰਟ ਦੀ ਜਿਹੜੀ ਸਾਰਿਆਂ ਨੂੰ ਜਿਹੜੀ ਜੇ ਉਲੰਘਣਾ ਕਿਸੇ ਨੇ ਵੀ ਕੀਤੀ, ਉਹ ਪ੍ਰੋਬਲਮ ਜਿਹੜੀ ਆ ਜਾਂਦੀ ਆ। ਤੇ ਇੰਡੀਵਿਜੂਅਲ ਲੈਵਲ ਤੇ ਵੀ ਜਿਹੜਾ ਤੁਸੀਂ ਦੇਖੋ ਕਿ ਇਹ ਹਰੇਕ ਕੱਲੇ ਬੰਦੇ ਦੇ ਮਗਰ ਵੀ ਜਿਹੜਾ ਜਾ ਸਕਦੇ ਆ। ਜਿਹੜੀ ਇਹਨਾਂ ਦੀ ਗੱਲ ਹੋਈ ਸੀ ਕਿ 2 ਵਾਰਨਿੰਗਾਂ ਦੇਣੀਆਂ, ਫੇਰ ਟੀਅਰ ਗੈਸ ਫਾਇਰ ਕਰਨੀ ਆ, ਉਹਨੇ ਨਹੀਂ ਦਿੱਤੀ ਸੀਗੀ, ਸਿੱਧੇ ਟੀਅਰ ਗੈਸ ਜਿਹੜੀ ਕਰਨੀ ਸ਼ੁਰੂ ਕਰਤੀ ਸੀ। ਉੱਤੇ ਵੀ ਪਰਸਨਲਾਈਜ਼ ਜਿਹੜੀ ਪ੍ਰੋਸੀਕਿਊਸ਼ਨ ਇਹਨਾਂ ਉਹਦੀ ਕਿ ਇਹਨੂੰ ਸੱਦਾ ਪੱਤਰ ਦਿਓ ਅਦਾਲਤਾਂ 'ਚ, ਜਿਹੜੀ ਕਾਰਵਾਈ ਜਿਹੜੀ ਕਰੋ। ਇਹ ਦੋਨੋਂ ਪਾਸੇ ਜਿਹੜੀ ਗੱਲਾਂ ਬਾਤਾਂ ਜਿਹੜੀਆਂ ਚੱਲਦੀਆਂ ਹੁੰਦੀਆਂ।
ਤੇ ਸ਼ਿਕਾਗੋ ਨੇ ਹੁਣ ਜਿਹੜਾ ਸਟੈਂਡ ਪੂਰਾ ਲੈ ਲਿਆ, ਤੇ ਹੋਪਫੁਲੀ ਮਤਲਬ ਬਾਕੀ ਦੇ ਜਿਹੜੇ ਕੋਰਟ ਵੀ ਆ ਉਹ ਵੀ ਜਿਹੜਾ ਸੀਗਾ ਡਿਊ ਪ੍ਰੋਸੈਸ ਨੂੰ ਫੋਲੋ ਕਰਨ, ਆਈਸ ਦੇ ਉੱਤੇ ਇੱਕ ਚੈੱਕ ਰੱਖਣ, ਚੈੱਕ ਐਂਡ ਬੈਲੈਂਸਿੰਗ ਜਿਹੜੇ ਜ਼ਰੂਰੀ ਆ। ਤੇ ਜਿਹੜੇ ਲੋਕੀ ਇਹਦੇ ਵਿੱਚੋਂ ਇਦਾਂ ਕਿ ਕਈ ਵਾਰੀ ਆਪਾਂ ਨੂੰ ਲੋਕੀ ਕਾਲ ਕਰਦੇ ਆ, ਉਹ ਕਹਿੰਦੇ ਇਦਾਂ ਜੀ ਉਹ ਘੰਟੀ ਵੱਜੀ ਦਰਵਾਜ਼ਾ ਖੋਲਣ ਚਲ ਗਿਆ, ਘਾਬਰ ਗਿਆ, ਪਿੱਛੋਂ ਦੀ ਦੂਜਾ ਲਾਇਆ, ਉਹ ਕਿਸੇ ਨੂੰ ਲੱਭਣ ਆਏ ਸੀਗੇ, ਉਹਨਾਂ ਨੂੰ ਇਨਫੋਰਮੇਸ਼ਨ ਦੇ ਦਿੱਤੀ ਜ਼ਿਆਦਾ। ਪਹਿਲਾਂ ਉਹਨਾਂ ਨੂੰ ਵਾਰੰਟ ਦੇ ਬਾਰੇ ਪੁੱਛੋ ਕਿ ਵਾਰੰਟ ਹੈਗਾ ਕਿ ਨਹੀਂ ਹੈਗਾ, ਕਿਉਂ ਅਰੈਸਟ ਹੋਈ ਆ, ਸਟੈਚੂਟਰੀ ਬੇਸ ਕੀ ਹੈਗਾ, ਦਰਵਾਜ਼ੇ ਤੇ ਵਾਰੰਟ ਜਿਹੜਾ ਖੜਕਾਓ। ਸਿੱਧੇ ਇਦਾਂ ਨਹੀਂ ਹੈਗਾ ਆ ਕੇ ਦਰਵਾਜ਼ਾ ਉਹਨਾਂ ਨੇ ਉਡਾ ਦਿੱਤਾ ਬਿਨਾਂ ਵਾਰੰਟ ਦੇ, ਠੀਕ ਆ, ਉਹਨਾਂ ਨੂੰ ਪੁੱਛੋ। ਤੇ ਕਈ ਵਾਰੀ ਉਹ ਵੈਸੇ ਹੀ ਹਿਸਾਬ ਕਿਤਾਬ ਜਿਹਾ ਲੈਣ ਲੱਗ ਪਏ, ਇੱਥੇ ਕੌਣ ਕੌਣ ਰਹਿੰਦਾ ਹੈ ਏਦਾਂ ਉਦਾਂ, ਉਹਨੂੰ ਕਹਿ ਪੁੱਛ ਕਿ ਤੇਰਾ ਪਰਪਸ ਕੀ ਆ, ਆਪਣਾ ਹੋ ਕੀ ਹੈਗਾ, ਉਨਾ ਕੁ ਜਿਗਰਾ ਜਿਹੜਾ ਰੱਖਣਾ ਪੈਣਾ, ਠੀਕ ਆ। ਤੇ ਕਈ ਵਾਰੀ ਖਬਰਾਂ ਆਉਂਦੀਆਂ ਕਿ ਬੰਦਾ ਡਰ ਗਿਆ, ਠੀਕ ਆ, ਯੰਗ ਕਹਿੰਦਾ ਨੈਫਿਊ ਡਰ ਗਿਆ, ਉਹਨੇ ਆਹ ਦੱਸਤਾ ਉਹ ਦੱਸਤਾ, ਤੇ ਉਹ ਸਾਰਿਆਂ ਨੂੰ ਚੱਕ ਕੇ ਲੈ ਗਏ। ਤੇ ਯੰਗ ਨੈਫਿਊ ਨੂੰ ਫਿਰ ਦੱਸੋ ਕਿ ਭਾਈ ਪੁੱਛਣਾ ਉਹਨਾਂ ਨੂੰ ਕਿ ਵਾਰੰਟ ਹੈ, ਕੀ ਕਰਾਉਣਾ ਹੈ, ਕਿੱਦਾਂ ਹੈ, ਜਿਹਦੇ ਨਾਲ ਸੰਬੰਧ ਹੈਗਾ। ਐਕਸਟਰਾ ਇਨਫੋਰਮੇਸ਼ਨ ਦੇਣ ਦੀ ਕੋਈ ਲੋੜ ਨਹੀਂ ਹੈਗੀ, ਕੋਈ ਜੱਜ ਜੁੱਜ ਨਹੀਂ ਹੈਗੇ ਜਿਹੜੇ ਪੁਲਿਸ ਵਾਲੇ ਜਿਹੜੇ ਆਉਂਦੇ ਆ, ਬੰਦੇ ਇਹਨਾਂ ਨੇ ਭਰਤੀ ਕੀਤੇ ਹੁੰਦੇ ਆ, ਹੋਰ ਕੱਖ ਨਹੀਂ ਇਹਨਾਂ ਕੋਲ। ਫਿਰ ਵਾਰੰਟ ਦੇ ਹਿਸਾਬ ਨਾਲ ਇਹਨਾਂ ਨੂੰ ਜਿਹੜਾ ਚੱਲਣਾ ਜਿਹੜਾ ਪੈਂਦਾ। ਦਰਵਾਜ਼ਾ ਨਹੀਂ ਕਿਸੇ ਦਾ ਤੋੜ ਸਕਦੇ ਬਿਨਾਂ ਉਹਦੇ, ਅਨਲੈਸ ਉਹਦੇ ਮਤਲਬ ਕਾਰਵਾਈ ਉਹਦੀ ਜਿਹੜੀ ਕਾਫੀ ਡੂੰਗੀ ਜਿਹੜੀ ਚੱਲਦੀ ਹੈ। ਸੋ ਉਹ ਆਪਣਾ ਥੋੜਾ ਜਿਹਾ ਬੇਸਿਕ ਜਿਹੜੇ ਹੱਕ ਹੈਗੇ ਆ ਉਹ ਮਾੜਾ ਜਿਹਾ ਦੇਖ ਕੇ ਜਿਹੜਾ, ਠੀਕ ਆ ਕਿ ਨਹੀਂ। ਤੇ ਆਹ ਚੀਜ਼ ਜਿਹੜੀ ਹੈਗੀ ਆ, ਤੇ ਇਹਦੇ ਵਿੱਚ ਹੁਣ ਇੱਕ ਚੀਜ਼ ਹੈ ਹੇਬੀਅਸ ਕਾਰਪਸ ਦੀ ਗੱਲ ਕੀਤੀ ਸੀ, ਕਲਾਸ ਐਕਸ਼ਨ ਜਿਹੜੇ ਚੈਲੰਜ ਦੀ ਗੱਲ ਕੀਤੀ ਸੀਗੀ, ਉਹ ਚੀਜ਼ਾਂ ਹੁਣ ਉਧਰਲੇ ਪਾਸੇ ਨੂੰ ਚੀਜ਼ਾਂ ਜਿਹੜੀਆਂ ਜਾ ਰਹੀਆਂ ਕਿ ਕੋਰਟਸ ਦੀ ਜਿਹੜੀ ਇਨਵੋਲਵਮੈਂਟ ਜਿਹੜੀ ਹੋ ਰਹੀ ਹੈ ਇਹਦੇ ਵਿੱਚ। ਸੋ ਬਿਲਕੁਲ ਅੱਜ ਤਾਂ ਇਹ ਕਰ ਲੈਣਗੇ, ਬਿਲਕੁਲ ਜਿਹੜੀ ਸਹੀ ਗੱਲ ਆ, ਇਵੈਂਚੁਅਲੀ ਤਾਂ ਜਵਾਬ ਦੇ ਜਿਹੜਾ ਇਹਨਾਂ ਨੂੰ ਹੋਣਾ ਹੀ ਪੈਣਾ ਹੈ। ਚੈੱਕਸ ਐਂਡ ਬੈਲੈਂਸਿਸ ਹੈਗੇ ਆ, ਅਨਲੈਸ ਸਾਰੀਆਂ ਸੰਸਥਾਵਾਂ ਨੂੰ ਹੀ ਖੋਰਾ ਲੱਗ ਜਾਵੇ। ਆਪਾਂ ਉਮੀਦ ਕਰਦੇ ਵੀ ਇਦਾਂ ਦੀ ਚੀਜ਼ ਨਾ ਹੀ ਵਾਪਰੇ। ਇਸ ਟਾਈਮ ਤਾਂ ਰਾਸ਼ਟਰਪਤੀ ਟਰੰਪ ਜਿਹੜੇ ਚਾਈਲਡ ਸੈਕਸ ਵਾਲੀ ਜਿਹੜੇ ਰਿੰਗ ਆ ਉਹਦੇ ਵਿੱਚ ਹੁਣ ਮੇਨ ਸੈਂਟਰ ਪੁਆਇੰਟ ਦੇ ਤੌਰ ਦੇ ਉੱਤੇ ਐਪਸਟੀਨ ਵਾਲੇ ਮਾਮਲੇ 'ਚ ਉਹ ਕਾਫੀ ਨਾਮ ਜਿਹੜਾ ਉਹ ਆ ਰਿਹਾ, ਬਿਲ ਕਲਿੰਟਨ, ਟਰੰਪ ਹੋਣੀ, ਤੇ ਹੋਰ ਪਤਾ ਨਹੀਂ ਕਿੱਡੇ ਕਿੱਡੇ ਤਗੜੇ ਬੰਦਾਂ ਦੇ ਨਾਮ ਜਿਹੜੇ ਉਹ ਆ ਰਹੇ ਆ। ਸੋ ਕਾਫੀ ਰੌਲਾ ਰੱਪਾ ਜਿਹੜਾ ਪੈ ਰਿਹਾ। ਉਧਰ ਮਾਰਜਰੀ ਟੇਲਰ ਗ੍ਰੀਨ ਤੇ ਟਰੰਪ ਹੋਣਾ ਦੀ ਆਪਸ 'ਚ ਲੜਾਈ ਹੋ ਗਈ ਆ ਇਸੇ ਮਾਮਲੇ 'ਚ। ਟਰੰਪ ਹੋਣਾ ਨੇ ਸਪੋਰਟ ਵਾਪਸ ਲੈ ਲਈ। ਮਾਰਜਰੀ ਟੇਲਰ ਗ੍ਰੀਨ ਆ ਉਹ ਕਹਿੰਦੀ ਆ ਵੀ ਟਰੰਪ ਐਡਮਿਨਿਸਟ੍ਰੇਸ਼ਨ ਓਵਰਟਾਈਮ ਕੰਮ ਕਰ ਰਹੀ ਹੈ ਤਾਂ ਜੋ ਪੈਡੋਫਾਈਲਸ ਨੂੰ ਜਿਹੜਾ ਉਹ ਬਚਾਇਆ ਜਿਹੜਾ ਉਹ ਜਾ ਸਕੇ, ਵਿਕਟਮਸ ਦੀ ਉਹਨਾਂ ਨੂੰ ਪਰਵਾਹ ਨਹੀਂ ਆ। ਟਰੰਪ ਹੁਣੀ ਹੁਣ ਐਪਸਟੀਨ ਦੇ ਮਾਮਲੇ 'ਚ ਸਵਾਲਾਂ ਦੇ ਜਵਾਬ ਨਹੀਂ ਦੇ ਰਹੇ। ਸੋ ਕਿਤੇ ਨਾ ਕਿਤੇ ਜਵਾਬਦੇਹੀ ਜਿਹੜੀ ਉਹ ਕਰਨੀ ਪੈਣੀ ਆ, ਉਹ ਹੋਣੀ ਆ। ਸੋ ਲੈਟਸ ਸੀ ਆਉਂਦੇ ਸਮੇਂ ਦੇ ਵਿੱਚ ਇਸ ਮਾਮਲੇ 'ਚ ਕੀ ਬਣਨਾ। ਮਾਰਜਰੀ ਟੇਲਰ ਗ੍ਰੀਨ ਜੀ, ਹਾਂਜੀ ਗੋ ਹੈਡ। ਉਹ ਤਾਂ ਮੈਂ ਹੁਣੇ ਪੜ੍ਹ ਕੇ ਹਟਿਆ, ਉਹਨੇ ਟਵੀਟ ਵੀ ਪਾਤੀ ਆ, ਕਹਿੰਦਾ JP ਮਾਰਗਨ ਨੂੰ, ਚੇਜ਼ ਨੂੰ, ਸਾਰਾ ਉਹਨੇ ਨਾਂ ਨੂੰ ਲੈਤੇ। ਉਸ ਤੋਂ ਬਾਅਦ ਉਹ ਕਹਿੰਦਾ ਸਾਰਿਆਂ ਦੀ ਇਨਵੈਸਟੀਗੇਸ਼ਨ ਕਰੋ, ਕਹਿੰਦਾ ਸਹੀ ਗੱਲ ਆ। ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਕਿ ਸਾਰਿਆਂ ਦੀ ਕਰੋ, ਉਹਨਾਂ ਨੇ ਵੱਡੇ ਜਿਹੜੇ ਇੱਜ਼ਤ ਕਹਿੰਦੇ ਵੀ ਮੈਨੂੰ ਛੱਡ ਦੋ, ਬਾਕੀਆਂ ਦੀ ਕਰ ਲਓ। ਦੇਖੋ ਹੁਣ ਕਿੱਦਾਂ ਸੀਗਾ ਅਮਰੀਕਾ ਦੀ ਜੇਲ੍ਹ ਦੇ ਵਿੱਚ, ਠੀਕ ਆ, ਅਮਰੀਕਾ ਦੀ ਜੇਲ੍ਹ ਦੇ ਵਿੱਚ ਬੰਦਾ ਮਰ ਗਿਆ, ਹਾਈ ਪ੍ਰੋਫਾਈਲ, ਜਿਹੜਾ ਮਤਲਬ ਮਟੀਰੀਅਲ ਵਿਟਨੈਸ ਹੋਣਾ ਚਾਹੀਦਾ, ਵੱਡੇ ਜਿਹੜੇ ਉਹ ਅਮਰੀਕਾ ਦੀ ਜੇਲ੍ਹ ਦੇ ਵਿੱਚ ਬੰਦਾ ਮਰ ਗਿਆ ਕਥਿਤ ਤੌਰ ਤੇ ਸੁਸਾਈਡ। ਹਾਂ, ਫਿਰ ਵੀਡੀਓ ਵੀ ਉਹਦੇ ਵਿੱਚ ਗੈਪ ਜਿਹੜਾ ਆ ਗਿਆ ਤੇ ਫਿਲਮੀ ਸੀਨ ਤੋਂ ਵੀ ਉੱਤੇ ਜਿਹੜੀਆਂ ਤੁਸੀਂ ਕਹਿ ਲਓ ਗੱਲਾਂ ਜਿਹੜੀਆਂ ਹੋ ਗਈਆਂ। ਦੇਖੋ ਜੀ, ਮੈਨੂੰ ਤਾਂ ਇਦਾਂ ਹੀ ਲੱਗਦਾ ਆ, ਆਪਾਂ ਕਹਿ ਹੀ ਦਿੰਨੇ ਆ ਵੀ ਵੱਡੇ ਹਾਈ ਪ੍ਰੋਫਾਈਲ ਅਮੀਰਜ਼ਾਦੇ ਤੇ ਇਹ ਉਹ ਦੁਨੀਆ ਦੇ ਕਿਸੇ ਹਿੱਸੇ 'ਚ ਚਲੋ, ਉਹਨਾਂ ਦੇ ਲਈ ਜਿਹੜਾ ਤਰਾਜੂ ਜਸਟਿਸ ਦਾ ਹੋਰ ਤਰੀਕੇ ਦਾ ਹੀ ਹੁੰਦਾ ਆ। ਉਹ ਅਗਲਿਆਂ ਦੀ ਜਿਹੜੀ ਪਹੁੰਚ ਆ ਕਿੱਥੇ ਤੱਕ, ਕਿਵੇਂ ਤੱਕ ਆ, ਇਹ ਤਾਂ ਮਾੜੇ ਦੇ ਉੱਤੇ ਜ਼ੋਰ ਚਲਾਉਣ ਵਾਲੀਆਂ ਜਿਹੜੀਆਂ ਸਰਕਾਰਾਂ ਬਣ ਜਾਂਦੀਆਂ ਕਈ ਵਾਰੀ, ਤਾਂ ਹੀ ਫਿਰ ਲੋਕ ਬੜੇ ਅੱਗ ਬਬੂਲੇ ਹੁੰਦੇ ਇਹਨਾਂ ਦੇ ਉੱਤੇ। ਸੋ ਕਿੰਨਾ ਕੁ ਚਿਰ ਜਿਹੜਾ ਝੱਲਣਗੇ, ਕਿੰਨਾ ਕੁ ਚਿਰ ਇਹ ਚੀਜ਼ ਨੂੰ ਹਜਮ ਕਰਦੇ ਰਹਿਣਗੇ, ਇਹ ਦੇਖਣ ਵਾਲੀ ਗੱਲ ਰਹੇਗੀ। ਇਹਦੇ ਵਿੱਚ ਜੀ ਮਤਲਬ ਗੱਲ ਅਮੀਰਾਂ ਦੀ ਜਾਂ ਉਹ, ਮੈਂ ਕਿਹਾ ਹੁਣ ਉਹ ਡਾਕੂਮੈਂਟ ਜਿਹੜੇ ਡੀਕਲਾਸੀਫਾਈ ਹੋਏ ਸੀ ਕਿਸੇ ਜਗ੍ਹਾ, ਜਿੱਦਾਂ ਸਿਵਲ ਅਨਰੈਸਟ ਚੱਲਦਾ ਸੀਗਾ, ਉਹ ਕਹਿੰਦੇ ਟੂਰਿਜ਼ਮ ਜਿਹੜਾ ਚੱਲ ਪਿਆ, ਕਿ ਸਨਾਈਪਰ ਜਿਹੜੀ ਗਨ ਹੁੰਦੀ ਆ ਉਹਦੇ ਨਾਲ ਜਿਹੜੇ ਸੀਗੇ $90,000 ਦੇ ਕੇ ਟੂਰਿਜ਼ਮ ਕਰਦੇ ਸੀਗੇ, ਕਿ ਜਿਹੜਾ ਵਿਅਕਤੀ ਹੈਗਾ ਉਹ ਲੀਗਲ ਜਿਹੜੇ ਬੰਦੇ ਹੈਗੇ ਸਿਟੀ ਦੇ, ਉਹ ਤੁਸੀਂ ਚੱਕ ਸਕਦੇ ਆ। ਮਤਲਬ ਕਿ ਉਹਦੇ ਵਿੱਚ ਹੁਣ ਵੀ ਜਿਹੜੇ ਇਸ ਵੇਲੇ ਲਿਟਰਲੀ ਉਹ ਕਹਿੰਦੇ ਆ ਕਿ ਤੁਸੀਂ ਜਿਹਨਾਂ ਨੂੰ ਤੁਸੀਂ ਕਹਿ ਲਓ ਕਿ ਇਹਦਾ ਸ਼ੌਂਕ ਆ ਆਪਣੇ ਹੰਟਿੰਗ ਦਾ, ਉਹ ਹਿਊਮਨ ਜਿਹੜੇ ਆ ਚੀਜ਼ ਸੀਗੀ ਵਾਰ ਜ਼ੋਨ ਦੇ ਵਿੱਚ ਜਾ ਕੇ ਪੈਸੇ ਦੇ ਕੇ ਉਹ
ਲਿਟਰਲੀ ਉਹ ਜਾ ਕੇ ਜਿਹੜੇ ਸਨਾਈਪਰ ਨਾ ਰੀਅਲ ਦੇ ਵਿੱਚ ਬੰਦੇ ਜਿਹੜੇ ਮਾਰਦੇ ਆ। ਇਟਲੀ ਦੀ ਮੈਂ ਥੋੜਾ ਜਿਹਾ ਦੱਸ ਹੀ ਦਿੰਦਾ, ਹਿਊਮਨ ਕਿਲਿੰਗ ਟੂਰਿਜ਼ਮ ਸੀਗਾ 1992 ਤੋਂ 1996 ਦੇ ਵਿੱਚ ਬੋਸਨੀਅਨ ਵਾਰ ਜਿਹੜੀ ਹੋਈ ਸੀਗੀ। ਹਾਂਜੀ ਸੀਗਾ। ਸੋ ਉਹਦੇ ਵਿੱਚ ਲੋਕ ਟਰੈਵਲ ਕਰਦੇ ਸੀਗੇ ਤੇ ਜਿਨ੍ਹਾਂ 'ਚ ਬੱਚਿਆਂ ਨੂੰ ਮਾਰਨ ਦੇ ਜ਼ਿਆਦਾ ਪੈਸੇ। ਤੁਸੀਂ ਦੇਖੋ ਵੀ ਕਿੱਦਾਂ ਦਾ ਲੋਕਾਂ ਦਾ ਦਿਮਾਗ ਉੱਤਿਆ ਪਿਆ ਆ ਵੀ ਜਿਹੜੇ ਇਦਾਂ ਦੇ ਘਿਨਾਉਣੇ ਜਿਹੜੇ ਉਹ ਕਾਂਡਾਂ ਨੂੰ ਜਿਹੜਾ ਉਹ ਅੰਜਾਮ ਦਿੰਦੇ ਸੀਗੇ। ਸੋ ਲੱਖ ਡਾਲਰ ਤੱਕ ਉਹਨਾਂ ਸਮਿਆਂ ਦੇ ਵਿੱਚ ਅਟਰਨੀ ਟਿਰ ਕਹਿਣਾ ਜੀ ਇਹ ਲੋਕਾਂ ਨੇ ਜਿਹੜਾ ਉਹ ਦਿੱਤਾ ਹਿਊਮਨ ਕਿਲਿੰਗ ਟੂਰਿਜ਼ਮ ਦੇ ਜਿਹੜੇ ਉਹ ਨਾਂ ਦੇ ਉੱਤੇ। ਸਨਾਈਪਰ ਟੂਰਿਜ਼ਮ, ਹਿਊਮਨ ਸਫਾਰੀਜ਼ ਜਿਹੜਾ ਇਸ ਨੂੰ ਆਖਿਆ ਜਾਂਦਾ ਸੀਗਾ ਜੀ। ਉਹ ਭਾਈ ਲੱਖ ਡਾਲਰ ਉਹਨਾਂ ਦੇ ਲਈ ਕੀ ਹੋਣਾ, ਉਹਨਾਂ ਲਈ ਕੁਝ ਨਹੀਂ ਆ। ਉਹ ਤਾਂ ਵਾਕਈ ਅਮੀਰ ਬੰਦਾ, ਮੈਂ ਕਿਹਾ ਅਮੀਰ ਬੰਦੇ ਦਾ ਤਾਂ ਉਹ ਮੈਥ ਜਿਹਾ ਕੋਈ ਕਰਕੇ ਦੱਸਦਾ ਹੈਗਾ ਕਿ ਕਹਿੰਦਾ ਇਹਦਾ ਜੇਬ ਚੋਂ ਕਹਿੰਦਾ $10,000 ਵੀ ਡਿੱਪਿਆ ਨਾ ਤੇ ਕਹਿੰਦਾ ਜਦ ਤੱਕ ਇਹਨੇ 4 ਸੈਕਿੰਡ ਲੈ ਕੇ ਕਹਿੰਦਾ ਥੱਲੋਂ ਚੱਕਣਾ ਵਾ ਉਹਦਾ ਕਹਿੰਦਾ ਲੱਖ ਡਾਲਰ ਉਦਾਂ ਬਣਿਆ ਹੋਣਾ। ਮਤਲਬ ਕਿ ਜਿੰਨੇ ਉਹ ਟ੍ਰਿਲੀਅਨਸ ਦੇ ਵਿੱਚ ਪੈਸੇ ਛਾਪਦੇ ਆ, ਨੁਕਸਾਨ ਉਹਦਾ ਜ਼ਿਆਦਾ ਹੋ ਜਾਣਾ ਚੱਕਣ 'ਚ। ਹਾਂਜੀ। ਤੇ ਪਹਿਲਾਂ ਜਿਹੜੀਆਂ ਸੀਗੀਆਂ ਕਨਸਪੀਰੇਸੀ ਥਿਊਰੀਆਂ ਕਿ ਇਹ ਐਪਸਟੀਨ ਤੇ ਜਿਹੜੀਆਂ ਕਨਸਪੀਰੇਸੀ ਥਿਊਰੀਆਂ ਸੀਗੀਆਂ ਚੱਕੀਆਂ ਵੀ ਕਿਹਨਾਂ ਨੇ ਆ, ਉਹ ਜਿਹੜੀ ਪਾਰਟੀ ਹੁਣ ਪਾਵਰ 'ਚ ਉਹਨਾਂ ਨੇ ਚੱਕੀਆਂ ਕੀਤਾ। ਹੁਣ ਇਹ ਚੀਜ਼ਾਂ ਸਾਹਮਣੇ ਆਈਆਂ ਤਾਂ ਹੁਣ ਕਿਉਂ ਪਿੱਛੇ, ਹੁਣ ਵੀ ਫੇਰ ਸੇਮ ਰੱਖੋ ਨਾ એનર્ਜੀ। ਨਹੀਂ ਹੁਣ ਹਜਮ ਨਹੀਂ ਹੁੰਦੀ, ਹੁਣ ਉਹਨਾਂ ਦਾ ਰਾਜਾ ਜੋ ਵਿੱਚ ਫਸਦਾ। ਹਾਂਜੀ ਹੁਣ ਇਹਨੂੰ ਕਰੋ ਪੂਰਾ ਜਾ ਲੈਂਦੇ। ਹੁਣ ਕਈ ਤਾਂ ਇਹ ਕਹਿੰਦੇ ਕਿ ਜਿਹੜੀ ਬਾਕੀ ਸਾਰੀ ਡਿਸਟਰੈਕਸ਼ਨ ਹੈ ਇੱਧਰ ਉੱਧਰ ਦੇ ਰੌਲੇ ਆ ਕਿ ਇਹਦੇ ਵਿੱਚ ਬੰਦੇ ਬਹੁਤ ਫਸਣੇ ਆ, ਤਾਂ ਕਰਕੇ ਜਿਹੜੀ ਚੀਜ਼ ਸੀਗੀ ਤੇ ਜਿਹੜਾ ਵੀ ਬੰਦਾ ਇਹਦੀ ਚੀਜ਼ ਦੀ ਗੱਲ ਕਰਦਾ ਉਹਨੂੰ ਇਹ ਫਸਾ ਦਿੰਦੇ ਆ, ਹਨਾ, ਕਰ ਦਿੰਦੇ ਆ। ਤੇ ਏਦਾਂ ਦੀਆਂ ਨਿਊਜ਼ ਜਿਹੜੀਆਂ ਇਹਨਾਂ ਨੇ ਰੱਖੀਆਂ ਹੋਈਆਂ ਸਾਰੀਆਂ ਕਰ ਕੇ। ਪਰ ਹੁਣ ਇਹ ਆ ਕਿ ਹੁਣ ਇਹ ਜਿਹੜੀ ਪ੍ਰਧਾਨ ਮੰਤਰੀ ਸਾਹਿਬ ਨੇ ਟਵੀਟ ਜਿਹੜੀ ਪਾਤੀ ਆ ਰਾਸ਼ਟਰਪਤੀ ਨੇ, ਹਾਂਜੀ, ਤੇ ਉਹ ਮੈਂ ਕਈ ਵਾਰੀ ਉਦਾਂ ਕਹਿ ਦਿੰਦਾ, ਮੈਂ ਕਿਹਾ ਪਤਾ ਨਹੀਂ ਕਿਹੜੇ ਫਿਲਟਰ ਫੁਲਟਰ ਜਿਹੜੇ ਲਾਏ ਹੁੰਦੇ ਆ ਜਿੰਨਾਂ ਨੂੰ ਤੇ ਮੈਂ ਕਿਹਾ ਹੁਣ ਜਿਹੜਾ ਦੇਖਦੇ ਆ, ਮੈਂ ਕਿਹਾ ਹੁਣ ਸ਼ੋਅ ਤਾਂ ਥੋੜਾ ਜਿਹਾ ਰੰਗਾ ਰੰਗ ਪ੍ਰੋਗਰਾਮ ਜਿਹਾ ਬਣ ਗਿਆ ਤੇ ਨੋ ਡਾਊਟ ਇਹਦੇ ਵਿੱਚ ਕਿ ਦੋਨੋਂ ਸਾਈਡਾਂ ਦੇ ਜਿਹੜੇ ਸੀਗੇ ਬੰਦੇ ਇਨਵੋਲਵ ਜਿਹੜੇ ਹੋਣੇ ਆ, ਠੀਕ ਆ। ਕਿਉਂਕਿ ਜਿਹੜਾ ਪਿੰਡ ਦਾ ਅਮੀਰ ਵਿਅਕਤੀ ਹੁੰਦਾ ਨਾ, ਉਹਨੇ ਦੋਨੋਂ ਪਾਰਟੀਆਂ ਨੂੰ ਸਪੋਰਟ ਕਰਨਾ ਹੁੰਦਾ ਕਿਉਂਕਿ ਉਹਨੂੰ ਪਤਾ ਹੁੰਦਾ ਕਿ ਇਹ ਵਾਲੀ ਵੀ ਪਾਵਰ ਚ ਆ ਸਕਦੀ ਹੈ, ਉਹ ਵਾਲੀ ਵੀ, ਠੀਕ ਆ। ਜਿਹੜਾ ਮਾਲਕ ਜਿਹੜਾ ਹੈਗਾ ਪਿੰਡ ਦਾ, ਉਹਨੇ ਉੱਥੇ ਰਹਿਣਾ, ਉਹਨੇ ਪਾਵਰ ਆਪਣੀ ਮੇਨਟੇਨ ਕਰਨੀ ਹੈ ਜਿੱਧਰਲੇ ਪਾਸੇ ਨੂੰ ਮਰਜ਼ੀ, ਜਿਹੜਾ ਮਰਜ਼ੀ ਦਰੋਗਾ ਆ ਜਾਵੇ। ਤੇ ਹੁਣ ਉਹ ਚੀਜ਼ ਜਿਹੜੀ ਹੋ ਰਹੀ ਹੈ ਕਾਫੀ ਮੇਰੇ ਖਿਆਲ ਇਹਦੇ ਵਿੱਚ ਹੁਣ ਜਿੱਦਾਂ ਮੈਂ ਕਿਹਾ ਹੁਣ ਟਵੀਟਾਂ ਟੂਟਾਂ ਇਹ ਉਹ ਚੱਲਣੀਆਂ 19 ਕਿਉਂਕਿ ਪਹਿਲਾਂ ਇਹ ਚੁੱਪ ਸੀਗੇ ਤੇ ਲੋਕੀ ਥੋੜੇ ਹੋ ਸੀਗੇ, ਹੁਣ ਮਾਹੌਲ ਹੀ ਇਦਾਂ ਦਾ ਬਣ ਗਿਆ ਕਿ ਚੁੱਪ ਰਹਿ ਨਹੀਂ ਸਕੇ। ਤੇ ਉਹਦੇ ਕੋਲ ਮੇਰੇ ਖਿਆਲ ਇਦਾਂ ਕਿ ਟਵੀਟ ਕਿਤੇ ਬਣਾ ਰਿਹਾ ਨਹੀਂ ਜਾਂਦਾ ਉਤੋਂ ਵੀ, ਤੇ ਉਹਨੇ ਕਰਕੇ ਹੁਣ ਤੇਲ ਪਾਤਾ ਅੱਗ ਦੇ ਵਿੱਚ। ਤੇ ਹੁਣ ਦੇਖਦੇ ਆ 2 ਦਿਨ ਹੁਣ ਕੀ ਤਮਾਸ਼ਾ ਹੁੰਦਾ, ਕੀ ਤਮਾਸ਼ਾ ਜਿਹੜਾ ਚੱਲਦਾ। ਸੋ ਕਾਲਸ ਨਹੀਂ ਲੈ ਸਕਦੇ ਅੱਜ, ਮਾਫੀ ਚਾਹੁੰਦੇ ਆ ਤੇ ਪਰ ਕੁਝ ਜਿਹੜੀਆਂ ਹੋਰ ਗੱਲਾਂ ਕਰਕੇ ਫਿਰ ਆਪਾਂ ਸਮਾਪਤੀ ਵੱਲ ਨੂੰ ਜਿਹੜਾ ਉਹ ਵੱਧਦੇ ਆ। ਮਾਰਜਰੀ ਟੇਲਰ ਗ੍ਰੀਨ ਦੀ ਗੱਲ ਕਰ ਰਹੇ ਸੀ, ਉਹ ਇੱਕ ਨਵਾਂ ਜਿਹੜਾ ਬਿੱਲ ਲਿਆ ਰਹੀ ਹੈ H1B ਨੂੰ ਪੂਰੀ ਤਰ੍ਹਾਂ ਅਬੋਲਿਸ਼ ਕਰਨ ਨੂੰ ਲੈ ਕੇ। ਟਰੰਪ ਹੁਣੀ H1B ਦੇ ਹੱਕ 'ਚ ਆ ਗਏ, ਕਹਿੰਦੇ ਵੀ ਸਾਡੇ ਕੋਲ ਟੈਲੈਂਟ ਵਾਕਿਆ ਨਹੀਂ ਹੈਗਾ ਤਾਂ H1B ਆ। ਪਹਿਲੋਂ ਇਹੀ ਉਲਟ ਸੀ, ਹੁਣ ਨਾਲ ਆ। ਹੁਣ ਮਾਰਜਰੀ ਟੇਲਰ ਗ੍ਰੀਨ ਕਹਿੰਦੀ ਵੀ H1B ਖਤਮ ਹੀ ਕਰ ਦੇਣਾ ਚਾਹੀਦਾ ਆ। ਸੋ ਜਿੱਦਾਂ ਸ਼ੁਰੂਆਤ 'ਚ ਵੀ ਕਾਮਨ ਸੈਂਸ ਦੇ ਨਾਂ ਦੇ ਹੇਠਾਂ ਜਿੱਦਾਂ ਇਹ ਸਾਰਾ ਕੁਛ ਇਹ ਕਰ ਰਹੇ ਆ, ਕੀ ਤੁਹਾਨੂੰ ਇਹਦਾ ਭਵਿੱਖ ਲੱਗਦਾ H1B ਦਾ ਕੁਛ ਹੋਊਗਾ, ਇਹ ਰੌਲਾ ਰੱਪਾ ਹੀ ਰਹਿਣਾ ਆ? ਤੁਹਾਨੂੰ ਕੀ ਲੱਗਦਾ ਇਸ ਦੇ ਉੱਤੇ? ਦੇਖੋ ਜੀ, ਹੁਣ ਉਹਦੀ ਜਿਹੜੀ ਤੁਸੀਂ ਗੱਲ ਕਰਦੇ ਨਾ, ਉਹਨੂੰ ਇੰਟਰਵਿਊ ਤੇ ਵੀ ਪੁੱਛਿਆ ਸੀਗਾ, ਉਹਨੇ ਐਗਜ਼ਾਮਪਲ ਵੀ ਕਰ ਦਿੱਤਾ ਜਿਹੜਾ ਅਟਲਾਂਟਾ ਦੇ ਵਿੱਚ ਜਿਹੜਾ ਸੀਗਾ ਜਿਹੜਾ ਪਲਾਂਟ ਜਿਹੜਾ ਹੁੰਡਈ ਵਾਲਾ ਜਿਹੜਾ ਸੀਗਾ, ਹਾਂਜੀ ਉਹ ਵੀ ਸੂ ਕਰਨ ਲੱਗੇ ਆਈਸ ਨੂੰ। ਹਾਂਜੀ, ਉਹ ਪ੍ਰਧਾਨ ਮੰਤਰੀ ਸਾਹਿਬ ਨੇ ਉਹੀ ਐਗਜ਼ਾਮਪਲ ਦਿੱਤੀ ਕਿ ਜਿਹੜਾ ਕਹਿੰਦਾ ਬੈਟਰੀਆਂ ਬੂਟਰੀਆਂ ਬਣਾਉਣੀਆਂ ਕਹਿੰਦਾ ਬਹੁਤ ਕੰਪਲੀਕੇਟਡ ਹੁੰਦੀਆਂ, ਕਹਿੰਦਾ ਉੱਥੇ ਛਾਪਾ ਜਿਹੜਾ ਮਾਰਤਾ ਕਹਿੰਦਾ ਉਹ ਬੰਦੇ ਸਿਖਾਉਣ ਆਏ ਸੀਗੇ, ਕਹਿੰਦਾ ਉਹ ਬਿਲੀਅਨਸ ਹੁਣ ਤਾਂ ਚਲੋ ਇਹਨੇ ਡੀਲ ਕਰਕੇ ਵਾਪਸ ਵੀ ਬੁਲਾ ਲਏ। ਇਹ ਜਿਹੜਾ ਫੈਕਟ ਹੈਗਾ, ਕਿਉਂਕਿ ਹੁਣ ਜਿਹੜੀ ਇੰਟੈਲੀਜੈਂਸ ਆ ਜਿਹੜੀ ਉਹ ਨਾ, ਉਹ ਕਦੀ ਰੰਗ ਦੇਖ ਕੇ ਜਾਂ ਕੰਟਰੀ ਦੇਖ ਕੇ ਨਹੀਂ, ਉਹ ਜਿਹੜਾ ਜੀਨੀਅਸ ਬੰਦੇ ਆ ਉਹ ਹਰ ਕਿਤੇ ਜਿਹੜੇ ਜੰਮਦੇ ਆ, ਠੀਕ ਹੈ, ਇੰਡੀਆ ਹਰ ਕਿਸੇ ਕੰਟਰੀ ਜਿਹੜੇ ਹੁੰਦੇ ਆ, ਉਹ ਟੈਲੈਂਟ ਜਿਹੜਾ ਹੁੰਦਾ ਉਹ ਹੀਰੇ ਜਿਹੜੇ ਸੀਗੇ, ਠੀਕ ਆ, ਇਹ ਬਖਸ਼ਿਸ਼ ਜਿਹੜੇ ਲੋਕਾਂ ਨੂੰ ਹੁੰਦੀ ਆ। ਇਹ ਕਈ ਬੰਦੇ ਇਦਾਂ ਦੇ ਆਪਾਂ ਦੇਖੇ ਵੀ ਆ ਕਿ ਸ਼ੁਰੂ ਜੀ ਪਹਿਲੀ ਦੂਜੀ ਤੀਜੀ ਜੀ ਇਦਾਂ ਦੇ ਸਮਾਰਟ ਹੁੰਦੇ, ਉਹ ਕਹਿੰਦੇ ਯਾਰ ਇਹਨੇ ਕਿੱਥੋਂ ਸਿੱਖ ਲਿਆ, ਉਹ ਮਤਲਬ ਇੱਕ ਲੈਵਲ ਹੀ ਉਹਨਾਂ ਦਾ ਅਲੱਗ ਜਿਹੜਾ ਹੁੰਦਾ, ਜੀਨੀਅਸ ਬੰਦੇ ਜਿਹੜੇ ਹੁੰਦੇ ਆ, ਠੀਕ ਆ। IIT ਵਗੈਰਾ ਹੁਣ ਕਹਿਣੀਆਂ ਗੱਲਾਂ ਸੌਖੀਆਂ ਹੈਗੀਆਂ, ਠੀਕ ਆ, ਤੇ ਕਈ ਲੋਕੀ ਤਾਂ ਇਦਾਂ ਕਿ ਜਿੱਦਾਂ ਉਹ MIT IIT ਹਾਰਵਰਡ ਉਹ ਇਦਾਂ ਕਿ ਜਿੱਦਾਂ ਲਿਖਿਆ ਹੀ ਉਹਨਾਂ ਦੇ ਹੁੰਦਾ, ਮਤਲਬ ਉਹ ਚੀਜ਼ਾਂ ਪਹਿਲੇ ਬਣਾਉਣ ਲੱਗ ਪੈਂਦੇ ਆ, ਯਾਦ ਕਰਨ ਲੱਗ ਪੈਂਦੇ ਆ। ਇਹ ਹੁਨਰ ਜਿਹੜਾ ਇੱਕ ਤੁਸੀਂ ਕਹ ਲਓ ਕਿ ਦੇਣ ਗਈਆਂ ਨੂੰ ਜਿਹੜੀ ਹੁੰਦੀ ਆ। ਤੇ ਅਮਰੀਕਾ ਜਿਹੜਾ ਸੀਗਾ ਉਹਨੇ ਬਿਲਕੁਲ ਇਹਦਾ ਬੈਨੀਫਿਟ ਜਿਹੜਾ ਕੀਤਾ ਹੈਗਾ, ਤਾਂ ਹੀ ਜਿਹੜੇ ਤੇ ਇਸ ਗੱਲ 'ਚ ਮੈਂ ਟਰੰਪ ਨਾਲ ਐਗਰੀ ਕਰਦਾ ਕਿ ਉਹ ਜਿਹੜੀ ਚੀਜ਼ ਕਹਿ ਰਿਹਾ ਕਿ ਇਹ ਜਿਹੜੇ H1B ਵਾਲੇ, ਉਹਨੂੰ ਕ੍ਰਿਟਿਸਿਜ਼ਮ ਵੀ ਬੜਾ ਕੀਤਾ ਉਹਦਾ। ਪਰ ਹੁਣ ਗੱਲ ਏਦਾਂ ਨਾ ਕਿ ਇੱਕ ਪਾਸੇ ਇਹਨਾਂ ਨੇ ਜਦੋਂ ਐਂਟੀ ਇਮੀਗ੍ਰੇਸ਼ਨ ਵਾਲਾ ਆਪ ਪੋਲਿਟਿਕਸ ਜਦੋਂ ਇਮੀਗ੍ਰੇਸ਼ਨ ਦੇ ਖਿਲਾਫ ਕੀਤੀ ਆ,
ਤੇ ਹੁਣ ਜਦੋਂ ਦੂਜੀ ਤੁਸੀਂ ਮਾਰਜਰੀ ਦੀ ਗੱਲ ਕਰਦੇ ਆ, ਉਹ ਵੀ ਤੇ ਮੌਕੇ ਤੇ ਫਿਰ ਚੌਕਾ ਲਾਊਗੀ ਨਾ ਕਿ ਇਦਾਂ ਕੀਤਾ। ਉਹਨੇ ਵੀ ਜਿਹੜੀ ਸੀਗੀ ਵੋਟ ਖੱਟਣੀ ਆ, ਉਹ ਖੱਟਣੀ ਆ। ਹੁਣ ਕੀ ਹੈਗਾ ਕਿ ਹੁਣ ਬਾਪਾ ਜਿਹੜਾ ਪ੍ਰਧਾਨ ਮੰਤਰੀ ਸਾਹਿਬ ਖੁਦ ਹੈਗੇ ਆ, ਉਹ ਕੰਟਰੋਵਰਸੀ ਚ ਆ ਗਏ। ਹੁਣ ਉਹ ਆ ਕੇ ਡਿਫੈਂਡ ਕਰ ਰਹੇ ਆ ਪ੍ਰੋਗਰਾਮ ਨੂੰ, ਠੀਕ ਆ। ਜਿਹੜੇ ਡੋਨਰ ਹੈਗੇ ਕੰਪਨੀਆਂ ਜਿਹਨਾਂ ਦੀਆਂ ਫਾਈਨੈਂਸ ਵਾਲੀਆਂ ਚੱਲਦੀਆਂ, ਸਾਰਿਆਂ ਨੂੰ ਪਤਾ, ਠੀਕ ਆ, ਚਾਈਨੀਜ਼ ਤੇ ਇੰਡੀਅਨ ਕਿੰਨਾ ਕਿਹਨਾਂ ਦਾ ਯੋਗਦਾਨ ਆ। ਕਿਉਂਕਿ ਐਂਡ ਆਫ ਦਾ ਡੇ ਦੇਖੋ, ਕ੍ਰੀਏਟਿਵ ਐਂਟਰਪ੍ਰੈਨਿਓਰ ਜਿਹੜੇ ਮਾਲਕ ਹੁੰਦੇ ਆ, ਉਹਨਾਂ ਨੇ ਤਾਂ ਮੌਜਾਂ ਕਰਨੀਆਂ, ਠੀਕ ਹੈ। ਐਂਡ 'ਚ ਵਰਕਰਾਂ ਨੂੰ ਜਿਹੜਾ ਕੰਮ ਜਿਹੜਾ ਕਰਨਾ ਪੈਂਦਾ ਹੁੰਦਾ, ਤੇ ਉਹ ਜਿਹੜਾ ਹੈਗਾ H1B ਵਾਲੇ ਹੀ ਹੈਗੇ ਆ। ਤੇ ਉਹ ਜੇ ਨਾ ਹੋਏ ਤਾਂ ਇਹਨਾਂ ਦੀ ਕਾਫੀ ਜ਼ਿਆਦਾ ਜਿਹੜੀ ਪ੍ਰੋਬਲਮ ਕੰਟਰੀ ਨੂੰ ਆ ਜਾਣੀ ਆ। ਉਹ ਬੇਵਕੂਫੀ ਜਿਹੜੀ ਇਹਨਾਂ ਦੀ ਇੱਕ ਹੋਊਗੀ, ਠੀਕ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਜਿਹੜਾ ਹੈਗਾ। ਹਲੇ ਉਹ ਬਿਲਕੁਲ ਇੱਕ ਸਮਾਲ ਪਰਸੈਂਟੇਜ ਆਫ ਉਹ ਹੈਗੀ। ਉਹ ਇਦਾਂ ਨਹੀਂ ਹੈਗਾ ਕਿ ਮਿਲੀਅਨਸ ਦੇ ਵਿੱਚ ਲੋਕੀ ਕਿਤੇ ਇਲੀਗਲ ਤਰੀਕੇ ਨਾਲ H1 ਤੇ ਹੈਗੇ ਆ। ਉਹ ਆਪਣੇ ਜਿਹੜੇ ਲਿਖਣ ਪੜਨ ਵਾਲੇ ਹੈਗੇ ਆ, ਉਹਨਾਂ ਨੂੰ, ਜਿਹੜੇ ਟੌਪ ਦੇ ਬੰਦੇ, ਉਹਨਾਂ ਨੂੰ ਹੋਰੋਂ ਵੀ ਬਥੇਰੀਆਂ ਆਫਰਾਂ ਹੁੰਦੀਆਂ, ਭਾਵੇਂ ਉਹ ਕੈਨੇਡਾ ਚਲ ਜਾਣ, UK ਚਲ ਜਾਣ, ਕਿੱਥੇ ਮਰਜੀ। ਤੇ ਉਹ ਚੀਜ਼ 'ਚ ਮਤਲਬ ਬੇਵਕੂਫੀ ਹੋ ਗਈ ਇਹਨਾਂ ਦੀ ਜੇ ਉਹ ਪ੍ਰੋਗਰਾਮ ਨੂੰ ਸ਼ਟ ਡਾਊਨ ਕਰਦੇ ਆ। ਜੀ ਜੀ ਜੀ। ਉਹ ਟਰੰਪ ਦਾ ਸਿੱਧਾ ਹੀ ਕਹਿੰਦਾ ਉਹੀ ਕਹਿੰਦਾ ਹੁਣ ਜਿਹੜਾ ਖੇਤਾਂ 'ਚ ਕਹਿੰਦਾ ਕੰਮ ਵਾਲਾ ਕਰਨ ਵਾਲਾ ਬੰਦਾ, ਉਹ ਬੇਸਿਕਲੀ ਕਹਿੰਦਾ ਕਿ ਰੈਡ ਨੈਕ ਨੇ ਆ ਕੇ ਕਹਿੰਦਾ ਹੁਣ ਰਾਤੋਂ ਰਾਤ ਕਹਿੰਦਾ ਬੈਟਰੀਆਂ ਥੋੜਾ ਬਣਾਉਣ ਲੱਗ ਪੈਣੀ। ਉਹਦੀ ਮੈਂ ਇੰਟਰਵਿਊ ਦਿੰਦਾ ਸੀ, ਉਹ ਵੀ ਸਿੱਧਾ ਹੀ ਜਿਹੜਾ ਖੁੰਕ ਜਿਹਾ ਹੈਗਾ, ਉਹ ਕਹਿੰਦਾ ਅਨਇੰਪਲੋਇਮੈਂਟ ਲਾਈਨ ਚੋਂ ਕੱਢ ਕੇ ਇਹਨਾਂ ਨੂੰ ਫੈਕਟਰੀਆਂ 'ਚ ਮਿਜ਼ਾਈਲ ਬਣਾਉਣ ਵਾਲੀਆਂ ਥੋੜੀ ਲਾ ਸਕਦੇ ਆ। ਆਹੋ। ਤੇ ਅਗਲੀ ਹੁਣ ਬੋਲਣ ਤੇ ਨਹੀਂ ਰਹੀ, ਅਗਲਾ ਵੀ ਸਿੱਧਾ ਹੀ ਕਹਿੰਦਾ, ਤੇ ਉਹ ਆਪ ਮੰਨਦੇ ਆ। ਹੁਣ ਤੁਹਾਨੂੰ ਮੈਂ ਕਿਹਾ ਜਾ ਕੇ ਉਹਨਾਂ ਨੇ ਕਿਹਾ ਕੈਮਿਸਟਰੀ ਲੈਬ 'ਚ ਚੱਲ ਜਾਓ, ਜਾ ਕੇ ਕੈਮੀਕਲ ਮਿਕਸ ਕਰੋ, ਤੇ ਉਹਨਾਂ ਨੇ ਕਹਿਣਾ ਯਾਰ ਆਹ ਕਿਹੜੇ ਕੰਮ ਕਰਾਈ ਜਾਂਦੇ ਆ। ਉਹਨਾਂ ਕਹਿਣਾ ਸਾਨੂੰ ਬੀਅਰ ਪਿਆਓ, ਕਿਹੜੇ ਕੰਮਾਂ 'ਚ ਲੱਗੇ ਆ, ਸਾਨੂੰ ਆਟਾ ਦਾਲ ਸਕੀਮ ਤੇ ਲਾਇਆ ਹੈ, ਉੱਤੇ ਲੱਗੇ ਰਹਿਣ ਤੋਂ, ਕੰਮ ਸਾਡੇ ਤੋਂ ਨਹੀਂ ਇਹਨਾਂ ਤੋਂ ਹੋਣਾ, ਇਹਨਾਂ ਨੇ ਕਹਿਣਾ। ਪਰ ਉਹੀ ਹੈ ਨਾ, ਜਦੋਂ ਤੁਸੀਂ ਰਾਜ ਕਰਨ ਜੀ, ਉਹੀ ਹੈ ਨਾ, ਮੈਂ ਕਿਹਾ ਜਦੋਂ ਤੁਸੀਂ ਤਮਾਸ਼ਾ ਕਰ ਦਿੰਦੇ ਆ, ਏਦਾਂ ਕਰ ਦਿੰਦੇ ਆ, ਉਹੀ ਫਿਰ ਮੌਕੇ ਤੇ ਚੌਕਾ ਲਾਉਣ ਵਾਲੇ ਕਈ ਆ ਜਾਂਦੇ ਆ। ਇਹਦਾ ਹੁਣ ਟ੍ਰੈਂਡ ਜਿਹੜਾ ਚੱਲਦਾ ਹੀ ਆ ਹੁਣ, ਚੱਲਦਾ ਹੀ ਤੇ ਪੋਲਿਟਿਕਸ ਤੇ ਇਸੇ ਨੂੰ ਪੋਲਿਟਿਕਸ ਕਹਿੰਦੇ ਆ। ਮੌਕੇ ਦਾ ਫਾਇਦਾ ਕਿੱਦਾਂ? ਕਿਉਂਕਿ ਦੇਖੋ, ਜਿਹੜਾ ਤੁਸੀਂ ਨਾਂ ਲੈਂਦੇ ਨਾ, ਮੈਨੂੰ ਇਹਦਾ ਜੀ ਨਾਂ ਵੀ ਨਹੀਂ ਪਤਾ ਕੌਣ ਹੋਣਾ ਸੀ, ਨਾ ਮੈਨੂੰ ਜ਼ਿੰਦਗੀ 'ਚ ਕਦੀ ਪਤਾ ਲੱਗਣਾ ਸੀਗਾ। ਮੈਂ ਤੁਹਾਨੂੰ ਮਜ਼ਾਕ ਨਹੀਂ ਕਰਦਾ। ਐਜ਼ ਮਚ ਐਜ਼ ਯੂ ਆਰ ਅਵੇਅਰ, ਹਰੇਕ ਬੰਦੇ ਦਾ ਨਹੀਂ ਪਤਾ ਹੁੰਦਾ। ਪਰ ਹੁਣ ਜਦੋਂ ਰੌਲਾ ਪਾਣਾ ਸ਼ੁਰੂ ਕਰਤਾ ਜਿਹਨੇ, ਠੀਕ ਆ, ਜਦੋਂ ਬੰਦਾ ਕਿਸੇ ਦੀ ਸ਼ਹਿ ਤੇ ਰੌਲਾ ਪਾਣਾ ਸ਼ੁਰੂ ਕਰ ਦਿੰਦਾ ਨਾ, ਉਹਦਾ ਨਾਮ ਬੜਾ ਚਮਕਦਾ ਕਿਸੇ ਹੋਰ ਕਰਕੇ, ਠੀਕ ਆ। ਤੇ ਇਹ ਜਿਹੜਾ ਫਾਰਮੂਲਾ ਕੰਮ ਕਰਦਾ ਵਾ, ਲੋਕੀ ਵੀ ਸਵਾਦ ਇਹਦੇ ਵਿੱਚ ਲੈਂਦੇ ਆ, ਤਾਂ ਕਰਕੇ ਫਾਰਮੂਲਾ। ਹੁਣ ਕੀ ਸੀਗਾ ਕਿ ਉਹਨੇ H1 ਦਾ ਕਹਿਤਾ, ਨਿਊਜ਼ ਬਣ ਗਈ, ਪਪੂਲਰ ਹੋ ਗਈ ਅਗਲੀ, ਠੀਕ ਆ। ਕਿ ਸਿੱਧੇ ਜਿਹੜਾ ਤੁਸੀਂ ਦੇਖੋ ਕਿ ਟੌਪ ਨਿਊਜ਼ 'ਚ ਆ ਗਿਆ, ਆਹ ਬੰਦਾ ਏਦਾਂ ਕਰਦਾ, ਆਹ ਬੰਦਾ ਏਦਾਂ ਕਰਦਾ। ਤੇ ਜਿਹੜੇ ਵਾਹ ਹੀ ਕਰਨ ਵਾਲੇ ਆ ਕਿ ਨਹੀਂ, ਹਾਂ ਹਾਂ ਤੂੰ ਕਰ, ਏਦਾਂ। ਹੁਣ ਸਿੱਧੇ ਜਿਹੜਾ ਪ੍ਰੈਜ਼ੀਡੈਂਟ ਨੇ ਪੇਚਾ ਜਿਹੜਾ ਪੈ ਗਿਆ, ਕਿ ਉਹਦੇ ਤੋਂ ਵੀ ਜ਼ਿਆਦਾ ਕੱਟੜ ਹੋ ਗਿਆ ਬੰਦਾ, ਤੇ ਫਿਰ ਆਪਣੇ ਆਪ ਹੀ ਆ ਨਿਊਜ਼ ਤਾਂ ਬਣਨੀ ਆ ਨਾ ਉਹਦੀ। ਜੀ ਜੀ। ਜੱਜ, ਫੈਡਰਲ ਜੱਜ ਆ, ਉਹਨਾਂ ਨੇ ਕਿਹਾ ਵੀ ਡਿਟੈਂਸ਼ਨ ਫੈਸਿਲਿਟੀਜ਼ ਜਿਹੜੀਆਂ ਆ ਬਰੋਡਵੇ ਇਲੀਨੋਇਸ ਦੇ ਵਿੱਚ, ਉੱਥੇ ਜਿਹੜੀਆਂ ਸੈਨੀਟਰੀ ਇੰਪਰੂਵਮੈਂਟਸ ਕਰੋ, ਲੀਗਲ ਐਕਸੈਸ ਰਾਈਟਸ ਜਿਹੜੇ ਉੱਥੇ ਮਿਲਣੇ ਚਾਹੀਦੇ ਆ। ਹਾਂਜੀ, ਇਹ ਆਪਾਂ ਵੀ ਕਈ ਵਾਰੀ ਦੇਖਿਆ ਕਿ ਵਕੀਲਾਂ ਨੂੰ ਫੋਨ ਤੇ ਜਿਹੜਾ ਕਰਨ ਨਹੀਂ ਦਿੰਦੇ, ਤੇ ਵਿੱਚੋਂ ਦੀ ਗੱਲਾਂ ਵੀ ਸੁਣਦੇ ਆ, ਕੌਨਫੀਡੈਂਸ਼ੀਅਲਿਟੀ ਵੀ ਜਿਹੜੀ ਭੰਗ ਕਰਦੇ ਆ, ਠੀਕ ਹੈ। ਫਲੋਰੀਡਾ ਦੇ ਵਿੱਚ ਆਪਾਂ ਇਹ ਬੜੀ ਚੀਜ਼ ਦੇਖੀ, ਬੜੀ ਵਾਰੀ ਬਹਿਸ ਪਸਈਆ ਵੀ ਸਾਡਾ ਜਿਹੜਾ ਹੋਇਆ, ਜੇ ਏਦਾਂ ਕੀਤਾ ਤੇ ਆਪਾਂ ਜੱਜ ਨੂੰ ਕਹਿ ਦੇਣਾ ਕਿ ਸਹੀ ਟ੍ਰਾਇਲ ਨਹੀਂ ਤੁਸੀਂ ਕਰਨ ਦੇ ਰਹੇ, ਤੇ ਗੱਲਾਂ ਗੁੱਲਾਂ ਵੀ ਸੁਣਦੇ ਸੀਗੇ। ਤੇ ਹੁਣ ਉਹਨਾਂ ਨੇ, ਫੈਡਰਲ ਜੱਜ ਨੇ ਆਰਡਰ ਕੀਤਾ ਕਿ ਇੱਕ ਤਾਂ ਆਪਣੀ ਜਿਹੜੀ ਟਾਇਲਟਸ ਵਗੈਰਾ ਸੈਨੀਟਰੀ ਨਹੀਂ ਹੈਗੀਆਂ, ਮੀਲ ਨਹੀਂ ਉਹਨਾਂ ਨੂੰ ਤੁਸੀਂ ਪ੍ਰੋਪਰ ਦੇ ਰਹੇ, ਸੇਮ ਖਾਣੇ ਕਰੀ ਜਾ ਰਹੇ ਆ, ਫੋਨ ਐਕਸੈਸ ਨਹੀਂ ਦੇ ਰਹੇ ਵਕੀਲਾਂ ਨਾਲ ਗੱਲ ਕਰਨ ਦਾ, ਉਹ ਟਾਈਮ ਖਰਾਬ ਕਰ ਰਹੇ ਆ, ਤਰੀਕ ਉਹਨਾਂ ਦੀ ਆ ਜਾਂਦੀ ਆ, ਕੌਨਫੀਡੈਂਸ਼ੀਅਲਿਟੀ ਨਹੀਂ ਦੇ ਰਹੇ ਕਿ ਤੁਸੀਂ ਨਾਲ ਬਹਿ ਕੇ ਗੱਲਾਂ ਸੁਣੀ ਜਾ ਰਹੇ। ਇਹ ਵੀ ਚੀਜ਼ਾਂ ਜਿਹੜੀਆਂ, ਤੇ ਉਹ ਕਹਿੰਦੇ ਕਿ ਇਹ ਸਾਰਾ ਉਹ ਕਰੋ। ਇਹਦੀ ਹੁਣ ਡਿਟੈਂਸ਼ਨ ਵਾਲੀ ਲਿਟੀਗੇਸ਼ਨ ਨੇਸ਼ਨਵਾਈਡ ਚੱਲ ਗਈ ਆ। ਜੇ ਇਹ ਨਹੀਂ ਕਰਦੇ ਆ, ਤੇ ਇਸ ਬੇਸ ਦੇ ਉੱਤੇ ਹੁਣ ਜਿਹੜਾ ਬੰਦਾ ਸੀਗਾ, ਜੱਜ ਨੇ ਸੀਗਾ, ਫਿਰ ਰਿਲੀਜ਼ ਕਰਨੇ ਸ਼ੁਰੂ ਕਰ ਦੇਣੇ ਆ, ਹੇਬੀਅਸ ਹੂਬੀਅਸ ਬੌਂਡ ਵਾਲੇ ਆਪਸ਼ਨਾਂ ਜਿਹੜੀਆਂ ਆ ਜਾਣੀਆਂ। ਤੇ ਉਹ ਕਹਿੰਦੇ ਆ ਕਿ ਜਾਂ ਤਾਂ ਇਹਨੂੰ ਸੁਧਾਰੋ, ਤੇ ਜਾਂ ਫਿਰ ਇਦਾਂ ਤੁਸੀਂ ਡੱਕ ਕੇ ਨਹੀਂ ਰੱਖ ਸਕਦੇ। ਠੀਕ ਹੈ ਜੀ ਜੀ ਜੀ। ਡਾਟਾ ਜਿਹੜਾ ਕਹਿੰਦੇ ਵੀ ਇਸ ਟਾਈਮ ਸਾਹਮਣੇ ਆ ਰਿਹਾ, ਉਹਦੇ ਵਿੱਚ ਇਹ ਪਤਾ ਲੱਗ ਰਿਹਾ ਵੀ US ਦਾ ਜਿਹੜਾ ਇਮੀਗ੍ਰੇਸ਼ਨ ਬੈਕਲੌਗ ਆ, ਉਹ ਡਿਕਲਾਈਨ ਹੋਣਾ ਸ਼ੁਰੂ ਹੋ ਗਿਆ 2008 ਤੋਂ ਬਾਅਦ 'ਚ ਪਹਿਲੀ ਵਾਰੀ। ਹਾਂਜੀ, ਤੇ ਥਰਡ ਕੁਆਰਟਰ 'ਚ ਜਿਹੜਾ ਸੀਗਾ 6 ਲੱਖ ਕੇਸ ਕਲੋਜ਼ ਕਰਤੇ, ਠੀਕ ਹੈ। 4 ਮਹੀਨਿਆਂ ਦੇ ਵਿੱਚ 6 ਲੱਖ ਕੇਸ, 3 ਮਹੀਨਿਆਂ 'ਚ ਇੰਨੇ ਕਰਤੇ। 3 ਮਹੀਨਿਆਂ 'ਚ, ਹਾਂਜੀ 3 ਮਹੀਨਿਆਂ 'ਚ 6 ਲੱਖ ਕਲੋਜ਼ ਕਰਤੇ। ਤੁਸੀਂ ਦੇਖ ਲਓ 4.1 ਮਿਲੀਅਨ ਦਾ ਬੈਕਲੌਗ ਸੀਗਾ 6 ਮਹੀਨਿਆਂ 'ਚ, 3 ਮਹੀਨਿਆਂ 'ਚ 6 ਲੱਖ ਕਲੋਜ਼ ਕਰਤੇ। ਕਿੰਨੇ ਸਾਰੇ ਲੋਕੀ ਤਾਂ ਵਲੰਟਰੀ ਡਿਪਾਰਚਰ, ਸੈਲਫ ਡਿਪੋਰਟ ਜਿਹੜਾ ਕਰੀ ਜਾ ਰਹੇ ਆ ਆਪਣੇ ਆਪ ਹੀ, ਹਨਾ, ਫਾਈਟ ਵੀ ਨਹੀਂ ਕਰਨਾ ਚਾਹੁੰਦੇ। ਤੇ ਨਵੇਂ ਕੇਸ ਜਿਹੜੇ ਫਾਈਲ ਹੋਏ ਕਿੱਥੇ ਮਿਲੀਅਨਸ ਦੇ ਵਿੱਚ ਹੁੰਦੇ ਸੀਗੇ, ਤੇ ਕਹਿੰਦੇ ਕਿ ਸਿਰਫ ਜਿਹੜਾ ਸੀਗਾ 5 ਲੱਖ ਤੋਂ ਵੀ ਘੱਟ ਜਿਹੜੇ ਨਵੇਂ ਕੇਸ ਫਾਈਲ ਹੋਏ ਆ। ਅੱਛਾ। ਤੇ ਬੈਕਲੌਗ ਜਿਹੜਾ ਸੀਗਾ 87,000 ਕੇਸਾਂ ਦੇ ਹਿਸਾਬ ਨਾਲ ਜਿਹੜਾ ਰਿਡਿਊਸ ਹੋ ਗਿਆ। ਪਹਿਲੀ ਵਾਰੀ ਜਿਹੜਾ ਇਹ ਹੋਇਆ। ਫਾਸਟ ਹੀਅਰਿੰਗਸ, ਟਾਈਟਰ ਜਿਹੜੀਆਂ ਟਾਈਮਲਾਈਨ, ਤੇ ਡਿਨਾਇਲ ਜਿਹੜੇ ਜ਼ਿਆਦਾ ਹੈਗੇ ਆ, ਕਿਉਂਕਿ ਜਿਹੜੇ ਐਪਲੀਕੈਂਟ ਵੀ ਸੀਗੇ ਪ੍ਰੀਪੇਅਰਡ ਨਹੀਂ ਸੀਗੇ, ਟਾਈਮ ਨਹੀਂ ਉਹਨਾਂ ਨੂੰ ਮਿਲਦਾ, ਠੀਕ ਹੈ। ਤੇ ਕਰਾ ਕੇ ਇਹ ਹੈਗਾ ਕਿ ਬੰਦੇ ਨੂੰ ਫੇਅਰ ਚਾਂਸ ਨਹੀਂ ਜਿਹੜਾ ਮਿਲਦਾ।
ਟਾਈਮ ਜਿਹੜਾ ਛੇਤੀ ਕਰ ਦਿੰਦੇ ਆ। ਇਹਦੇ ਹੂੰ, ਵਿੱਚ ਸਾਰਿਆਂ ਨੂੰ ਬੇਨਤੀ ਇੱਕੋ ਹੀ ਆ ਕਿ ਜਿਹੜਾ ਟਾਈਮ ਹੈਗਾ ਨਾ, ਤੁਸੀਂ ਤੁਹਾਨੂੰ ਖਬਰ ਸੁਣਾ ਰਹੇ ਆ, ਦੇਖੋ ਉਹ ਸਟ੍ਰੈਟਜੀ ਇਹਨਾਂ ਦੀ, ਉਹਨਾਂ ਨੇ ਕਿਹਾ ਟਾਈਟ ਕਰੋ ਕੰਮ, ਟਾਈਟਰ ਛੋਟਾ ਘੱਟ ਟਾਈਮ ਦੇਣਾ ਇਹਨਾਂ ਨੂੰ। ਹੂੰ, ਅਗੇਨ ਸੇਮ ਗੱਲ ਹੋ ਜਾਣੀ ਹੈ ਰੈਪੀਟੀਸ਼ਨ ਵਾਲੀ, ਕਿ ਪੈਰਾਲੀਗਲ ਸਾਹਿਬ ਨੂੰ ਵਿੱਚ ਇਹਦੇ ਨਾਮ ਲੈ ਕੇ ਆਓ। ਸਰਕਾਰ ਨੇ ਨਹੀਂ ਟਾਈਮ ਜਿਹੜੇ ਕਰਨ ਦੇਣੇ, ਉਹ ਜਿਹੜਾ 2 ਮਹੀਨੇ ਦਾ ਵੀ ਤੁਹਾਨੂੰ ਟਾਈਮ ਮਿਲਿਆ ਨਾ, ਉਹ ਵੀ ਇਹਨਾਂ ਨੇ ਖਰਾਬ ਕਰ ਦੇਣਾ। ਲੈ ਦੇ ਕੇ ਕੇਸ ਜਿਹੜਾ ਲੜਨਾ ਪੈਣਾ, ਉਹ ਪ੍ਰੋਬਲਮ ਜਿਹੜੀ ਪੈ ਜਾਂਦੀ ਹੈ ਤੁਹਾਨੂੰ। ਜੇ ਕੇਸ ਲੜਨਾ, ਉਹਨੂੰ ਸਹੀ ਤਰ੍ਹਾਂ ਡੇ 1 ਤੋਂ ਜਿਹੜਾ ਲੜੋ, ਉਹਨੂੰ ਤੁਸੀਂ ਭੁੱਲ ਜਾਓ ਇਹ ਕਿ ਪੋਸਟਪੋਨ ਹੋ ਜਾਣਾ ਜਾਂ ਏਦਾਂ ਹੋ ਜਾਣਾ, ਉੱਦਾਂ ਹੋ ਜਾਣਾ। ਆਈਸ ਵਾਲੇ ਆਪਣਾ ਐਡਰੈਸ ਚੇਂਜ ਕਰਨਾ ਮੰਗਦੇ ਆ, ਐਡਰੈਸ ਚੇਂਜ ਕਰੋਗੇ ਉਹਨਾਂ ਨੇ ਪੇਸ਼ੀ ਪਾਉਣ ਨੂੰ ਕਹਿ ਦੇਣਾ। ਜਿੱਥੇ ਜਿੱਥੇ ਕੇਸ ਹੈਗਾ ਉੱਥੇ ਲੜੋ, ਉਹਨੂੰ ਉਸ ਚੱਕਰਾਂ ਦੇ ਵਿੱਚ ਨਾ ਹੁਣ ਜਿਹੜਾ ਪਾਓਗੇ ਟਾਈਮ ਅੱਗੇ ਕਿੱਦਾਂ ਬਾਏ ਕਰਨਾ, ਕਿਉਂਕਿ ਉਹ ਚੀਜ਼ਾਂ ਨਹੀਂ ਜਿਹੜੀਆਂ ਚੱਲ ਰਹੀਆਂ ਇਸ ਵੇਲੇ। ਜੀ, ਜੀ, ਬਿਲਕੁਲ ਤਿਆਰੀ ਜਿਹੜੀ ਉਹ ਆਪਣੀ ਕੱਸ ਕੇ ਰੱਖੋ। ਯੂਐਸ ਅਥਾਰਟੀਜ਼ ਇਨਵੈਸਟੀਗੇਟ ਕਰ ਰਹੀ ਆ ਸ਼ੈਮ ਮੈਰਿਜਸ। 73 ਸਾਲਾਂ ਦੀ ਇੱਕ ਜਿਹੜੀ ਇੰਡੀਅਨ ਵੂਮਨ ਤੇ ਇੱਕ ਅਮਰੀਕਨ ਬੰਦੇ ਦੀ। ਸੋ ਇਹਨਾਂ ਦਾ ਵਿਆਹ ਜਿਹੜਾ ਇਨਵੈਸਟੀਗੇਸ਼ਨ ਅੰਡਰ ਆਇਆ ਜੀ ਹੁਣ ਭਾਜੀ ਚਲੋ ਕੀ ਕਹਿਣਾ, ਪਤਾ ਨਹੀਂ ਕੌਣ ਆ, ਠੀਕ ਆ, ਜਿਹੜਾ ਵੀ ਹੈਗਾ ਬੁਰਾ ਨਾ ਮਨਾਇਓ ਗੱਲ ਸੁਣ ਕੇ। 73 ਸਾਲ ਵਾਲਾ, ਹੋ ਸਕਦਾ ਤੁਹਾਡਾ ਵਿਆਹ ਅਸਲੀ ਹੋਵੇ, ਪਤਾ ਨਹੀਂ ਸਾਨੂੰ। ਪਰ ਇਹ 73 ਸਾਲ ਦੀ ਜਨਾਨੀ ਸੀਗੀ ਗੁਜਰਾਤ ਤੋਂ, ਠੀਕ ਆ। ਤੇ 73 ਸਾਲ ਦੀ ਜਨਾਨੀ ਗੁਜਰਾਤ ਤੋਂ। ਸੋ ਹੁਣ ਗੁਜਰਾਤ ਵਾਲੇ ਕਿੰਨੇ ਕੇਸ ਆ ਗਏ, ਠੀਕ ਹੈ ਕਿ ਨਹੀਂ, ਸਾਹਮਣੇ। ਤਮਿਲਨਾਡੂ ਦਾ ਨਹੀਂ ਆਇਆ, ਮਦਰਾਸ ਦਾ ਹੋਰ ਨਹੀਂ ਆਏ। ਗੁਜਰਾਤ ਦੀ 73 ਸਾਲ ਦੀ ਲੇਡੀ ਅਮਰੀਕਨ ਬੰਦੇ ਨਾਲ ਵਿਆਹ ਕਰ ਲਿਆ ਗ੍ਰੀਨ ਕਾਰਡ ਲੈਣ ਲਈ। ਏਜ ਗੈਪ ਵੀ ਸੀਗਾ, ਰਹਿਣ ਦਾ ਪ੍ਰੂਫ ਵੀ ਨਹੀਂ ਸੀਗਾ, ਤੇ ਆਨਲਾਈਨ ਮਿਲੇ ਸੀਗੇ। 73 ਸਾਲ ਦੀ ਲੇਡੀ ਆਨਲਾਈਨ ਅਮਰੀਕਨ ਬੰਦਾ ਫਸਾ ਲਿਆ, ਜਾਂ ਚਲੋ ਜੋ ਵੀ ਟਰੂ ਲਵ ਹੋ ਗਿਆ, ਜਿੱਦਾਂ ਵੀ ਤੁਸੀਂ ਕਹਿਣਾ ਵਾ। ਤੇ ਉਹ ਕਹਿੰਦੇ ਦਾਲ ਚ ਕਾਲਾ ਕੁਛ। ਤੇ ਖਬਰ ਉਹਦੀ ਮੀਡੀਆ ਜਿਹੜੀ ਇਹ ਹੈ ਕਿ ਜਿਹੜੇ ਐਲਡਰਲੀ ਐਪਲੀਕੈਂਟ ਜਿਹੜੇ ਹੈਗੇ ਆ, ਉਹਨਾਂ ਦੇ ਕੇਸਾਂ ਤੇ ਵੀ ਜਿਹੜੀ ਇਨਵੈਸਟੀਗੇਸ਼ਨ ਪੂਰੀ ਫੁੱਲ ਜਿਹੜੀ ਹੈਗੀ ਆ। ਮੈਨੂੰ ਨਹੀਂ ਪਤਾ ਹੁਣ ਕੌਣ ਇਹ ਚ ਸਹੀ ਹੈ ਜਾਂ ਗਲਤ ਹੈ ਜਾਂ ਕਿੱਦਾਂ ਸਲਾਹ ਜਿਹੜੀ ਸੀਗੀ। ਤੇ ਉਹ ਜਿਹੜੀ ਇਨਵੈਸਟੀਗੇਸ਼ਨ 73 ਸਾਲ ਦੀ ਲੇਡੀ ਇਨਵੈਸਟੀਗੇਸ਼ਨ ਚ ਹੈਗੀ ਆ। ਤੇ ਜ਼ਾਹਿਰ ਜੀ ਗੱਲ ਆ ਕਿ ਜਵਾਕਾਂ ਜੂਕਾਂ ਨੇ ਵਿੱਚ ਹੋਰ ਵੀ ਲਿੰਕ ਕਈ ਨਿਕਲ ਕੇ ਜਿਹੜੇ ਆ ਸਕਦੇ ਆ। ਤੇ ਬਜ਼ੁਰਗਾਂ ਨੂੰ ਵੀ ਜਿਹੜਾ ਸੀਗਾ ਆਪਣਾ ਪੁੱਠੇ ਰਾਹ ਜਿਹੜਾ ਪਾਤਾ, ਠੀਕ ਆ। ਨਵੀਂ ਆਨਲਾਈਨ ਆਨਲਾਈਨ ਦੁਨੀਆ ਨੇ ਕੰਮ ਖਰਾਬ ਕੀਤਾ ਪਿਆ। ਠੀਕ ਹੈ ਕਿ ਨਹੀਂ। ਉਹ ਭਰਾਵੋ ਅਸਲੀ ਵਾਲਾ ਨਹੀਂ ਮੰਨਦੇ ਜਿਹੜਾ ਹੈਗਾ ਨਿਆਣਾ, ਤੇ ਕਿੱਧਰ ਨੂੰ ਪਤਾ ਨਹੀਂ ਚੀਜ਼ਾਂ ਜਿਹੜੀਆਂ ਜਾਈ ਜਾਂਦੀਆਂ। ਦੂਸਰੀ ਗੱਲ ਆ ਕਿ ਬੰਦਾ ਦੇਖੋ ਤੁਸੀਂ ਕਿਹੜਾ ਪਾਵਰ ਦੇ ਵਿੱਚ ਆ, ਕੀ ਕੰਮ ਜਿਹੜਾ ਫੜਿਆ ਹੈ ਨਾ। ਤੇ ਉਹ ਕਈ ਕੁਛ ਦੇਖਦੇ ਆ, ਜੁਆਇੰਟ ਫਾਈਨੈਂਸਿਸ, ਫੋਟੋਆਂ ਦੇਖਦੇ ਆ ਫੈਮਿਲੀ ਨਾਲ, ਕਮਿਊਨੀਕੇਸ਼ਨ ਲੌਗ ਦੇਖਦੇ ਆ ਕਿੱਦਾਂ ਕਿੱਦਾਂ ਦੀ ਕਮਿਊਨੀਕੇਸ਼ਨ ਹੋਈ ਆ, ਟਰੈਵਲ ਵਗੈਰਾ ਹਰੇਕ ਚੀਜ਼ ਜਿਹੜੀ ਦੇਖਦੇ ਆ। ਤੇ ਉਹ ਕਹਿੰਦੇ ਆ ਕਿ ਇਹਦੇ ਵਿੱਚ ਰੈੱਡ ਫਲੈਗ ਜਿਹੜੇ ਸੀਗੇ ਪਹਿਲਾਂ ਹੀ ਜਿਹੜੇ ਐਗਜ਼ਿਸਟ ਕਰਦੇ ਸੀਗੇ। ਤੇ ਇਹ ਜਿਹੜੀ ਚੀਜ਼ ਸੀਗੀ ਹੁਣ ਸਾਹਮਣੇ ਜਿਹੜੀ ਆਈ ਹੈ। ਜੀ, ਜੀ। ਸੋ ਕਾਫੀ ਕੁਛ ਦੇਖੋ ਚੱਲ ਰਿਹਾ ਆ। ਇਹ ਸਾਰੀਆਂ ਜਿਹੜੀਆਂ ਨਿਊਜ਼ ਆ, ਖਬਰਾਂ ਜਿਹੜੀਆਂ ਤੁਹਾਡੇ ਨਾਲ ਆਪਾਂ ਸਾਂਝੀਆਂ ਕੀਤੀਆਂ, ਇੱਥੋਂ ਇਹੀ ਪਤਾ ਲੱਗਦਾ ਵੀ ਪ੍ਰਸ਼ਾਸਨ ਕਿਸ ਰਫਤਾਰ ਦੇ ਨਾਲ, ਕਿਸ ਤੇਜ਼ੀ ਦੇ ਨਾਲ ਕਿੱਦਾਂ ਜਿਹੜਾ ਉਹ ਕੰਮ ਕਰ ਰਿਹਾ ਆ। ਤੁਸੀਂ ਕਿਸੇ ਵੀ ਤਰੀਕੇ ਦੀ ਇਮੀਗ੍ਰੇਸ਼ਨ ਦੇ ਪ੍ਰੋਸੈਸ ਦੇ ਵਿੱਚ ਲੰਘ ਰਹੇ ਆ, ਮੇਕ ਸ਼ੋਰ ਕਰੋ ਤੁਹਾਡਾ ਜਿਹੜਾ ਪੇਪਰ ਵਰਕ ਬਿਲਕੁਲ ਸਾਫ ਸੁਥਰਾ ਸੱਚਾ ਜਿਹੜਾ ਉਸ ਦੇ ਵਿੱਚ ਹੋਵੇ। ਗਲਤੀਆਂ ਜਿਹੜੀਆਂ ਹੋਣ, ਗੁੰਜਾਇਸ਼ ਜਿਹੜੀ ਉਹਨਾਂ ਨੇ ਛੱਡੀ ਨਹੀਂ ਆ। ਸੋ ਗਲਤੀਆਂ ਨਾ ਹੀ ਕਰੋ ਤਾਂ ਚੰਗੀ ਗੱਲ ਆ। ਤੇ ਵਧੀਆ ਢੰਗ ਦੇ ਨਾਲ ਜਿਹੜਾ ਉਹ ਤੁਸੀਂ ਚੱਲੋ, ਤਿਆਰੀ ਰੱਖੋ ਆਪਣੇ ਕੇਸਾਂ ਦੀ ਹਰ ਇੱਕ ਚੀਜ਼ ਨੂੰ ਜਿਹੜਾ ਉਹ ਲੈ ਕੇ। ਸੋ ਅਟਾਰਨੀ ਜ਼ਰੂਰ ਜੀ, ਮੈਂ ਉਹੀ ਕਹਿਣ ਲੱਗਾ ਜਾਂਦੇ ਜਾਂਦੇ ਕੀ ਹੋਰ ਕਹਿਣਾ ਚਾਹੁੰਦੇ ਜੀ। ਜਾਣਾਂਗੇ ਉਹ ਕਹਿਣਾ, ਫਰੀਪੌਂਟ ਵਾਲੀ ਇੱਕ ਪੈਰਾਲੀਗਲ ਮੈਡਮ ਹੈਗੀ ਆ, ਉਹ ਆਪਣੇ ਗੂਗਲੀ ਜੀ ਸੁੱਟ ਦਿੰਦੀ ਆ, ਵਕੀਲਾਂ ਦੇ ਉਹਦੇ ਵਿੱਚ ਨਾ ਫਾਈਲ ਕਰ ਦਿੰਦੀ ਲੋਕਾਂ ਦੀ ਟਰਾਂਸਫਰ ਦੇ। ਅਨਆਥੋਰਾਈਜ਼ਡ ਪ੍ਰੈਕਟਿਸ ਆਫ ਲਾਅ ਹੈਗੀ ਆ, ਠੀਕ ਆ। ਇੱਕ ਦੋ ਹੋਰ ਹੈਗੀਆਂ ਪੁੱਠੇ ਸਿੱਧੇ ਕੰਮ ਜਿਹੜੀਆਂ ਕਰਦੀਆਂ। ਪਹਿਲਾਂ ਬੰਦਾ ਕਹਿੰਦਾ ਕੀ ਕਹਿਣਾ, ਪਰ ਐਂਡ 'ਚ ਨਾ ਜਦੋਂ ਕਲਾਇੰਟ ਹੁੰਦਾ ਉਹ ਦੱਸ ਵੀ ਦਿੰਦਾ ਕਿ ਕੌਣ ਹੈਗਾ ਵਾ, ਠੀਕ ਆ। ਇਹ ਵਾਲੇ ਪ੍ਰੋਗਰਾਮ 'ਚ ਮੈਂ ਨਾਂ ਨਹੀਂ ਲਾਊਂਗਾ ਕਿ ਕੌਣ ਜਿਹੜੇ ਹੈਗੇ, ਠੀਕ ਆ। ਨਾ ਪੰਗੇ ਕਰਿਆ ਕਰੋ, ਠੀਕ ਆ। ਜਿੱਥੇ ਹੈਗੇ ਜਿਹੜੇ ਨਾ ਪੁੱਠੀਆਂ ਸਿੱਧੀਆਂ ਚੀਜ਼ਾਂ ਜਿਹੜੀਆਂ ਕਰਿਆ ਕਰੋ, ਠੀਕ ਆ। ਨਾ ਲੋਕਾਂ ਨੂੰ ਉਧਰਲੇ ਪਾਸੇ ਲੈ ਕੇ ਜਾਓ ਬਿਨਾਂ ਉਹਦੇ। ਤੁਸੀਂ ਅਨਆਥੋਰਾਈਜ਼ਡ ਪ੍ਰੈਕਟਿਸ ਕਰ ਰਹੇ, ਸਿੱਧੇ ਬਿਨਾਂ ਰੈਪਰੈਜ਼ੈਂਟੇਸ਼ਨ ਦੇ ਤੁਸੀਂ EOIR ਪੋਰਟਲ ਦੇ ਵਿੱਚ ਨਾਂ ਜਿਹੜਾ ਫਾਈਲ ਕਰ ਰਹੇ ਆ। ਇਹ ਚੀਜ਼ਾਂ ਪ੍ਰੋਬਲਮ ਤੁਹਾਨੂੰ ਪੈ ਜਾਣੀਆਂ, ਠੀਕ ਆ। ਨਵੇਂ ਤੁਸੀਂ ਬਣੇ ਆ ਪੈਰਾਲੀਗਲ,
ਪੁੱਠੇ ਸਿੱਧੇ ਕੰਮ ਵਿੱਚ ਨਾ ਕਰੋ। ਆਥੋਰਾਈਜ਼ ਨਹੀਂ ਹੈਗੇ ਤੁਸੀਂ ਸਬਮਿਟ ਕਰਨ ਲਈ। ਕਲਾਇੰਟਾਂ ਨੂੰ ਇੰਗਲਿਸ਼ ਆਉਂਦੀ ਨਹੀਂ ਹੈਗੀ, ਉਹ ਪਹਿਲਾਂ ਹੀ ਉਹਨਾਂ ਦੇ ਹੈਗੇ ਤੇ ਬਾਅਦ 'ਚ ਤੁਹਾਡੇ ਨਾਂ ਵੀ ਦੱਸ ਦਿੰਦੇ ਆ, ਜੱਜਾਂ ਨੂੰ ਵੀ ਦੱਸ ਦਿੰਦੇ ਆ ਕਿ ਪੁੱਠੇ ਸਿੱਧੇ ਜਿਹੜੇ ਕੰਮ ਹੋਏ ਸੀਗੇ। ਹੁਣ ਉਹ ਵਾਲਾ ਟਾਈਮ ਨਹੀਂ ਹੈਗਾ ਕਿ ਤੁਹਾਨੂੰ ਲੱਗਦਾ ਕਿ ਸਰਕਾਰ ਨੇ ਅੱਗੇ ਐਕਸ਼ਨ ਨਹੀਂ ਲੈਣਾ, ਠੀਕ ਆ। ਤੇ ਫ੍ਰੀ ਬੌਂਟ ਵਾਲੇ ਮੈਡਮ ਜੀ ਪਲੀਜ਼ ਹਟ ਜਾਓ, ਬੇਨਤੀ ਹੈ ਤੁਹਾਡੇ ਅੱਗੇ, ਠੀਕ ਹੈ, ਨਾ ਪੁੱਠੇ ਕੰਮ ਕਰਿਆ ਕਰੋ ਜੀ। ਧੰਨਵਾਦ ਅਟਰਨੀ ਟਿਕੈਣਾ ਜੀ, ਬੜੀ ਮਿਹਰਬਾਨੀ। ਤੇ ਇੱਕ ਵਾਰੀ ਫਿਰ ਜਾਂਦੇ ਜਾਂਦੇ ਕਹਿ ਜੀ ਅੱਜ ਕਾਲਸ ਜਿਹੜੀਆਂ ਉਹ ਤੁਹਾਡੇ ਤੋਂ ਅਸੀਂ ਨਹੀਂ ਲੈ ਸਕਦੇ, ਉਸ ਚੀਜ਼ ਦੇ ਲਈ ਮਾਫੀ। ਮਿਲਦੇ ਹਾਂ ਅਗਲੀ ਵਾਰੀ, ਬੜੀ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।